अस्सलामुअलैकुम सारे ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਪ੍ਰਣਾਮ। ਈਦ ਦਾ ਦੂਜਾ ਦਿਨ, ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਜਿੱਥੇ ਸਾਨੂੰ ਵੇਖਦੇ ਪਏ ਨੇ। ਪੰਜਾਬੀ ਲਹਿਰ ਵੈਬ ਚੈਨਲ ਜਿਹੜਾ ਤੁਸੀਂ YouTube ਤੇ ਵੇਖ ਰਹੇ ਹੋ, ਉਹਦੇ ਨਾਲ ਸਾਨੂੰ ਤੁਸੀਂ Facebook ਤੇ ਵੇਖਦੇ ਪਏ ਹੋ, ਪੰਜਾਬੀ ਲਹਿਰ Facebook ਪੇਜ ਤੇ। ਉਹਨਾਂ ਨੂੰ ਵੈਲਕਮ ਕਹਿੰਦੇ ਅੱਜ ਦੇ ਪ੍ਰੋਗਰਾਮ 'ਚ। ਵਾਸਰਾ ਸਲਾਮ ਸਾਰਿਆਂ ਨੂੰ, ਈਦ ਦੀਆਂ ਵਧਾਈਆਂ, ਮੁਬਾਰਕਾਂ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ। ਤਲਵੰਡੀ ਸਾਹਿਬ ਵੀ ਬੈਕ ਸਟੇਜ ਤੇ ਪਹੁੰਚ ਗਏ ਨੇ, ਸਾਡੇ ਨਾਲ ਹੋਣਗੇ ਸਜਾਦ ਨਈਮ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਰੋੜਾ ਸਾਹਿਬ ਸ਼ਾਇਦ ਕੁਝ ਲੇਟ ਜੁਆਇਨ ਕਰਨਗੇ ਥੋੜੀ ਦੇਰ ਵਾਸਤੇ, ਲੇਕਿਨ ਲੇਟ ਕਰਨਗੇ, ਅੱਜ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਬਿਜ਼ੀ ਸਨ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜਿਵੇਂ WhatsApp ਗਰੁੱਪ ਦੇ ਵਿੱਚ ਪਹਿਲਾਂ ਦੱਸਿਆ ਸੀ ਕਿ ਪੁਰਾਣੇ ਤੇ ਨਵੇਂ ਦੌਰ ਦੇ ਵਿੱਚ ਕਿਵੇਂ ਹੁਣ ਵਾਈ ਦੇ ਤੌਰ ਤਰੀਕੇ ਕਿਸ ਤਰ੍ਹਾਂ ਬਦਲੇ, ਉਹਦੇ ਤੇ ਗੱਲਬਾਤ ਕਰਨੀ ਹੈ। ਟੌਪਿਕ ਤੇ ਹੁੰਦੇ ਆ ਜ਼ਰੂਰ ਰੱਖੇ ਜਾਂਦੇ ਆ ਤਾਂ ਕਿ ਕੁਛ ਨਾ ਕੁਛ ਉਹਦਾ ਮੁੱਦਾ ਹੋਵੇ, ਸ਼ੁਰੂ ਕੀਤਾ ਜਾਵੇ। ਬਾਕੀ ਤੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਹੁੰਦੀਆਂ। ਇੱਕ ਪਾਸੇ ਬਾਰਡਰ ਜਾਂ ਦੋਵਾਂ ਪਾਸੇ ਵੱਸਦੀ ਆਵਾਮ ਨੇ, ਪੂਰੀ ਦੁਨੀਆ 'ਚ ਵੱਸਦੇ ਜਿੰਨੀ ਵੀ ਪੰਜਾਬੀ ਲਹਿਰ ਫੈਮਿਲੀ, ਉਹਨਾਂ ਨਾਲ ਰੂਬਰੂ ਹੋਣ ਦੀ ਇੱਕ ਕੋਸ਼ਿਸ਼ ਹੁੰਦੀ ਹੈ। ਸੋ ਮੇਰੇ ਨਾਲ ਨੇ ਸਜਾਦ ਨਈਮ ਸਾਹਿਬ। ਸਜਾਦ ਸਾਹਿਬ, अस्सलाम वालेकुम, ਵੈਲਕਮ ਜਨਾਬ। अस्सलाम वालेकुम जी, सत श्री अकाल, प्रणाम सारे दोस्तों ਨੂੰ। ईद ਦਾ ਦੂਜਾ ਦਿਨ ਮੁਬਾਰਕ ਹੋਵੇ ਤੇ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਕਿ ਤੁਸੀਂ ਦਾਵਤ ਦਿੱਤੀ। ਅੱਜ ਦੇ ਪ੍ਰੋਗਰਾਮ ਪੱਖੋਂ ਦੱਸੋ ਸਜਾਦ ਸਾਹਿਬ, ਆਪਾਂ ਕੀ ਡਿਸਕਸ ਕਰ ਸਕਦੇ ਹਾਂ ਜਿੰਨੇ ਸਾਨੂੰ ਇਸ ਵੇਲੇ ਵੇਖਣ ਦੇ ਪੂਰੀ ਦੁਨੀਆ ਤੇ, ਜਾਂ ਅੱਜ ਦੇ ਪ੍ਰੋਗਰਾਮ 'ਚ ਆਪਾਂ ਕੀ ਡਿਸਕਸ ਕਰਨਾ, ਕਿਹਦੇ ਤੇ ਗੱਲ ਕਰਨੀ ਹੈ ਡਿਟੇਲ ਦੇ ਨਾਲ, ਸਾਡਾ ਕੀ ਅੱਜ ਦਾ ਟੌਪਿਕ ਹੈ ਜੀ ਸਜਾਦ ਸਾਹਿਬ? ਜੀ ਟੌਪਿਕ ਅੱਜ ਦਾ ਹੈ ਸਾਡੇ ਕਿ ਪੰਜਾਬ ਦੇ ਵਿੱਚ ਜਿਹੜੀ ਵਾਈ ਬੀਜੀ ਦੇ ਤਰੀਕੇ ਰਹੇ ਨੇ, ਪੁਰਾਣੇ ਤਰੀਕੇ ਕੀ ਰਹੇ ਨੇ, ਹੁਣ ਨਵੇਂ ਤਰੀਕੇ ਕੀ ਨੇ, ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਰਹੀਆਂ, ਔਰ ਉਹਦੇ ਨਾਲ ਸਾਡੇ ਤੌਰ ਤਰੀਕੇ ਕੀ ਰਹੇ ਨੇ। ਪੁਰਾਣੇ ਦੌਰ ਦੀ ਜਿਹੜੀ ਵਾਈ ਬੀਜੀ ਦੀ ਜਿਹੜੀ ਹਯਾਤੀ ਸੀ ਉਹ ਕੀ ਸੀ, ਤੇ ਨਵੀਂ ਹਯਾਤੀ ਸਾਡੀ ਜਿਹੜੀ ਹੈ ਉਹਦੇ ਤੇ ਕਿਵੇਂ ਅਸਰ ਪਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਡਿਸਕਸ ਕਰਾਂਗੇ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੇ ਐਸੇ ਲੋਕ ਜਿਨ੍ਹਾਂ ਦੇ ਕੋਈ ਤਜਰਬੇ ਵੀ ਨੇ ਵਾਈ ਬੀਜੀ ਦੇ, ਉਹ ਸਾਡੇ ਨਾਲ ਜੁੜਨ ਔਰ ਆ ਕੇ ਉਹ ਚੀਜ਼ਾਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕਰਨ ਸਾਡੇ ਨਾਲ। ਤੇ ਅੱਜ ਦੇ ਟੌਪਿਕ ਦਾ ਬਾਕਾਇਦਾ ਅਸੀਂ ਆਗਾਜ਼ ਕਰਦੇ ਹਾਂ ਵਾਈ ਬੀਜੀ, ਜਿਵੇਂ ਕਿ ਇਸ ਲਫ਼ਜ਼ ਦੇ ਅੰਦਰ, ਸ਼ਬਦ ਦੇ ਅੰਦਰ ਮੌਜੂਦ ਹੈ ਕਿ ਜ਼ਮੀਨ ਦੇ ਨਾਲ ਇਹਦਾ ਤਾਲੁਕ ਹੈ। ਇਨਸਾਨੀ ਜ਼ਿੰਦਗੀ ਜਿਸ ਵੇਲੇ ਸ਼ੁਰੂ ਹੋਈ ਸੀ, ਉਸ ਵੇਲੇ ਬੁਨਿਆਦੀ ਜਿਹੜੀਆਂ ਉਹਦੀਆਂ ਜ਼ਰੂਰਤਾਂ ਸੀ ਇਨਸਾਨ ਦੀਆਂ, ਉਹ ਖੁਰਾਕ ਸੀਗੀਆਂ। ਔਰ ਇਨਸਾਨਾਂ ਨੇ ਸਭ ਤੋਂ ਪਹਿਲੇ ਤੇ ਖੁਰਾਕ ਜਿਹੜੀ ਹੈ, ਜਿਹੜੇ ਕੋਈ ਬੂਟੇ ਹੁੰਦੇ ਸੀ, ਲੱਗੇ ਹੁੰਦੇ ਸੀ, ਜਾਂ ਕੋਈ ਫਰੂਟ ਸੀਗਾ, ਜਾਂ ਕੋਈ ਇਸ ਤਰ੍ਹਾਂ ਦੀ ਜੜੀ ਬੂਟੀਆਂ ਸੀਗੀਆਂ, ਉਹਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹ। ਅੱਛਾ, ਜਿਸ ਵੇਲੇ ਉਹਨੇ ਜਾਨਵਰਾਂ ਨੂੰ ਆਪਣੇ ਅਖਤਿਆਰ ਦੇ ਵਿੱਚ ਲਿਆਂਦਾ, ਜਾਨਵਰਾਂ ਦੇ ਕੋਲੋਂ ਕੰਮ ਲੈਣਾ ਸ਼ੁਰੂ ਕੀਤਾ, ਦਰਅਸਲ ਉਦੋਂ ਹੀ ਬਾਕਾਇਦਾ ਜਿਹੜਾ ਵਾਈ ਬੀਜੀ ਦਾ ਆਗਾਜ਼ ਜਿਹੜਾ ਹੋਇਆ। ਔਰ ਇਹਦੀ ਇੱਕ ਲੰਮੀ ਤਾਰੀਖ ਹੈ। ਜਿਹੜੀਆਂ ਲੋਕ ਜਿਹੜੇ ਅੰਦਾਜ਼ੇ ਲਾਉਂਦੇ ਨੇ ਕਈ ਹਜ਼ਾਰਾਂ ਸਾਲ ਪਹਿਲੇ ਇਸ ਦੁਨੀਆ ਤੇ ਵਾਈ ਬੀਜੀ ਦਾ ਕੰਮ ਸ਼ੁਰੂ ਹੋਇਆ। ਤੇ ਜਿਸ ਖਿੱਤੇ ਦੇ ਵਿੱਚ ਅਸੀਂ ਮੌਜੂਦ ਹਾਂ, ਜਿਹਨੂੰ ਬਰਰੇ ਸਗੀਰ ਵੀ ਕਿਹਾ ਜਾਂਦਾ ਹੈ, ਸਬ ਕੰਟੀਨੈਂਟ ਇਹਨੂੰ ਕਿਹਾ ਜਾਂਦਾ ਹੈ, ਜਿਹਦੇ 'ਚ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼ ਔਰ ਬਾਕੀ ਜਿਹੜੇ ਛੋਟੇ ਛੋਟੇ ਮੁਲਕ ਜਿਹੜੇ ਨੇ ਸ਼ਾਮਿਲ ਨੇ। ਅੱਛਾ, ਇੱਥੇ ਵਾਈ ਬੀਜੀ ਦੀ ਜਿਹੜੀ ਕਦੀਮੀ ਜਿਹੜੀ ਤਾਰੀਖ ਹੈ, ਉਹ ਕੋਈ ਜਿਹੜੇ ਹਿਸਟੋਰੀਅਨ ਨੇ, ਤਾਰੀਖ ਲਿਖਣ ਵਾਲੇ ਨੇ, ਉਹ ਕੋਈ 9000 ਕਬਲ ਮਸੀਹ ਦੱਸਦੇ ਨੇ। ਯਾਨੀ ਸਮਝ ਲਓ ਕਿ 11000 ਸਾਲ ਪਹਿਲੇ ਇਸ ਖਿੱਤੇ ਦੇ ਉੱਤੇ ਵਾਈ ਬੀਜੀ ਦਾ ਜਿਹੜਾ ਸੀਗਾ ਕੰਮ ਸ਼ੁਰੂ ਹੋਇਆ। ਅੱਛਾ, ਇਹ ਇੱਕ ਲੰਮੀ ਤਾਰੀਖ ਹੈ ਸਾਡੀ। ਔਰ ਇਹ ਜਿਹੜਾ ਖਿੱਤਾ ਹੈ, ਜਿਹੜਾ ਬਰੇ ਸਗੀਰ ਹੈ ਸਾਡਾ, ਔਰ ਉਹਦੇ ਵਿੱਚੋਂ ਵੀ ਅਗਰ ਦੇਖਿਆ ਜਾਵੇ ਤੇ ਪੰਜਾਬ ਜਿਹੜਾ ਹੈ, ਲਹਿੰਦਾ ਤੇ ਚੜ੍ਹਦਾ ਪੰਜਾਬ 47 ਤੋਂ ਪਹਿਲੇ ਇਕੱਠੇ ਸੀ ਤੇ ਇਹ ਇੱਕ ਐਸਾ ਖਿੱਤਾ ਸੀ, ਐਸਾ ਇਲਾਕਾ ਸੀ ਜਿੱਥੇ ਤਮਾਮ ਜਿਹੜੀਆਂ ਫਸਲਾਂ, ਜਿਹੜੀਆਂ ਸਾਰੀਆਂ ਫਸਲਾਂ ਜਿਹੜੀਆਂ ਬੀਜੀਆਂ ਜਾਂਦੀਆਂ ਸੀ, ਔਰ ਬੜਾ ਜ਼ਰਖੇਜ਼ ਖਿੱਤਾ ਸੀਗਾ। ਔਰ ਅੰਗਰੇਜ਼ ਦੇ ਵੀ ਜ਼ਿਹਨ ਦੇ ਵਿੱਚ ਜਿਸ ਵੇਲੇ ਉਹਨੇ ਕਬਜ਼ਾ ਕਰਨਾ ਸੀ ਕਿ ਸਾਡਾ ਇਹੀ ਖਿੱਤਾ ਸੀ, ਇਹੀ ਪੰਜਾਬ ਸੀ, ਉਹਦੇ ਜ਼ਿਹਨ ਦੇ ਵਿੱਚ ਇਹੀ ਸੀ ਕਿ ਆਪਣੀਆਂ ਫੈਕਟਰੀਆਂ ਵਾਸਤੇ ਅਸੀਂ ਇੱਥੋਂ ਖਾਮ ਮਾਲ ਲੈ ਕੇ ਜਾਵਾਂਗੇ। ਔਰ ਸਭ ਤੋਂ ਜਿਹੜੀ ਚੀਜ਼ ਤੇ ਜਿਹੜੀ ਉਹਦੀ ਨਜ਼ਰ ਸੀ ਉਹ ਇੱਥੋਂ ਦੀ ਕਪਾਹ ਸੀ, ਇੱਕ ਸਫੈਦ
ਇਹਨੂੰ ਜਿਹੜਾ ਹੈ ਉਹ ਚਾਂਦੀ ਵੀ ਕਿਹਾ ਜਾਂਦਾ ਸੀ, ਯਾਨੀ ਕੀਮਤੀ ਚੀਜ਼ ਸੀ। ਤੇ ਇਸ ਵਜ੍ਹਾ ਤੋਂ ਇਸ ਖਿੱਤੇ ਦੇ ਵਿੱਚ ਬੜਾ ਇੱਕ ਪੁਰਾਣਾ ਇਹ ਹੈ ਸਿਲਸਿਲਾ ਹੈ ਇੱਥੇ YBG ਦਾ। ਅਗਰ ਅਸੀਂ ਮੁਆਸ਼ਰਿਆਂ ਨੂੰ, ਲੋਕਾਂ ਨੂੰ, ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਚੱਲਦੀਆਂ ਵਾ, ਅਗਰ ਅਸੀਂ ਉਹਨੂੰ ਕੁਝ ਉਹਦੇ ਵੰਡ ਕਰੀਏ ਤੇ ਦੋ ਵੰਡਾਂ ਉਹਦੀਆਂ ਬਣਦੀਆਂ ਨੇ। ਇੱਕ ਉਹ ਇਲਾਕੇ ਨੇ ਜਿੱਥੇ ਫੈਕਟਰੀਆਂ ਲੱਗਦੀਆਂ, ਸਨਅਤਾਂ ਵਾ, ਔਰ ਦੂਸਰੇ ਉਹ ਇਲਾਕੇ ਨੇ ਜਿਹੜੇ ਅਨਾਜ ਪੈਦਾ ਕਰਦੇ ਨੇ, ਗੱਲਾਂ ਪੈਦਾ ਕਰਦੇ ਨੇ, ਜਿਹੜੇ YBG ਕਰਦੇ ਨੇ। ਅੱਛਾ, ਦੋਨਾਂ ਦਾ ਇੱਕ ਫਰਕ ਸਾਨੂੰ ਮਹਿਸੂਸ ਹੁੰਦਾ ਹੈ, ਕਿਉਂਕਿ ਇੰਡਸਟਰੀ ਜਾਂ ਸਨਅਤ ਦਾ ਜਿਹੜਾ ਤਾਲੁਕ ਹੈ ਉਹ ਸਾਇੰਸ ਦੇ ਨਾਲ ਹੈ, ਉਹ ਸਾਇੰਸੀ ਤਰੱਕੀ ਦੇ ਨਾਲ ਹੈ, ਉਹ ਇਲਮ ਦੇ ਨਾਲ ਹੈ। ਜਦਕਿ YBG ਦੇ ਵਿੱਚ ਵੀ ਹੁਣ ਸਾਇੰਸ ਆ ਗਈ ਹੈ, ਲੇਕਿਨ ਅਗਰ ਅਸੀਂ ਮੁੱਢ ਕਦੀਮ ਤੋਂ ਅਸੀਂ ਦੇਖੀਏ ਇਹਦਾ ਪਿਛੋਕੜ ਜਿਹੜਾ ਅਸੀਂ ਦੇਖੀਏ, ਤੇ ਇਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਉਸ ਤਰ੍ਹਾਂ ਦੀ ਸਾਇੰਸ ਦੀ ਜ਼ਰੂਰਤ ਨਹੀਂ ਸੀ ਹੁੰਦੀ। ਔਰ ਇਹਦਾ ਤਾਲੁਕ ਜਿਹੜਾ ਦਾਰੋ ਮਦਾਰ, ਜਿਸ ਵੇਲੇ ਟਿਊਬਵੈਲ ਨਹੀਂ ਸੀ ਤੇ ਨਹਿਰਾਂ ਦਾ ਨਿਜ਼ਾਮ ਨਹੀਂ ਸੀਦਾ, ਸਾਰੇ ਦਾ ਸਾਰਾ ਤਾਲੁਕ ਜਿਹੜਾ ਸੀਦਾ ਉਹ ਬਾਰਿਸ਼ ਦੇ ਨਾਲ ਸੀਦਾ। ਔਰ ਲੋਕ ਜਿਹੜੇ ਨੇ ਉਹ ਬਾਰਿਸ਼ ਮੰਗਣ ਵਾਸਤੇ ਰੱਬ ਕੋਲੋਂ ਦੁਆ ਵੀ ਕਰਦੇ ਸੀਗੇ, ਹੱਥ ਵੀ ਚੱਕਦੇ ਸੀਗੇ। ਇਸ ਵਜ੍ਹਾ ਤੋਂ ਇਹ ਕੁਦਰਤ ਤੇ ਸਾਰਾ ਇਹਦਾ ਨਿਜ਼ਾਮ ਜਿਹੜਾ ਉਹ ਚੱਲ ਰਿਹਾ ਸੀਗਾ। ਔਰ ਜਿਸ ਵੇਲੇ ਬਾਰਿਸ਼ਾਂ ਨਹੀਂ ਸੀ ਹੁੰਦੀਆਂ, ਉਸ ਵੇਲੇ ਵੀ ਕੁਦਰਤ ਦੇ ਕੋਲੋਂ, ਰੱਬ ਦੇ ਕੋਲੋਂ ਦੁਆ ਕਰਦੇ ਸੀ। ਔਰ ਜਿਸ ਵੇਲੇ ਕੋਈ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਸੀ, ਉਸ ਵੇਲੇ ਵੀ ਰੱਬ ਵੱਲ ਹੀ ਵੇਖਿਆ ਜਾਂਦਾ ਸੀਗਾ। ਗੋਇਆ ਇੱਥੇ ਮੁੱਢ ਕਦੀਮ ਤੋਂ ਜਿਹੜੇ ਜ਼ਰਈ ਜਿਹੜੇ ਮੁਆਸ਼ਰੇ ਨੇ, ਜ਼ਰਈ ਸਮਾਜ ਨੇ, ਉਹਨਾਂ ਦਾ ਤਕਦੀਰ ਤੇ ਜ਼ਿਆਦਾ ਹੈ, ਖੁਦਾ ਨਾਲ ਉਹਨਾਂ ਦਾ ਤਾਲੁਕ ਜਿਹੜਾ ਉਹ ਜ਼ਿਆਦਾ ਹੁੰਦਾ ਸੀਗਾ। ਇਸ ਵਜ੍ਹਾ ਤੋਂ ਇਹ ਸਮਾਜ ਜਿਹੜੇ ਨੇ ਇਹ ਥੋੜੇ ਸਮਝ ਲਓ ਕਿ ਸਨਅਤੀ ਮੁਆਸ਼ਰਿਆਂ ਦੀ ਨਿਸਬਤ ਥੋੜੇ ਸੁਸਤ ਵੀ ਹੁੰਦੇ ਸੀਗੇ। ਉਹਦੀ ਵਜ੍ਹਾ ਇਹ ਸੀ ਕਿ ਕਿਉਂਕਿ ਬੁਨਿਆਦੀ ਜਿਹੜੀ ਜ਼ਰੂਰਤ ਹੈ ਕਿਸੇ ਵੀ ਬੰਦੇ ਦੀ, ਕਿਸੇ ਵੀ ਇਨਸਾਨ ਦੀ ਜਿਹੜੀ ਜ਼ਰੂਰਤ ਹੈ, ਉਹਦੀ ਇੱਕੋ ਹੀ ਚੀਜ਼ ਹੁੰਦੀ ਹੈ ਕਿ ਉਹਨੂੰ ਖਾਣ ਨੂੰ ਲੱਭ ਜਾਵੇ। ਅੱਛਾ, ਜਿਸ ਵੇਲੇ ਤੁਹਾਡੇ ਕੋਲੇ ਖਾਣ ਵਾਸਤੇ ਕੋਈ ਚੀਜ਼ਾਂ ਮੌਜੂਦ ਨੇ, ਤੁਹਾਨੂੰ ਫਿਕਰ ਨਹੀਂ ਦਾ, ਤੇ ਉੱਥੇ ਫਿਰ ਕੋਸ਼ਿਸ਼ ਵੀ ਲੋਕ ਘੱਟ ਕਰਦੇ ਨੇ। ਉੱਥੇ ਇੰਨੀ ਜ਼ਿਆਦਾ ਕਹਦੇ ਕਿ ਦੂਸਰੇ ਕੰਮ ਨਹੀਂ ਹੁੰਦੇ, ਉਹ ਆਪਣਾ ਸੁਸਤ ਹੋ ਜਾਂਦੀ ਹੈ ਉੱਥੇ ਜ਼ਿੰਦਗੀ। ਔਰ ਜਿਸ ਵੇਲੇ ਕੋਈ ਚੀਜ਼ ਨਹੀਂ ਦਸਤਿਆਬ ਹੁੰਦੀ, ਉਸ ਵੇਲੇ ਬਾਰਿਸ਼ ਨਹੀਂ ਹੁੰਦੀ, ਫਿਰ ਰੱਬ ਦੇ ਕੋਲੋਂ ਦੁਆ ਕਰਦੇ ਨੇ। ਜਦਕਿ ਜਿਹੜੇ ਸਨਅਤੀ ਮੁਆਸ਼ਰੇ ਨੇ ਉਹਨਾਂ ਦਾ ਤਾਲੁਕ ਸਾਇੰਸ ਦੇ ਨਾਲ ਹੈ। ਮਸ਼ੀਨ ਖਰਾਬ ਹੋ ਗਈ ਹੈ ਜਾਂ ਕੋਈ ਮਸ਼ੀਨਰੀ 'ਚ ਖਰਾਬੀ ਪੈ ਗਈ ਹੈ, ਤੇ ਉੱਥੇ ਇਹ ਨਹੀਂ ਹੁੰਦਾ ਕਿ ਮੋਟਰਸਾਈਕਲ ਖਰਾਬ ਹੋ ਗਿਆ ਜੀ, ਚਲੋ ਜੀ ਦੁਆ ਕਰਦੇ ਆ ਚੱਲ ਪਵੇ। ਨਹੀਂ, ਇਸ ਵਜ੍ਹਾ ਤੋਂ ਕੀ ਹੈ ਕਿ ਉਹਨੂੰ ਮਸ਼ੀਨਾਂ ਨੂੰ ਠੀਕ ਕੀਤਾ ਜਾਂਦਾ ਉੱਥੇ, ਔਰ ਮਸ਼ੀਨਾਂ ਨੂੰ ਠੀਕ ਕਰਨ ਵਾਸਤੇ ਇਲਮ ਚਾਹੀਦਾ ਵਾ। ਇਸ ਵਜ੍ਹਾ ਤੋਂ ਇਹ ਦੋਨਾਂ ਦਾ ਫਰਕ ਹੈ, ਇਹ ਜਿਹੜਾ ਸਮਾਜਾਂ ਦਾ ਫਰਕ ਹੈ। ਤੇ ਸਾਡੇ ਬਰਰੇ ਸਗੀਰ ਦੇ ਵਿੱਚ ਜਿਹੜੀਆਂ ਜ਼ਿੰਦਗੀ ਜਿਹੜੀ ਅਮੂਮਨ ਕਿਹਾ ਜਾਂਦਾ ਜੀ, ਲੋਕ ਇੱਥੋਂ ਦੇ ਥੋੜੇ ਸੁਸਤ ਨੇ, ਔਰ ਖਾਸ ਤੌਰ ਪੰਜਾਬ ਦੇ ਲੋਕ ਬੜੇ ਸੁਸਤ ਨੇ। ਉਹਦੀ ਬੁਨਿਆਦੀ ਵਜ੍ਹਾ ਇਹੀ ਹੈ ਕਿ ਸਾਡੇ ਕੋਲੇ ਭੜੋਲੇ ਜਿਸ ਵੇਲੇ ਕਣਕ ਦੇ ਨਾਲ ਭਰੇ ਹੁੰਦੇ, ਸਾਨੂੰ ਕਿਸੇ ਵੀ ਕੰਮ ਦੀ, ਕਿਸੇ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਸੀ ਹੁੰਦੀ। ਤੇ ਉੱਥੇ ਤਾਂ ਇਹ ਵੀ ਕਹਿੰਦੇ ਸੀ ਜੀ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਯਾਨੀ ਉਹਨੂੰ ਹਰ ਚੀਜ਼ ਜਿਹੜੀ ਉਹ ਮਿਲ ਜਾਂਦੀ ਸੀ। ਮੱਝਾਂ ਬੂਹੇ ਤੇ ਬੰਨੀਆਂ ਹੁੰਦੀਆਂ ਸੀਗੀਆਂ, ਦੁੱਧ ਮਿਲ ਜਾਂਦਾ ਸੀਗਾ। ਇਸ ਵਜ੍ਹਾ ਤੋਂ ਇਹ ਇੱਕ ਵੱਖਰੀ ਟਾਈਪ ਦੀ ਹੈ ਨਾ ਜ਼ਿੰਦਗੀ ਹੈ। ਔਰ ਇਹੀ ਵਜ੍ਹਾ ਸ਼ਾਇਦ ਕਿ ਜਿਹੜੇ ਜ਼ਰਈ ਜਿਹੜੇ ਸਮਾਜ ਨੇ ਉਹ ਉਹਨਾਂ ਸਮਾਜਾਂ ਤੋਂ ਪਿੱਛੇ ਨੇ, ਕਿਉਂਕਿ ਜਿਹੜਾ ਸਨਅਤੀ ਸਮਾਜ ਹੁੰਦਾ, ਜਿੱਥੇ ਫੈਕਟਰੀਆਂ ਹੁੰਦੀਆਂ, ਉੱਥੇ ਜ਼ਿਆਦਾ ਜ਼ੇਨ ਜਿਹੜਾ ਉਹ ਕੰਮ ਕਰਦਾ ਵਾ, ਉਹ ਜ਼ਿਆਦਾ ਉਹਨਾਂ ਨੂੰ ਸੋਚਣਾ ਪੈਂਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪੈਸਾ ਜਿਹੜਾ ਹਾਸਲ ਕੀਤਾ ਜਾਵੇ। ਹੁਣ ਯੂਰਪ ਦੀ ਅਗਰ ਅਸੀਂ ਮਿਸਾਲ ਲਈਏ, ਯੂਰਪ ਨੇ ਸਾਰਾ ਜਿੰਨਾ ਵੀ ਪੈਸਾ ਜਿਹੜਾ ਆਪਣੇ ਜ਼ੇਨ ਦੇ ਨਾਲ ਖਿੱਚਿਆ ਵਾ। ਹੁਣ ਕੰਪਿਊਟਰ ਨੂੰ ਤੁਸੀਂ ਦੇਖ ਲਓ, ਕੰਪਿਊਟਰ ਕੋਈ ਜ਼ਮੀਨ ਦੇ ਵਿੱਚ ਉੱਗੀ ਹੋਈ ਚੀਜ਼ ਨਹੀਂ ਦੀ, ਜਾਂ ਕਿਸੇ ਦਰਖਤ ਦੇ ਨਾਲ ਲੱਗੀ ਹੋਈ ਚੀਜ਼ ਨਹੀਂ ਸੀ ਦੀ, ਇਹਨੂੰ ਇਨਸਾਨੀ ਜ਼ੇਨ ਨੇ ਬਣਾਇਆ ਵਾ। ਔਰ ਤੁਸੀਂ ਦੇਖੋ ਕਿ ਜਿਹੜੀਆਂ ਕੰਪਿਊਟਰ ਵਾਲੀਆਂ ਕੰਪਨੀਆਂ ਸੀ, ਸਾਫਟਵੇਅਰ ਕੰਪਨੀਆਂ ਨੇ, ਅੱਜ ਦੇ ਦੌਰ ਦੇ ਵਿੱਚ ਦੇਖੋ ਕਿ ਸਭ ਤੋਂ ਜ਼ਿਆਦਾ ਸਰਮਾਇਆ ਜਿਹੜਾ ਹੈ ਉਹਨਾਂ ਦੇ ਕੋਲੇ ਆ। ਔਰ ਉਹਦੀ ਵਜ੍ਹਾ ਇਹ ਸੀ ਕਿ ਜਿਹਦੇ ਕੋਲੇ ਮਾਦਨੀ ਵਸਾਇਲ ਨਹੀਂ ਹੁੰਦੇ, ਜਿਹਦੇ ਕੋਲ ਜ਼ਰਾਤ ਨਹੀਂ ਹੁੰਦੀ, ਤੇ ਫਿਰ ਸੋਚਿਆ ਜਾਂਦਾ ਉਸ ਦੇ ਬਾਰੇ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਚੀਜ਼ਾਂ ਨੂੰ ਹਾਸਲ ਕੀਤਾ ਜਾਵੇ। ਤੇ ਇਸ ਵਜ੍ਹਾ ਤੋਂ ਅੱਜ ਅਸੀਂ ਇਹ ਵੀ ਦੇਖਾਂਗੇ ਕਿ ਸਾਡੀ ਬਰੇ ਉਹ ਕਿਸ ਤਰ੍ਹਾਂ ਦੀ ਹੈ, ਔਰ ਇਹਦੇ ਵਿੱਚ ਕਿਹੜੇ ਕਿਹੜੇ ਬਦਲਾਅ ਆਏ ਨੇ। ਔਰ ਅੱਜ ਵਾਲੇ ਟਾਈਮ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਕਿਹੜੇ ਕਿਹੜੇ ਜ਼ਿਮੀਦਾਰੇ ਦੇ ਵਿੱਚ ਤਰੱਕੀਆਂ ਔਰ ਤਬਦੀਲੀਆਂ ਆਈਆਂ ਨੇ। ਮੈਂ ਥੋੜੀ ਜਿਹੀ ਇਹਦੇ ਤੇ ਗੱਲ ਕਰਾਂਗਾ, ਫਿਰ ਸਾਰੇ ਦੋਸਤ ਨਾਲ ਜੁੜ ਜਾਣਦੇ।
ਅਗਰ ਅਸੀਂ ਜਿਹੜੀ ਸਾਡੀ ਮਾਲੂਮਾ ਤਾਰੀਖ ਹੈ ਇਸ ਬਰਰੇ ਸਗੀਰ ਦੀ ਜਿਹੜੀ ਹੈ, ਅਗਰ ਅਸੀਂ ਉਹਨੂੰ ਸਾਹਮਣੇ ਰੱਖੀਏ ਤੇ ਜਿਹੜਾ ਨਹਿਰੀ ਨਿਜ਼ਾਮ ਹੈ ਸਾਡੇ ਜਿਹੜਾ ਇਹ ਬਹੁਤ ਬਾਅਦ ਦੇ ਵਿੱਚ ਆਇਆ। ਉਸ ਤੋਂ ਪਹਿਲੇ ਦੇਖਿਆ ਮੈਂ ਜਿਵੇਂ ਕਿਹਾ ਸੀ ਕਿ ਬਾਰਿਸ਼ਾਂ ਤੇ ਸਾਰਾ ਡਿਪੈਂਡ ਕੀਤਾ ਜਾਂਦਾ ਸੀ, ਚਾਹੇ ਉਹ ਬਰਾਨੀ ਇਲਾਕੇ ਹੋਣ ਜਾਂ ਮੈਦਾਨੀ ਇਲਾਕੇ ਹੋਣ, ਬਾਰਿਸ਼ ਤੇ ਹੀ ਦਾਰੋ ਮਦਾਰ ਸੀਗਾ ਸਾਰੀ ਚੀਜ਼ ਦਾ। ਉਸ ਤੋਂ ਇਲਾਵਾ ਦੂਸਰੀ ਚੀਜ਼ ਜਿਹੜੀ ਇਨਸਾਨੀ ਜ਼ਿਹਨ ਨੇ ਸੋਚੀ ਸੀ ਉਹ ਉਹਨਾਂ ਨੇ ਖੂਹ ਬਣਾਏ ਨੇ। ਤੁਹਾਡੇ ਸਾਰਿਆਂ ਦੇ ਇਹਨਾਂ ਦੇ ਵਿੱਚ ਹੈ ਕਿ ਟਿੰਨਾਂ ਵਾਲੇ ਖੂਹ ਬਣੇ, ਜਾਨਵਰਾਂ ਦੇ ਕੋਲੋਂ ਕੰਮ ਲਿਆ, ਖੂਹਾਂ ਦੇ ਵਿੱਚੋਂ ਪਾਣੀ ਜਿਹੜਾ ਉਹ ਖਿੱਚਿਆ ਗਿਆ, ਔਰ ਫਿਰ ਥੋੜੀ ਜਿਹੀ ਤਬਦੀਲੀ ਹੋਈ ਤੇ ਉਸ ਤੋਂ ਬਾਅਦ ਸਾਡੇ ਕੋਲੇ ਨਹਿਰੀ ਨਿਜ਼ਾਮ ਆ ਗਿਆ। ਇਹ ਜਿਹੜੀ ਅਗਰ ਅਸੀਂ 47 ਤੋਂ ਕੋਈ 50 ਵਰੇ ਪਹਿਲੇ ਅਗਰ ਅਸੀਂ ਦੇਖੀਏ, ਕੁਛ 12 ਜਿਹੜੀਆਂ ਸੀਗੀਆਂ ਉਹ 1885-90 ਦੇ ਵਿੱਚ ਆਬਾਦ ਹੋ ਗਈ, ਜਿਵੇਂ ਸੰਦਲਬਾਰ ਹੈ ਜਿਹਦੇ ਨਾਲ ਢਿੱਲੋਂ ਸਾਹਿਬ ਦਾ ਵੀ ਤਾਲੁਕ ਹੈ, ਉਸ ਬਾਰ ਦੇ ਨਾਲ ਸੰਦਲਬਾਰ ਜਿਹੜਾ ਸਾਡੇ ਇੱਥੇ ਲੈਲਪੁਰ ਦਾ ਇਲਾਕਾ ਹੈ, 12 ਜਿਸ ਵੇਲੇ ਆਬਾਦ ਹੋਈਆਂ। ਇਹ 12 ਆਬਾਦ ਕਰਨ ਦਾ ਮਕਸਦ ਹੀ ਇਹ ਸੀ ਕਿ ਅੰਗਰੇਜ਼ ਨੇ ਜਿਸ ਵੇਲੇ ਇੱਥੇ ਦੇਖਿਆ ਕਿ ਇਹ ਬੜਾ ਇੱਕ ਜ਼ਰਖੇਜ਼ ਇਲਾਕਾ ਵਾ ਔਰ ਇਸ ਜ਼ਰਖੇਜ਼ ਇਲਾਕੇ ਨੂੰ ਇੱਕ ਐਸਾ ਨਿਜ਼ਾਮ, ਨਹਿਰੀ ਨਿਜ਼ਾਮ ਦਿੱਤਾ ਜਾਵੇ ਤਾਂ ਕਿ ਜ਼ਿਆਦਾ ਇੱਥੇ ਫਸਲਾਂ ਹੋਣ। ਫਿਰ ਉਹਦਾ ਤਾਲੁਕ ਕੋਈ ਬਾਰਿਸ਼ ਦੇ ਨਾਲ ਨਹੀਂ ਰਿਹਾ, ਯਾਨੀ ਨਹਿਰ ਜਿਸ ਵੇਲੇ ਆ ਗਈ ਤੁਹਾਡੇ ਬੰਦਿਆਂ ਦੀ, ਜ਼ਿਮੀਂਦਾਰਾਂ ਦੀ 8 ਦਿਨੀ ਵਾਰੀ ਹੁੰਦੀ ਸੀ ਔਰ ਉਹਦੇ ਨਾਲ ਆਪਣੀਆਂ ਫਸਲਾਂ ਜਿਹੜੀਆਂ ਉਗਾਉਂਦਾ ਸੀਗਾ ਉਹ, ਔਰ ਫਸਲਾਂ ਹੋਣ ਲੱਗ ਪਈਆਂ। ਫਿਰ ਥੋੜਾ ਜਿਹਾ ਜ਼ਾਹਿਰ ਹੈ ਕਿ ਜਿਸ ਵੇਲੇ ਤੁਸੀਂ ਦੇਖੋ ਕਿ ਉਹ ਵਾਈ ਬੀਜੀ ਜਿਹੜੀ ਹੈ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ, ਕਿਉਂਕਿ ਬਲਦ ਨਾਲ ਜਿਹੜੀ ਹਲਾਂ ਦੇ ਨਾਲ ਵਾਈ ਬੀਜੀ ਜਿਹੜੀ ਕੀਤੀ ਜਾਂਦੀ ਸੀ ਉਹ ਜ਼ਿਆਦਾ ਨਹੀਂ ਸੀ ਤੁਸੀਂ ਕਰ ਸਕਦੇ, ਕਿਉਂਕਿ ਉਹ ਨਾ ਹੀ ਲੋਕ ਜਿਹੜਾ ਉਹ ਇੱਕ ਖਾਸ ਮੌਸਮ ਦੇ ਵਿੱਚ ਜਿਹਦੇ 'ਚ ਕੋਈ ਫਸਲ ਜਿਹੜੀ ਬੀਜਣੀ ਹੁੰਦੀ ਸੀ ਉਹ, ਕਿਉਂਕਿ ਉਹਦਾ ਟਾਈਮ ਬੜਾ ਘੱਟ ਹੁੰਦਾ ਸੀਗਾ। ਟਰੈਕਟਰ ਦੇ ਨਾਲ ਤਾਂ ਅੱਜ ਦੇਖੋ ਨਾ ਅਸੀਂ ਇੱਕ ਦਿਨ ਦੇ ਵਿੱਚ ਹੀ ਕਈ ਮੁਰੱਬੇ ਜਿਹੜੇ ਅਸੀਂ ਬੀਜ ਲੈਨੇ, ਫਸਲ ਬੀਜ ਲੈਨੇ। ਉਸ ਵੇਲੇ ਬਲਦਾਂ ਦੀਆਂ ਜੋਗਾਂ ਹੁੰਦੀਆਂ ਸੀ, ਉਹਦੇ ਨਾਲ ਹੀ ਵਾਈ ਬੀਜੀ ਜਿਹੜੀ ਕਰਨੀ ਹੁੰਦੀ ਸੀ। ਇਸ ਵਜ੍ਹਾ ਤੋਂ ਉਹ ਸਾਰੀ ਫਸਲ ਨਹੀਂ ਸੀ ਬੀਜਦਾ, ਕੁਝ ਜ਼ਮੀਨ ਜਿਹੜੀ ਛੱਡ ਦਿੰਦਾ ਸੀਗਾ, ਕੁਝ ਜ਼ਮੀਨ ਜਿਹੜੀ ਉਹਦੇ ਤੇ ਫਸਲ ਜਿਹੜੀ ਬੀਜੀ ਜਾਂਦੀ ਸੀ। ਫਿਰ ਤੁਸੀਂ ਇਹ ਦੇਖੋ ਕਿ ਜਿਸ ਵੇਲੇ ਮਸ਼ੀਨਰੀ ਜਿਹੜੀ ਆਈ ਹੈ, ਟਰੈਕਟਰ ਆਇਆ, ਫਿਰ ਉਹਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਪਈ ਹੈ। ਜਿਸ ਵੇਲੇ ਪਾਣੀ ਦੀ ਜ਼ਿਆਦਾ ਜ਼ਰੂਰਤ ਪਈ ਹੈ ਤੇ ਫਿਰ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ। ਔਰ ਤੁਸੀਂ ਦੇਖੋ ਕਿ ਪਹਿਲੇ ਜਿਹੜੇ ਟਿਊਬਵੈੱਲ ਸੀ ਉਹ ਇੰਜਣ ਦੇ ਉੱਤੇ ਚੱਲਦੇ ਹੁੰਦੇ ਸੀਗੇ, ਫਿਰ ਥੋੜੀ ਜਿਹੀ ਤਰੱਕੀ ਹੋਈ, ਬਿਜਲੀ ਆਈ ਤੇ ਬਿਜਲੀ ਦੇ ਨਾਲ ਫਿਰ ਟਿਊਬਵੈੱਲ ਜਿਹੜੇ ਆ ਉਹ ਚੱਲਣ ਲੱਗ ਪਏ। ਟਰੈਕਟਰ ਆ ਗਏ ਸੀ, ਟਰੈਕਟਰਾਂ ਦੇ ਨਾਲ ਜ਼ਿਆਦਾ ਇੱਕ ਵਾਈ ਬੀਜੀ ਜਿਹੜੀ ਹੋਣ ਲੱਗ ਪਈ। ਅੱਛਾ, ਫਿਰ ਪੈਦਾਵਾਰ ਨੂੰ ਵਧਾਉਣ ਵਾਸਤੇ ਪਹਿਲੇ ਤਾਂ ਸਾਡਾ ਇੱਕ ਰਵਾਇਤੀ ਤਰੀਕਾ ਹੁੰਦਾ ਸੀਗਾ ਕਿ ਸਬਜ਼ ਖਾਦ ਜਿਹਨੂੰ ਕਿਹਾ ਜਾਂਦਾ, ਹਰੀ ਖਾਦ ਜਿਹਨੂੰ ਗੋਬਰ ਵੀ ਅਸੀਂ ਕਹਿੰਦੇ ਹਾਂ, ਰੂੜੀ ਵੀ ਅਸੀਂ ਕਹਿੰਦੇ ਹਾਂ, ਉਹ ਪਾਈ ਜਾਂਦੀ ਸੀਗੀ। ਫਿਰ ਨਾਈਟ੍ਰੋਜਨੀ ਖਾਦਾਂ ਜਿਹੜੀਆਂ ਉਹ ਆ ਗਈਆਂ, ਮੁਖਤਲਿਫ ਖਾਦਾਂ ਆ ਗਈਆਂ, ਉਹਨਾਂ ਦੇ ਨਾਲ ਜਿਹੜੀ ਹੈ ਪੈਦਾਵਾਰ ਜਿਹੜੀ ਹੈ ਵਧਾਉਣ ਵਾਸਤੇ ਉਹ ਲੋਕਾਂ ਨੂੰ ਦੱਸਿਆ ਗਿਆ ਕਿ ਅੱਛਾ। ਫਿਰ ਇਸੇ ਤਰ੍ਹਾਂ ਹੀ ਬੀਜ ਜਿਹੜੇ ਨੇ ਪਹਿਲੇ ਜਿਹੜੇ ਸੀ ਉਹ ਘੱਟ ਪੈਦਾਵਾਰ ਵਾਲੇ ਬੀਜ ਸੀਗੇ, ਫਿਰ ਨਾਲ ਜਿਹੜੇ ਹੈ ਕੁਛ ਐਸੇ ਬੀਜ ਜਿਹੜੇ ਹੈ ਉਹ ਸਾਇੰਸ ਨੇ ਜਿਵੇਂ ਜਿਵੇਂ ਤਰੱਕੀ ਕੀਤੀ ਹੈ ਤੇ ਉਹ ਬੀਜ ਆ ਗਏ ਨੇ। ਅੱਜ ਕੱਲ੍ਹ ਜਿਹੜੇ ਨੇ ਹਾਈਬ੍ਰਿਡ ਬੀਜ ਨੇ ਸਾਡੇ ਕੋਲ, ਜਿਹੜੀ ਕਈ ਗੁਣਾ ਜਿਹੜੀ ਪੈਦਾਵਾਰ ਪੁਰਾਣੇ ਜ਼ਮਾਨਿਆਂ ਦੇ ਨਾਲੋਂ ਦੇ ਰਹੇ ਨੇ ਸਾਨੂੰ। ਅੱਛਾ, ਜਿਵੇਂ ਜਿਵੇਂ ਮਸ਼ੀਨ ਆਈ ਹੈ, ਮਸ਼ੀਨ ਆਉਣ ਦੇ ਨਾਲ ਫਿਰ ਇਹ ਹੋਇਆ ਕਿ ਬੰਦਿਆਂ ਦਾ ਕੰਮ ਜਿਹੜਾ ਘਟਦਾ ਗਿਆ। ਪਹਿਲੇ ਇਹ ਹੁੰਦਾ ਸੀਗਾ ਕਿ ਅਗਰ ਅਸੀਂ ਪੁਰਾਣੀ ਹਯਾਤੀ ਔਰ ਜ਼ਿੰਦਗੀ ਨੂੰ ਦੇਖੀਏ, ਜਿਹੜੇ ਲੋਕ ਸਾਡੇ ਨਾਲ ਮੌਜੂਦ ਨੇ, ਕਿ ਹਲਾਂ ਦੇ ਨਾਲ ਜਿਸ ਵੇਲੇ ਵਾਹੀ ਹੁੰਦੀ ਸੀ, ਬਲਦਾਂ ਦੇ ਨਾਲ ਵਾਹੀ ਹੁੰਦੀ ਸੀ, ਤੇ ਉਸ ਵੇਲੇ ਦੋ ਇਸਤਲਾਹਾਂ ਐਸੀਆਂ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਵੀੜੀ ਦੀ ਇਸਤਲਾਹ ਹੁੰਦੀ ਸੀ ਕਿ ਮੈਂ ਤੇਰੇ ਨਾਲ ਕੰਮ ਕਰਾਇਆ ਤੇ ਤੂੰ ਮੇਰੇ ਨਾਲ ਕਰਵਾਏਂਗਾ, ਇੱਕ ਦੂਸਰੇ ਦਾ ਹੱਥ ਜਿਹੜਾ ਬਣਾਉਂਦੇ ਹੁੰਦੇ ਸੀ। ਤੇ ਅਗਰ ਬਹੁਤ ਜ਼ਿਆਦਾ ਕੰਮ ਆ ਤੇ ਮੰਗ ਪਾਈ ਜਾਂਦੀ ਸੀ। ਮੰਗ ਇਹ ਹੁੰਦੀ ਸੀ ਕਿ ਇੱਕ ਮੇਲੇ ਦਾ ਸਮਾਂ ਹੁੰਦਾ ਸੀ, ਉਹ ਲੋਕਾਂ ਨੂੰ ਜਿਹੜਾ ਇਕੱਠਾ ਕਰ ਲਿਆ ਜਾਂਦਾ ਸੀਗਾ, ਔਰ ਇਕੱਠੇ ਕਰਕੇ ਉਹ ਆਪਣੀਆਂ ਜੋਗਾਂ ਵੀ ਲੈ ਆਉਂਦੇ ਸੀ ਤੇ ਉਹ ਗੀਤ ਵੀ ਗਾਉਂਦੇ ਸੀ ਤੇ ਅੱਛਾ ਉਹ ਹਲ ਵੀ ਪਾਉਂਦੇ ਸੀ ਤੇ ਉੱਥੇ ਨੱਚਣ ਗਾਉਣ ਵੀ ਹੁੰਦਾ ਸੀਗਾ। ਉਸ ਤੋਂ ਇਲਾਵਾ ਫਿਰ ਸਪੈਸ਼ਲ ਜਿਹੜੀ ਖੁਰਾਕ ਹੁੰਦੀ ਸੀ, ਮੈਨੂੰ ਯਾਦ ਹੈ ਕਿ ਅਮੂਮਨ ਜਿਹੜਾ ਜੀ ਘਿਓ ਸ਼ੱਕਰ ਜਿਹੜਾ ਉਹ ਦਿੱਤਾ ਜਾਂਦਾ ਸੀਗਾ। ਇਹ ਕਹਿ ਲਓ ਕਿ ਉਸ ਮਰਗੂਬ ਜਿਹੜੀ ਹੈ, ਪਸੰਦੀਦਾ ਜਿਹੜੀ ਹੈ ਉਸ ਦੌਰ ਦੀ ਜਿਹੜੀ ਗਜ਼ਾ ਹੁੰਦੀ ਸੀ। ਫਿਰ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਫਲਿਆਂ ਦਾ ਮੌਸਮ ਹੁੰਦਾ ਸੀਗਾ, ਤੇ ਫਲੇ ਕੀ ਹੁੰਦੇ ਸੀ, ਥ੍ਰੈਸ਼ਰਿੰਗ ਤੋਂ ਪਹਿਲਾਂ ਇੱਕ ਮੈਨੂਅਲ ਤਰੀਕਾ ਸੀਗਾ। ਭਰੀਆਂ ਕਣਕ ਦੀਆਂ ਇਕੱਠੀਆਂ ਕਰਕੇ ਇੱਕ ਛਾਪਾ ਲਿਆ ਜਾਂਦਾ ਸੀਗਾ ਇਹਦਾ ਪੇਰੀ ਦਾ, ਔਰ ਉਹਦੇ ਵਿੱਚ ਕਣਕ ਦੇ ਜਿਹੜੇ ਨਾੜ ਹੈ ਉਹ ਚਿਣ ਕੇ ਤੇ ਇੱਕ ਫਲਾ ਬਣਾਇਆ ਜਾਂਦਾ ਸੀ। ਅੱਗੇ ਉਹਦੇ ਢੱਗੇ ਜੋੜ ਕੇ ਭਰੀਆਂ ਜਿਹੜੀਆਂ ਖੋਲ ਕੇ
ਦਰਮਿਆਨ ਦੇ ਵਿੱਚ ਦਾਇਰਾ ਇੱਕ ਬਣਾ ਲਿਆ ਜਾਂਦਾ ਸੀ ਤੇ ਦਾਇਰੇ ਦੇ ਵਿੱਚ ਜਿਵੇਂ ਵੇਲਣੇ ਦੇ ਵਿੱਚ ਬਲਦ ਜਿਹੜੇ ਚੱਲਦੇ ਨੇ ਜਾਂ ਗੇਰ ਜਿਹੜਾ ਹੁੰਦਾ ਸੀ ਪੱਠੇ ਕੁੱਤਣ ਵਾਲਾ, ਜਿਵੇਂ ਉੱਥੇ ਬਲਦ ਚੱਲਦੇ ਨੇ, ਇਸੇ ਤਰ੍ਹਾਂ ਹੀ ਇਹਦੇ ਵਿੱਚ ਗੇੜੇ ਦੇ ਨਾਲ ਚੱਲਦੇ ਹੁੰਦੇ ਸੀ। ਔਰ ਭਰੀਆਂ ਜਿਹੜੀਆਂ ਖਿਲਾਰੀਆਂ ਜਾਂਦੀਆਂ ਸੀ, ਖਿਲਾਰਨ ਤੋਂ ਬਾਅਦ ਫਿਰ ਉਹਨੂੰ ਫੋਲ ਦਿੱਤੀ ਜਾਂਦੀ ਸੀ, ਫਿਰ ਉਹਨੂੰ ਬਰੀਕ ਕੀਤਾ ਜਾਂਦਾ ਸੀ, ਕਈ ਕਈ ਦਿਨ ਲੱਗ ਜਾਂਦੇ ਸੀ। ਫਿਰ ਅੱਛਾ ਹਵਾ ਨਹੀਂ ਦਾ ਸਰ, ਇੰਤਜ਼ਾਰ ਕੀਤਾ ਜਾਂਦਾ ਸੀ ਕਿ ਨਹੀਂ ਸਰ, ਹਵਾ ਸੌਰੀ ਤੁਹਾਨੂੰ ਜਿਸ ਵੇਲੇ ਵਿੱਚ ਹੀ ਜੀ ਜੀ ਇੰਟਰਪਟ ਕਰ ਰਿਹਾ। ਤੁਸੀਂ ਫਲੇ ਵੇਖੇ? ਜੀ ਜੀ ਮੈਂ ਵੀ ਦੇਖਿਆ ਜੀ, ਬਿਲਕੁਲ ਦੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਔਲਖ ਸਾਹਿਬ ਤੁਸੀਂ ਕਿਉਂਕਿ ਮੇਰੀ ਕੋਈ 52 ਕੁ ਸਾਲ ਹੋ, ਹਾਂਜੀ ਮੇਰੀ ਉਮਰ ਕੋਈ 52 ਕੁ ਸਾਲ ਹੈ ਜੀ। ਤੇ ਮੈਂ ਉਹ ਸਮਝ ਲਓ ਕਿ ਉਹ ਹਯਾਤੀ ਦੇਖੀ ਹੈ ਜਿਹੜੀ ਮੈਨੂਅਲ ਵੀ ਸੀ ਦੀ ਔਰ ਟਰੈਕਟਰ ਵੀ ਆ ਰਿਹਾ ਸੀਗਾ। ਯਾਨੀ ਮੇਰਾ ਨਹੀਂ ਸਮਝ ਲਓ ਕਿ ਨਹੀਂ ਦੋਵਾਂ ਜ਼ਿੰਦਗੀਆਂ ਦਾ ਜਿਹੜਾ ਜੀ ਅਸੀਂ ਜੀ ਮੈਂ ਨਹੀਂ ਵੇਖੀ ਉਹ ਫਲੇ, ਮੈਂ ਨਹੀਂ ਵੇਖੇ। ਤੇ ਔਲਖ ਸਾਹਿਬ ਨੂੰ ਹੂੰ ਪੁੱਛਿਆ, ਔਲਖ ਸਾਹਿਬ ਤੁਸੀਂ ਜੀ ਜੀ ਭਾਈ ਰਿਸ਼ਪਾਲ ਆਵਾਜ਼ ਆ ਰਹੀ ਤੁਹਾਨੂੰ? ਚਲੋ ਤੁਸੀਂ ਤੁਸੀਂ ਉਹਨਾਂ ਨਾਲ ਨਹੀਂ ਕਨੈਕਟ ਸਰ, ਕਰੋ, ਮੈਂ ਅੱਗੇ ਫਿਰ ਮਜ਼ੀਦ ਮੈਂ ਥੋੜਾ ਜਿਹਾ ਦੱਸਦਾ ਤੁਹਾਨੂੰ। ਅੱਛਾ ਮੇਰੀ ਸ਼ਾਇਦ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ, ਉਹਨਾਂ ਨੂੰ ਨਹੀਂ ਆ ਰਹੀ। ਤੁਸੀਂ ਨਹੀਂ ਸਭ ਪੁੱਛ ਲਿਓ ਜ਼ਰਾ। ਅੱਛਾ ਸਰ ਦਾ ਨਾਮ ਮੇਰੇ ਜ਼ਿਹਨ ਚੋਂ ਨਿਕਲ ਗਿਆ। ਰਿਸ਼ਪਾਲ ਔਲਖ। ਅਸਪਾਲ ਸਾਹਿਬ, ਹਾਂਜੀ ਤੁਹਾਡੇ ਕੋਲ ਪੁੱਛਾਂਗੇ ਕਿ ਤੁਸੀਂ ਪਹਿਲੇ ਤੇ ਇਹ ਦੱਸੋ ਕਿ ਤੁਹਾਡਾ ਜਿਹੜਾ ਤਾਲੁਕ ਹੈ ਪਿੰਡ ਦੇ ਨਾਲ ਹੈ ਜਾਂ ਸ਼ਹਿਰ ਦੇ ਨਾਲ ਹੈ? ਮੇਰਾ ਤਾਲੁਕ ਬਿਲਕੁਲ ਪਿੰਡ ਦੇ ਨਾਲ ਹੈ, ਬਿਲਕੁਲ ਠੇਠ ਪਿੰਡ ਦੇ ਨਾਲ ਹੈ। ਅੱਛਾ ਜਿਵੇਂ ਤੁਸੀਂ ਦੱਸਿਆ ਜੀ, ਮੈਂ ਇਹਨਾਂ ਤਬਦੀਲੀਆਂ ਦਾ ਜਾਮਨ ਆ। ਇਹਨਾਂ ਤਬਦੀਲੀਆਂ ਨੂੰ ਮੈਂ ਆਪਣੀ ਅੱਖਾਂ ਦੇ ਸਾਹਮਣੇ ਵਾਪਰਦਿਆਂ ਦੇਖਿਆ। ਮੈਂ ਖੂਹਾਂ ਦੀ ਖੇਤੀ ਦੇਖੀ ਹੈ, ਮੈਂ ਫਲਿਆਂ ਦੀ ਖੇਤੀ ਦੇਖੀ ਹੈ, ਮੈਂ ਥ੍ਰੈਸ਼ਰਾਂ ਦੀ ਖੇਤੀ ਦੇਖੀ ਹੈ, ਮੈਂ ਟਰੈਕਟਰਾਂ ਤੋਂ ਲੈ ਕੇ ਅੱਜ ਕੰਬਾਈਨਾਂ ਦੀ ਖੇਤੀ ਦੇਖੀ ਹੈ। ਮੈਨੂੰ ਉਹ ਘੜੀ ਯਾਦ ਹੈ ਜਦੋਂ ਸਾਡੇ ਘਰ ਪਹਿਲਾ ਟਿਊਬਵੈੱਲ ਲੱਗਾ ਸੀ। 1969 ਦੀ ਗੱਲ ਹੈ, ਸ਼ਾਇਦ ਮੈਂ 8-9 ਸਾਲ ਦਾ ਸੀ ਉਦੋਂ। ਪਾਣੀ ਬੜਾ ਉੱਤੇ ਸੀ। ਉਹਦੇ ਤੋਂ ਪਹਿਲਾਂ ਜਿਹੜੀ ਖੇਤੀ ਹੁੰਦੀ ਸੀ ਜੀ, ਉਹ ਕੁਝ ਏਕੜ ਤੁਸੀਂ ਖਰਬੂਜੇ ਬੀਜੇ ਨੇ, ਕੁਝ ਏਕੜ ਤੁਸੀਂ ਕਪਾਹ ਬੀਜੀ ਹੈ, ਕੁਝ ਮਤਲਬ ਇੱਕ ਮਲਟੀਪਲ ਖੇਤੀ ਸੀ। ਤੁਸੀਂ ਜ਼ਮੀਨ ਵਰਿਆਲ ਵੀ ਰੱਖਦੇ ਸੋ, ਮਤਲਬ ਕਣਕਾਂ ਵਾਸਤੇ ਨਾ ਕੋਈ ਜ਼ਮੀਨ ਖਾਲੀ ਰੱਖੀ ਹੁੰਦੀ ਸੀ, ਉਹ ਵਾਹ ਕੇ ਵਾਹ ਸੁਹਾਗ ਕੇ ਖਾਲੀ ਰੱਖੀ ਹੁੰਦੀ ਸੀ ਉਹ। ਹੁਣ ਤਾਂ ਖੈਰ ਇੱਕ ਇੰਚ ਵੀ ਖਾਲੀ ਨਹੀਂ ਗਈ ਹੁੰਦੀ, ਕਿਉਂਕਿ ਹੁਣ ਕਣਕ ਵੀ ਮਤਲਬ ਦੋ ਫਸਲਾਂ ਦਾ ਜਿਹੜਾ ਚੱਕਰ ਹੈ ਨਾ, ਸਾਡੇ ਵਾਲੇ ਪਾਸੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਤੁਹਾਡੇ ਵਾਲੇ ਪਾਸੇ ਮੈਨੂੰ ਅਜੇ ਪਤਾ ਨਹੀਂ। ਇੱਥੇ ਵੀ ਐਵੇਂ ਹੀ ਹੈ ਜੀ, ਇੱਥੇ ਵੀ ਐਵੇਂ। ਤੇ ਹੁਣ ਤਾਂ ਲੋਕ ਜਿਹੜਾ ਜੀ 3-3 ਫਸਲਾਂ ਵੀ ਲੈਂਦੇ ਨੇ ਸਾਲ 'ਚ। ਜਿਹੜਾ ਪਾਣੀ ਬਿਲਕੁਲ ਉੱਪਰ ਸੀ ਨਾ ਸਾਡੇ ਜੀ, ਅੱਜ ਉਹ ਪਾਣੀ 300 ਫੁੱਟ ਥੱਲੇ ਪਹੁੰਚ ਗਿਆ ਆਲਰੇਡੀ। ਡਾਰਕ ਜ਼ੋਨ ਹੋ ਗਏ ਨੇ ਸਾਰੇ ਸਾਡੇ ਪਾਸੇ। 5 ਦਰਿਆਵਾਂ ਦੀ ਧਰਤੀ ਜਿਹੜੀ ਹੈ ਧਰਿਆਈ ਮਰਨ ਡਈ ਹੈ ਇਸ ਵੇਲੇ। ਪਾਣੀ ਜ਼ਹਿਰੀ ਹੋ ਗਏ ਨੇ। ਪਰ ਖੈਰ ਖੇਤੀ ਜਿਹੜੀ ਸੀ ਜੀ, ਉਹ ਪਹਿਲਾਂ ਖੇਤੀ ਸੀ ਇੱਕ ਪਿੜਾਂ ਦੀ, ਫਲਿਆਂ ਦੀ, ਮਤਲਬ ਹੱਥੀਂ ਲੇਬਰ ਵਾਢੀ ਕਰਨ ਦੀ। ਮਤਲਬ ਤੁਸੀਂ ਜਦੋਂ ਜਿਹੜੀ ਤੁਸੀਂ ਮੰਗਾਂ ਦੀ ਗੱਲ ਕਰਦੇ, ਮੰਗ ਪਾਉਣੀ, ਮੈਂ ਉਹਦਾ ਹਿੱਸਾ ਰਿਹਾ ਵਾਂ। ਉਹ ਚਲਾਕੜੀ ਹੁੰਦੇ ਸਨ ਜਿਹੜੇ ਅੱਛਾ ਜਲੇਬੀਆਂ ਤਾਂ ਉਹ ਰਾਤ ਨੂੰ ਮਤਲਬ ਮੀਟ ਮੂਟ ਵੀ ਤੇ ਦਾਰੂ ਸਿੱਕਾ ਵੀ ਦਿੰਦੇ ਸਾਡੇ ਵਾਲੇ ਪਾਸੇ ਤਾਂ। ਖੈਰ ਫਿਰ ਭੂਆ ਨਾਨਕਿਆਂ ਦੇ ਪਿੰਡੋਂ ਵੀ ਮੰਗ 'ਚ ਹਿੱਸਾ ਲੈਣ ਲੋਕ ਆਉਂਦੇ ਸੀ ਜਿਹੜੇ ਨੇੜੇ ਤੇੜੇ ਹੁੰਦੇ ਸੀ। ਇੱਕ ਮੇਲੇ ਦਾ ਹੁੰਦਾ ਸੀ। ਇੱਕ ਹੋਰ ਬੜੀ ਵਧੀਆ ਗੱਲ ਹੁੰਦੀ ਸੀ, ਉਹਦਾ ਮੀਰ ਆਲਮ ਆਉਂਦੇ ਹੁੰਦੇ ਸਨ, ਜਿਹੜੇ ਮਰਾਸੀ ਜਿਹਨਾਂ ਨੂੰ ਸਾਡੇ ਵਾਲੇ ਪਾਸੇ ਕਹਿੰਦੇ ਨੇ। ਉਹਨਾਂ ਨੇ ਆ ਕੇ ਢੋਲ ਵਜਾਉਣਾ ਨਾਲ। ਉਹਨਾਂ ਨੇ ਫਿਰ ਉਹਨਾਂ ਨੂੰ ਜਦੋਂ ਕਣਕਾਂ ਕੱਢਣੀਆਂ ਰਿੜੀ ਦੇਣੀ, ਰਿੜੀ ਕਹਿੰਦੇ ਸਾਡੇ ਵਾਲੇ ਪਾਸੇ ਅਖੀਰ 'ਚ, ਤਾਂ ਜਾਂ ਉਹਨਾਂ ਨੂੰ ਕਣਕ ਵੱਢਦਿਆਂ ਬੋਦੀ ਛੱਡ ਦੇਣੀ, ਇੱਕ ਛੋਟਾ ਜਿਹਾ ਟੁਕੜਾ ਕਣਕ ਦਾ ਅਣਵੱਢਿਆ ਛੱਡ ਦੇਣਾ। ਉਹਨਾਂ ਨੂੰ ਭਰੀਆਂ ਲੈ ਕੇ ਜਾਣੇ। ਖੈਰ ਉਦੋਂ ਸੇਪ ਹੁੰਦੀਆਂ ਸਨ ਪਿੰਡਾਂ 'ਚ। ਤੁਹਾਡਾ ਲੁਹਾਰਾ ਤਖਾਣਾ ਸਾਰਾ ਕੰਮ ਜਿਹੜਾ ਉਹ ਸੇਪੀ ਕਰਦੇ ਸੀ। ਜਦੋਂ ਫਸਲ ਆਉਂਦੀ ਸੀ ਉਹਨਾਂ ਨੂੰ ਹਿੱਸਾ ਦਿੱਤਾ ਜਾਂਦਾ ਸੀ। ਅੱਛਾ ਜੀ, ਮੈਂ ਥੋੜੀ ਜਿਹੀ ਗੱਲ ਤੁਹਾਡੀ ਜਿਹੜੀ ਹੈ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਉਣਾ ਹੋਰ, ਕਿ ਤੁਸੀਂ ਇਹ ਜਿਵੇਂ ਕਿਹਾ ਕਿ ਢੋਲ ਵਾਲਾ ਹੁੰਦਾ ਸੀ ਤਾਂ ਕਣਕ ਦੇ ਵਿੱਚ, ਔਰ ਕਣਕਾਂ ਜਿਹੜੀਆਂ ਉਸ ਵੇਲੇ ਵੱਢੀਆਂ ਜਾਂਦੀਆਂ। ਅੱਛਾ, ਇੱਕ ਤਾਂ ਸਾਡੇ ਹਾਂ ਜਿਹੜਾ ਪੰਜਾਬ ਦਾ ਵਿਸਾਖੀ ਮੇਲਾ ਜਿਹੜਾ ਹੈ, ਉਹਦਾ ਤਾਲੁਕ ਹੀ ਕਣਕ ਦੇ ਨਾਲ ਹੈ। ਖੁਸ਼ੀ ਮਨਾਈ ਜਾਂਦੀ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਇਹ ਕਣਕ ਤੋਂ ਬਾਅਦ ਇਹ ਤਾਂ ਹੁਣ ਆ ਕੇ ਸਾਡੇ ਕੋਲ ਹੋਰ ਫਸਲਾਂ ਆ ਗਈਆਂ ਜਿਹਦੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ। ਉਸ ਵੇਲੇ ਮੇਨ ਜਿਹੜੀ ਕੋਈ ਫਸਲ ਹੁੰਦੀ ਸੀ ਉਹ ਕਣਕ ਸੀ। ਵਿਆਹ ਵੀ ਕਣਕ ਤੋਂ ਬਾਅਦ ਹੁੰਦੇ ਸੀ ਤੇ ਮੇਲੇ ਠੇਲੇ ਵੀ ਕਣਕ ਤੋਂ ਬਾਅਦ ਹੁੰਦੇ ਸੀ ਤੇ ਅੱਛਾ, ਜਿੰਨੇ ਵੀ ਹੈ ਲੁਹਾਰਾ ਤਰਖਾਣਾ ਸੇਪ ਵਾਲੇ ਜਿੰਨੇ ਵੀ ਲੋਕ ਸੀ ਤੇ ਉਹਨਾਂ ਨੂੰ ਕਣਕ ਤੇ ਹੀ ਉਹਨਾਂ ਦਾ ਹਿੱਸਾ ਜਿਹੜਾ ਦਿੱਤਾ ਸੀਗਾ, ਚਾਹੇ ਉਹ ਘੁਮਿਆਰ ਹੋਵੇ, ਮੋਚੀ ਹੋਵੇ ਜਾਂ ਜਿਹੜਾ ਵੀ। ਇੱਕ ਹੋਰ ਚੀਜ਼ ਸੀ ਜੀ, ਪਿੰਡ ਦੀ ਇਕਨੋਮੀ ਬੜੀ ਜੁੜੀ ਸੀ ਆਪਸ 'ਚ। ਸਾਰੇ ਲੋਕ ਜੁੜੇ ਸੀ, ਡਿਪੈਂਡ ਕਰਦੇ ਸੀ ਸਭ।
ਸੀਰੀ ਸਾਂਝੀ ਇੱਕ ਜੀ ਜੀ ਇੱਕ ਹੋਰ ਸੀ ਇੱਕ ਬਿਲਕੁਲ ਗੋ ਹੈਡ। ਪਤਾ ਨਹੀਂ ਇਹ ਤੁਹਾਡੇ ਵਾਲੇ ਹੈ ਸੀ ਜਾਂ ਨਹੀਂ ਸੀਦਾ। ਮੈਂ ਜਿਹੜਾ ਇੱਥੇ ਦੇਖਿਆ ਵਾ 47 ਦੀ ਵੰਡ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਤਕਰੀਬਨ ਕੋਈ ਜਿੰਨੀ ਦੇਰ ਤੱਕ ਥ੍ਰੈਸ਼ਰਾਂ ਨਹੀਂ ਆਈਆਂ ਫਲੇ ਸੀ ਤੇ ਉਦੋਂ ਤੱਕ ਮੈਂ ਦੇਖਿਆ ਕਿ ਤੇ ਨਾਲ ਕੋਈ ਬੰਦਾ ਇੱਕ ਅੱਧਾ ਐਸਾ ਹੁੰਦਾ ਸੀ ਪਿੰਡ ਚੋਂ ਜਿਹੜਾ ਕੱਲਾ ਨਾ ਜ਼ਿਆਦਾ ਤੋਂ ਜ਼ਿਆਦਾ ਕਣਕ ਵੱਢ ਕੇ ਦਿਖਾਉਂਦਾ ਸੀ ਲੋਕਾਂ ਨੂੰ। ਯਾਨੀ ਉਹ ਕਿੰਨੀ ਹੁੰਦੀ ਸੀ, ਇੱਕ ਕਿੱਲਾ ਉਹਨੇ ਕਹਿਣਾ ਜੀ ਵੱਢ ਦਿੱਤਾ ਫਲਾਣੇ ਨੇ। ਹਾਂਜੀ ਸੂਰਜ ਅੱਛਾ ਉਹਦੇ ਵਿੱਚੋਂ ਵੀ ਬਿਲਕੁਲ ਸੂਰਜ ਛਿਪਣ ਤੋਂ ਪਹਿਲੇ ਉਹਨੇ ਵੱਢਣਾ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਉਹਨੇ ਹਾਂ ਜਿਸ ਕਿੱਲਾ ਵੱਢ ਲੈਂਦਾ ਸੀਗਾ ਤੇ ਉਹ ਫਿਰ ਉਹਨੂੰ ਉਸੇ ਤਰ੍ਹਾਂ ਉਹਨੇ ਕੱਪੜਿਆਂ ਦੇ ਵਿੱਚ ਹੀ, ਉਹ ਕਾਲੇ ਹੋਏ ਹੁੰਦੇ ਸੀ ਮਿੱਟੀ ਲੱਗ ਕੇ, ਉਹਨਾਂ ਕੱਪੜਿਆਂ ਦੇ ਵਿੱਚ ਹੀ ਦਾਤੀ ਉਹਨੇ ਮੋਢੇ ਤੇ ਇਸ ਤਰ੍ਹਾਂ ਟੰਗੀ ਹੁੰਦੀ ਸੀ, ਗਲ ਦੇ ਵਿੱਚ ਉਹਦੇ ਹਾਰ ਪਾਇਆ ਹੁੰਦਾ ਸੀਗਾ, ਔਰ ਢੋਲ ਵਾਲਾ ਜਿਹੜਾ ਪੂਰੇ ਪਿੰਡ ਦੇ ਵਿੱਚ ਜਿਹੜਾ ਉਹਦਾ ਚੱਕਰ ਲਵਾਉਂਦਾ ਸੀਗਾ, ਔਰ ਸਾਰੇ ਲੋਕ ਜਿਹੜੇ ਆ ਵੱਧ ਕੇ ਉਹਦੇ ਨਾਲ ਸਲਾਮ ਲੈਂਦੇ ਸੀ ਤੇ ਔਰ ਉਹਨੂੰ ਮੁਬਾਰਕ ਦਿੰਦੇ ਸੀ ਜੀ। ਔਰ ਉਹ ਇੱਕ ਅੱਧਾ ਪਿੰਡ ਚੋਂ ਹੀ ਬੰਦਾ ਐਸਾ ਹੁੰਦਾ ਸੀ ਜਿਹੜਾ ਇਹੋ ਜਿਹਾ ਕੰਮ ਕਰਦਾ ਸੀ। ਤੁਸੀਂ ਇਹ ਵੇਲਾ ਦੇਖਿਆ? ਅੱਜ ਵੀ ਕਿਸੇ ਕਿਸੇ ਪਿੰਡ 'ਚ ਹੈਗੇ ਨੇ ਇਹੋ ਜਿਹੇ ਬੰਦੇ ਸਾਡੇ ਪੰਜਾਬ 'ਚ ਅੱਜ ਵੀ। ਮੈਂ ਇਸ ਵਾਰੀ ਵੀ ਅਖਬਾਰ 'ਚ ਪੜਿਆ ਕਿਸੇ ਬੰਦੇ ਨੇ 1 ਕਿੱਲਾ ਕਣਕ ਵੱਢੀ ਹੈ, 1 ਏਕੜ ਕਣਕ ਵੱਢੀ ਹੈ ਇਸ ਵਾਰੀ ਵੀ। ਸ਼ਾਇਦ ਅੰਮ੍ਰਿਤਸਰ ਡਿਸਟ੍ਰਿਕਟ ਦੀ ਗੱਲ ਸੀ ਉਹ ਤਾਂ। ਹਾਂਜੀ ਉਹ ਮਤਲਬ ਕਹਾਣੀਆਂ ਇੰਝ ਹੀ ਸਨ ਕਿ ਕਿਸੇ ਪਿੰਡ 'ਚ ਕਈਆਂ ਬੜੀਆਂ ਵਧੀਆ ਬਣਦੀਆਂ, ਕਿਤੇ ਖੁਰਪੇ ਰੰਬੇ ਬੜੇ ਵਧੀਆ ਬਣਦੇ, ਕਿਤੇ ਦਾਤਰੀਆਂ ਬੜੀਆਂ ਬਣਦੀਆਂ। ਪਿੰਡ ਵੀ ਮਸ਼ਹੂਰ ਸਨ ਇਹਨਾਂ ਗੱਲਾਂ ਲਈ। ਅੱਛਾ ਫਿਰ ਤੁਸੀਂ ਦੇਖੋ ਦਾਤਰੀਆਂ ਦੇ ਦੰਦੇ ਵੀ ਰੇਤੀ ਨਾਲ ਕੱਢੇ ਜਾਂਦੇ ਸੀ ਉਦੋਂ, ਮਸ਼ੀਨੀ ਦੰਦੇ ਨਹੀਂ ਸਨ ਹੁੰਦੇ। ਤਾਂ ਉਹ ਜਦੋਂ ਮੰਗ ਪਾਉਣੀ ਇੱਕ ਮਿਸਤਰੀ ਉੱਥੇ ਹੁੰਦਾ ਸੀ ਸਪੈਸ਼ਲ ਦੰਦੇ ਕੱਢਣ ਵਾਸਤੇ, 1 ਜਾਂ 2 ਜਾਂ 4 ਜਿੰਨੇ ਵੀ। ਅੱਛਾ ਉਹ ਲੱਕੜੀਆਂ ਵਾਂਗੂ ਉਹਦੀ ਵੀ ਪੂਰੀ ਮਤਲਬ ਮਦਦ ਹੁੰਦੀ ਸੀ। ਖੈਰ ਕਹਿਣ ਦਾ ਭਾਵ ਹੈ ਜੀ ਅਸੀਂ ਜਿੰਨੀ ਤਬਦੀਲੀਆਂ ਸਾਡੀ ਜਨਰੇਸ਼ਨ ਨੇ ਵੇਖੀਆਂ ਨੇ, ਮੇਰਾ ਨਹੀਂ ਖਿਆਲ ਅਗਲੀ ਜਨਰੇਸ਼ਨ ਨੇ ਇੰਨੀਆਂ ਤਬਦੀਲੀਆਂ ਨਹੀਂ ਵੇਖੇਗੀ। ਨਾਸਿਰ ਭਾਈ ਨੂੰ ਮੇਰੇ ਵੱਲੋਂ ਸਲਾਮ ਕਹਿਣਾ ਉਹਨਾਂ ਨੂੰ, ਕਿਉਂਕਿ ਮੈਂ ਭਾਈ ਜਾਨ ਮੈਂ ਬਿਜ਼ੀ ਰਿਹਾ ਬਹੁਤ। ਔਰ ਸਭ ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਨਾਸਿਰ ਭਾਈ, ਸੌਰੀ ਬਹੁਤ ਬਹੁਤ ਮਿਸ ਕਰਦਾ। ਹੁਣ ਨਹੀਂ ਪਹਿਲਾਂ ਤਾਂ ਨਾਰਾਜ਼ਗੀ ਤੁਹਾਡੇ ਨਾਲ ਹੈ ਵੀ ਹੁਣ ਤੁਹਾਡਾ ਪੱਖਾ ਵੇਖਣ ਨੂੰ ਨਹੀਂ ਲੱਭਦਾ। ਨਹੀਂ ਮੈਂ ਕੰਮ ਤੇ ਆ, ਤੁਸੀਂ ਦੇਖ ਸਕਦੇ ਹੋ ਕੰਮ ਤੇ ਟੀ-ਸ਼ਰਟ ਪਾਈ ਹੈ। ਕੰਮ ਤੇ ਬਹਿ ਕੇ ਰਾਬਤਾ ਕਰ ਬਹੁਤ ਸਾਰੇ ਦੋਸਤਾਂ ਨੇ ਕਿਹਾ ਤੁਸੀਂ ਪਰਸਨਲ ਮੈਸੇਜ ਕਰਕੇ ਪੁੱਛੋ ਵੀ ਔਲਖ ਸਾਹਿਬ ਕਿਉਂ ਨਹੀਂ ਆਉਂਦੇ, ਨਾਰਾਜ਼ ਨੇ, ਕੀ ਗੱਲ ਹੈ? ਨਹੀਂ ਕੰਮ ਖੁੱਲ ਗਿਆ ਜੀ। ਕੰਮ ਤੇ ਇੰਨੇ ਬਿਜ਼ੀ ਆ, 12 ਘੰਟੇ ਇਹਨਾਂ ਨੇ ਲਾਤੇ ਨੇ, ਬੰਦੇ ਕੁਝ ਵਿੱਚੋਂ ਨਿਕਲ ਗਏ ਨੇ। ਜਿੰਨੀ ਦੇਰ ਤੱਕ ਨਵੇਂ ਬੰਦੇ ਭਰਤੀ ਨਹੀਂ ਹੁੰਦੇ ਅਸੀਂ ਨਾ ਥੋੜਾ ਜਿਹਾ ਓਵਰ ਕੰਮ ਕਰ ਰਹੇ ਹਾਂ ਅੱਜ ਕੱਲ। ਚਲੋ ਠੀਕ ਹੈ ਜੀ, ਠੀਕ ਹੋ ਗਿਆ। ਮਿਲਾਂਗੇ ਤੁਹਾਨੂੰ ਜ਼ਰੂਰ, ਅਗਲੇ ਪ੍ਰੋਗਰਾਮ ਬਣ ਜਾਣਗੇ। ਕੋਵਿਡ ਲੰਘ ਜਾਂਦੇ ਮਾੜਾ ਜਿਹਾ ਹੋਰ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਲਾਮ ਐਂਡ ਈਦ ਮੁਬਾਰਕ ਜੀ। ਜੀ ਤਲਵੰਡੀ ਸਾਹਿਬ। ਸਤਿ ਸ਼੍ਰੀ ਅਕਾਲ ਹਾਂਜੀ ਪ੍ਰੋਫੈਸਰ ਸਾਹਿਬ, ਨਾਸਰ ਢਿੱਲੋਂ ਭਾਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਤਲਵੰਡੀ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ? ਬਸ ਜੀ ਬਹੁਤ ਵਧੀਆ, ਬਹੁਤ ਵਧੀਆ। ਅੱਜ ਬੜਾ ਵਧੀਆ ਮੌਜੂ ਚੁਣਿਆ ਤੁਸੀਂ, ਕਿਉਂਕਿ ਪਿੱਛੇ ਚੇਤੇ ਆਉਣ ਡਿਆ ਹੁਣ ਬਾਪੂ ਦੇ, ਜਿਵੇਂ ਨਾ ਆਪਾਂ ਸੁਹਾਗੀ ਤੇ ਬਹਿ ਕੇ ਝੂਟੇ ਆਟੇ ਲਈਦੇ ਸੀ। ਅੱਜ ਕੱਲ ਤਾਂ ਹੁਣ ਚੇਤਾ ਹੀ ਭੁੱਲ ਗਿਆ ਲੋਕਾਂ ਨੂੰ। ਮੈਂ ਵੀ ਪ੍ਰੋਫੈਸਰ ਸਾਹਿਬ ਦੇ ਦੌਰ ਤੋਂ ਦੇਖਿਆ ਸੁਹਾਗੇ ਦੇ ਵਿੱਚ ਜਿਹੜਾ ਛੋਟਾ ਨਿਆਣਾ ਹੁੰਦਾ ਸੀ ਭਲਾ ਕਿੱਥੇ ਭਾਈਦਾ ਸੀ ਉਹਨੂੰ ਸੁਹਾਗੇ ਤੇ? ਅਸੀਂ ਜੀ ਸੁਹਾਗੇ ਦੇ ਵਿੱਚ ਘਰ ਲੱਤਾਂ ਦੇ ਵਿੱਚ ਬਹਿਦਾ ਸੀ ਜੀ। ਹਾਂ ਲੱਤਾਂ ਦੇ ਵਿੱਚ। ਉਹ ਜਿਹੜਾ ਬਜ਼ੁਰਗ ਹੁੰਦਾ ਸੀ ਮੈਂ ਇਹ ਸਾਰਾ ਦੌਰ ਵੇਖਿਆ ਜੀ। ਮੈਂ ਚਾਹਣੀਆਂ ਕੀਤੀਆਂ ਸੀ, ਉਹ ਲੱਤਾਂ ਨੂੰ ਫੜ ਕੇ ਬਹਿ ਜਾਂਦਾ ਸੀ ਵਿਚਾਲੇ ਜਿਹੜਾ। ਮੈਂ ਖੁਦ ਇਹ ਦੌਰ ਸਾਰਾ ਵੇਖਿਆ ਜੀ। ਮੈਂ ਕਰਾਈ ਵੀ ਵਾਹੀ ਆ, ਹਲ ਵੀ ਵਾਹਿਆ। ਮੇਰੇ ਕੋਲ ਅਜੇ ਵੀ ਇੱਥੇ ਪਏ ਆ ਬਲਦਾਂ ਵਾਲੇ ਹਲ ਸਾਰੇ, ਪੰਜਾਲੀ ਸਾਰੇ ਸੰਦ ਮੇਰੇ ਕੋਲ ਹੈਗੇ ਆ ਜੀ। ਤੇ ਅਸੀਂ ਬਹੁਤ ਇਹਨਾਂ ਦੋਸਤਾਂ ਨੂੰ, ਕਈਆਂ ਦੋਸਤਾਂ ਨੂੰ ਪਤਾ ਨਹੀਂ ਹੋਣਾ, ਤੁਸੀਂ ਇਹ ਦੱਸੋ ਕਿ ਜਿਹੜੇ ਬਲਦਾਂ ਵਾਲਾ ਹਲ ਹੁੰਦਾ ਸੀਗਾ ਉਹਦੇ ਕਿਹੜੇ ਹਿੱਸੇ ਹੁੰਦੇ ਸੀ, ਉਹ ਜ਼ਰਾ ਦੋਸਤਾਂ ਨੂੰ ਦੱਸ ਦਿਓ। ਉਹਦੇ ਬਲਦਾਂ ਵਾਲੇ ਹਲ ਦੇ ਜੀ ਇੱਕ ਤਾਂ ਬੇਲ ਹੁੰਦੀ ਸੀ ਜਿਹੜੀ ਆਪਾਂ ਲੰਮਾ ਇੱਕ ਡਾਂਗ ਵਾਂਗੂ ਕਹਿ ਦਿੰਦੇ ਆ ਉਹਨੂੰ। ਹਾਂਜੀ ਹਾਂਜੀ ਬੇਲ ਹੁੰਦੀ ਸੀ, ਬੇਲ ਹੁੰਦੀ ਸੀ। ਹਾਂਜੀ ਇੱਕ ਜਿਹੜਾ ਪਹਿਲੇ ਲੱਕੜ ਦੇ ਹਲ ਸੀਗੇ ਜਿਹੜੇ ਤੁਹਾਡੇ ਟਾਈਮ ਤੇ, ਉਹ ਚੋਬ ਵਾਲੇ ਹਲ ਹੁੰਦੇ ਸੀ ਜੀ। ਜਿਹੜਾ ਉਹਦਾ ਥੱਲੇ ਵਾਲਾ ਫਾਲਾ ਹੁੰਦਾ ਸੀ, ਉਹਦੇ ਸਿਰੇ ਦੇ ਉੱਤੇ ਲੋਹੇ ਦਾ ਨਿਕਲ ਲੱਗਾ ਹੁੰਦਾ ਸੀ, ਬਾਕੀ ਸਾਰਾ ਉਹ ਲੱਕੜ ਦਾ ਹੁੰਦਾ ਸੀ। ਉਹਨੂੰ ਆਪਾਂ ਚੋ ਕਹਿ ਦਈਦਾ ਸੀਗਾ ਜੀ। ਤੇ ਉਹ ਤੋਂ ਪਿੱਛੇ ਹਾਂ ਚੋ ਕਹਿ ਦਈਦਾ ਸੀ, ਸਾਡੇ ਇੱਧਰ ਚੋ ਕਹਿ ਦਈਦਾ ਸੀ। ਉਹਦੇ ਉੱਪਰ ਜਿਹੜਾ ਉੱਪਰ ਨੂੰ ਡੰਡਾ ਜਾਂਦਾ ਸੀ, ਉਹਨੂੰ ਅਸੀਂ ਮਤਲਬ ਪਿੱਛੇ ਜਿਹੜਾ ਆਪਾਂ ਹੱਥਾਂ ਫੜਦੇ ਹਾਂ ਜਿਹਦੇ ਨਾਲ ਆਪਾਂ ਹਲ ਸੰਭਾਲ ਕੇ ਰੱਖਣਾ ਜੀ, ਉਹਨੂੰ ਕਹਿ ਦਈਦਾ ਸੀ ਹਲ ਸੰਭਾਲਣ ਵਾਸਤੇ। ਤੇ ਅੱਗੇ ਜਿਹੜੇ ਦੋ ਆਪਣੇ ਬਲਦ ਜੋਏ ਜਾਂਦੇ ਸੀ, ਉਹਦੇ ਅੱਗੇ ਪੰਜਾਲੀ ਹੁੰਦੀ ਸੀ। ਪੰਜਾਲੀ ਦੇ ਵਿੱਚ ਇੱਕ ਆਪਾਂ ਨਾਣ ਪਾਇਆ ਜਾਂਦਾ ਸੀ,
ਉਹਦੇ ਨਾਲ ਉਹ ਜਿਹੜੀ ਆਪਣੀ ਬੇਲਾ ਸੀ, ਬੇਲਾ ਦੇ ਵਿੱਚ ਨਾ ਛੇਕ ਕੱਢੇ ਹੁੰਦੇ ਸੀ ਜੀ, 3 ਛੇਦ ਹੁੰਦੇ ਸੀ, 3 ਹੁੰਦੇ ਸੀ, ਉਹ ਕਿੱਲੀ ਉਹਦੇ ਚੜਾ ਦੇਈ ਸੀ। ਹਾਂ, ਛੋਟਾ ਲੰਮਾ ਕਿੱਲੀ ਉਹਦੇ ਚੜਾ ਦੇਈ ਸੀ। ਅੱਛਾ ਇਹ ਦੱਸੋ ਕਿ ਪਜਾਲੀ ਦੇ ਵਿੱਚ ਬਲਦਾਂ ਨੂੰ ਲੌਕ ਕਰਨ ਵਾਸਤੇ ਇੱਕ ਚੀਜ਼ ਪਾਈ ਜਾਂਦੀ ਸੀ, ਉਹਦਾ ਕੀ ਨਾਂ ਸੀ? ਇਹ ਜਿਹੜੀ ਉਹਨੂੰ ਆਪਾਂ ਜੋਤ ਕਹਿ ਦਈਦਾ ਜੀ। ਨਹੀਂ, ਲੌਕ ਕਰਨ ਵਾਸਤੇ, ਲੌਕ ਅਰਲੀ ਕਹੀਦਾ ਜੀ, ਅਰਲੀ ਦੇ ਨਾਲ ਜੋਤ ਵੀ ਪਾ ਦਈਦੀ ਸੀ, ਕਿਉਂਕਿ ਕਈ ਵਾਰ ਕੋਈ ਢੱਗਾ ਜ਼ਿਆਦਾ ਅਲੜ ਹੁੰਦਾ ਸੀ ਨਾ, ਤੇ ਉਹ ਫਿਰ ਉਹ ਅਰਲੀ ਨੂੰ ਐ ਚੁੱਕ ਕੇ ਤੇ ਵਿੱਚੋਂ ਨਿਕਲ ਜਾਂਦਾ ਸੀਗਾ, ਉਹਦੇ ਉੱਤੋਂ ਦੀ ਜੋਤ ਵੀ ਪਾ ਦਈਦੀ ਸੀ। ਮੇਰਾ ਖਿਆਲ ਹੈ ਹੁਣ ਸਾਡੇ ਦੋਸਤ ਇਹ ਨਾ ਸਮਝਣ ਕਿ ਅਰਲੀ ਐਂਡ ਦਾ ਮਾਰਨਿੰਗ ਵੀ ਇੱਥੋਂ ਹੀ ਨਿਕਲਿਆ। ਹੋ ਸਕਦਾ ਜੀ, ਹੋ ਸਕਦਾ। ਹੁਣ ਅੱਜ ਕੱਲ ਤਾਂ ਉਹ ਵੀ ਸਮੇਂ ਨਹੀਂ ਰਹੇ ਜੀ, ਜਦੋਂ ਗੱਡੇ ਦੇ ਉੱਤੇ ਬਾਹੂ ਤੇ ਬਹਿ ਕੇ ਆਈਦਾ ਸੀਗਾ, ਪਿੱਛੋਂ ਬਲਦ ਜੋ ਦੇਣੇ ਬਜ਼ੁਰਗਾਂ ਨੇ, ਬਾਹੂ ਤੇ ਪਾ ਦੇਣਾ। ਬਾਹੂ ਦਾ ਨਹੀਂ ਪਤਾ ਲੋਕਾਂ ਨੂੰ ਅੱਜ ਕੱਲ, ਜਿਹੜਾ ਮਤਲਬ ਜਿਹਦੇ ਵਿੱਚ ਬਲਦ ਜੋਈਦੇ ਸੀ ਨਾ ਆਪਾਂ, ਗੱਡੇ ਦੇ ਫਰੰਟ ਜਿਹੜੀ ਆਪਾਂ ਟਰਾਲੀ ਜੋੜਦੇ ਆ, ਜਿਵੇਂ ਹੋਕਿਆ, ਹੁੱਕ ਵਾਲੀ ਜਗ੍ਹਾ ਨੂੰ ਬਾਹੂ ਕਿਹਾ ਜਾਂਦਾ ਹੁੰਦਾ ਸੀ, ਵੀ ਬਾਹੂ ਤੇ ਬਹਿ ਜਾਓ, ਬਾਹੂ ਤੇ ਬਹਿ ਕੇ ਤੇ ਉੱਤੇ ਰਮਾਨ ਨਾਲ ਤੱਤਾ ਪੈ। ਔਰ ਇੱਕ ਅੱਜ ਕੱਲ ਇਹ ਵੀ ਨਹੀਂ ਕਿਸੇ ਨੂੰ ਪਤਾ ਹੋਣਾ ਵੀ ਤੱਤਾ ਤੇ ਪੈਰ ਦਾ ਮਤਲਬ ਕੀ ਹੈ। ਤੱਤਾ ਕਰਨਾ ਹੁੰਦਾ ਜੀ ਥੱਲੇ ਵਾਲੇ ਬਲਦ ਨੂੰ ਉੱਪਰ ਚੁੱਕਣ ਵਾਸਤੇ। ਔਰ ਬ੍ਰੇਕ ਮੂੰਹ ਦੇ, ਬ੍ਰੇਕ ਜਿਹੜੀ ਹੈ ਬ੍ਰੇਕ ਮੂੰਹ ਦੇ ਨਾਲ ਲਾਈ ਜਾਂਦੀ ਸੀ, ਤੁਹਾਨੂੰ ਪਤਾ ਹੈ? ਹਾਂ, ਰੋਕਿਆ ਜਾਂਦਾ ਸੀ ਬਲਦ ਨੂੰ। ਦੇਖੋ ਤੁਹਾਡੀ ਬ੍ਰੇਕ ਨਾ ਖਰਾਬ ਹੋ ਜਾਏ ਕਿਤੇ। ਨਹੀਂ ਆਪਾਂ ਇਸੇ ਕਰਕੇ ਪਿੱਛੇ ਦੁੱਧ ਵਾਲਾ ਟੈਂਕਰ ਰੱਖਿਆ, ਇਹ ਤੋਂ ਗਲਾਸ ਭਰ ਕੇ ਪੀ ਲੈਣਾ ਆਪਾਂ। ਢਿੱਲੋਂ ਸਾਹਿਬ ਮੋੜਨ ਵਾਸਤੇ ਨਾ ਜਿਹੜਾ ਉੱਪਰ ਵਾਲੇ ਬਲਦ ਨੂੰ ਪ੍ਰੋਫੈਸਰ ਸਾਹਿਬ ਕਿਹਾ ਜਾਂਦਾ ਹੁੰਦਾ ਪੈਰ 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 ਪੈਰ, ਤੇ ਥੱਲੇ ਵਾਲੇ ਨੂੰ ਜੇ ਹਾਂਜੀ ਜੇ ਥੱਲੇ ਵਾਲੇ ਨੂੰ ਉੱਪਰ ਚੱਕਣਾ ਤੇ ਉਹਨੂੰ ਕਹਿੰਦਾ ਤੱਤ ਤਾਂ ਹੋ ਜਾ। ਬਿਲਕੁਲ। ਅੱਛਾ, ਸਾਡੇ ਨਾ ਇੱਕ ਹੋਰ ਗੱਲ ਮੈਂ ਮਤਲਬ ਦੱਸਾਂ ਤਲਵੰਡੀ ਸਾਹਿਬ, ਹਾਂਜੀ ਸਾਡੇ ਨਾ ਇੱਕ ਨਾਲ ਦਾ ਪਿੰਡ ਉੱਥੇ ਹੁਸ਼ਿਆਰਪੁਰੀ, ਉਹਨੇ ਹੁਸ਼ਿਆਰਪੁਰੀਆਂ ਦੀ ਤੇ ਅੰਮ੍ਰਿਤਸਰੀਆਂ ਦੀ ਬੋਲੀ ਵੱਖਰੀ ਹੈ, ਉਹ ਮੈਨੂੰ ਬੜਾ ਯਾਦ ਹੈ। ਉਹ ਸਾਡੇ ਨਾ ਬਜ਼ੁਰਗਾਂ ਆਖਣਾ ਇਹ ਕੀ ਯਾਰ, ਸਾਡੇ ਕਹਿੰਦੇ ਨਾ ਠਾਂ ਮਾਰ ਉਹ ਤਾਂ ਮਾਰ, ਉਹਨਾਂ ਕਹਿਣਾ ਠਾਂ। ਉਦੋਂ ਦਾ ਹੀ ਪਤਾ ਵੀ ਉਹਨਾਂ ਆਖਣਾ ਵੀ ਹੁਸ਼ਿਆਰਪੁਰੀ ਐਵੇਂ ਬੋਲਦੇ, ਵੀ ਉਦੋਂ ਦਾ ਹੀ ਪਤਾ ਵੀ ਢੰਗਿਆਂ ਨੂੰ ਵੀ ਕਹਿਣਾ ਤਾਂ ਮਾਰ ਤਾਂ ਉਹ ਠਾਂ, ਵੀ ਉਹਨਾਂ ਦੀ ਬੋਲੀ ਦਾ ਤਾਂ ਮਰ ਕਈ ਵਾਰ ਨਾ ਜਦੋਂ ਆਪਾਂ ਮੋਹਦਿਆਂ ਵੀ ਤੱਕ ਦੇਈਦਾ ਬਲਦ ਨੂੰ, ਤਾਂ ਮਰ ਤੈਨੂੰ ਗੜੀ ਨਿਕਲੇ। ਉਹਦੇ ਚ ਢਿੱਲੋਂ ਸਾਹਿਬ ਇੱਕ ਹੋਰ ਵੀ ਹੈ ਨਾ, ਇੱਕ ਜਿਹੜਾ ਇੱਕ ਕਹਿ ਲੋ ਕਿ ਜਿਹੜਾ ਉਹਨੂੰ ਹੱਕਣ ਵਾਸਤੇ ਉਹਨੂੰ ਪ੍ਰੈਣੀ ਕਹਿੰਦੇ ਸੀ। ਪ੍ਰਾਣੀ ਦੇ ਨਾਲ ਛਾਂਟਾ ਵੀ ਹੁੰਦਾ ਸੀ ਉਹਦੇ ਵਿੱਚ ਨਾ, ਅੱਗੇ ਆਰ ਵੀ ਲੱਗੀ ਹੁੰਦੀ ਸੀ ਮੇਖ ਅੱਗੇ। ਹਾਂਜੀ ਹਾਂ, ਉਹ ਸਾਡੇ ਵੱਲ ਬਹੁਤ ਘੱਟ ਲਾਈ ਜਾਂਦੀ ਸੀ, ਸਾਡੇ ਵੱਲੋਂ ਘੱਟ ਲਾਉਂਦੇ ਸੀ, ਕਿਉਂਕਿ ਅਸੀਂ ਥੋੜਾ ਜਿਹਾ ਹਾਂਜੀ ਧਰਮੀ ਇਤਬਾਰ ਦੇ ਨਾਲ ਤੁਹਾਡਾ ਇੱਜ਼ਤ ਸੀ ਉਹਦੀ, ਇਸ ਵਜ੍ਹਾ ਤੋਂ ਸੀ। ਜੀ ਆਂਦੇ ਵੀ ਜਿਹੜੀ ਗਲਤੀ ਕਰਦਾ ਉਹਨੂੰ ਅਰਲੀ ਫਿਰਦੀ। ਢਿੱਲੋਂ ਸਾਹਿਬ ਕਹਿ ਰਹੇ ਕੁਝ ਜੀ, ਆਂਦੇ ਵੀ ਜਿਹੜਾ ਗਲਤੀ ਕਰਦਾ ਉਹਨੂੰ ਅਰਲੀ ਫਿਰਦੀ ਹੁੰਦੀ। ਹਾਂਜੀ ਉਹ ਫਿਰ ਕਈ ਵਾਰ ਬਾਪੂ ਉੱਥੇ ਕੱਢ ਕੇ ਫੇਰ ਦਿੰਦਾ ਹੁੰਦਾ ਸੀ, ਤੇ ਕੋਈ ਦੋ ਰਾਇਆਂ ਨਹੀਂ ਗਿਆ। ਔਰ ਬਕਾਇਦਾ ਪ੍ਰੋਫੈਸਰ ਸਾਹਿਬ ਇਹ ਨਾ ਇੱਕ ਅਸੂਲ ਹੁੰਦਾ ਸੀ ਵੀ ਜਦੋਂ ਕਿਸੇ ਸਵਾਣੀ ਨੇ ਪ੍ਰਸ਼ਾਦਾ ਲੈ ਕੇ ਜਾਣਾ, ਉਹ ਬਲਦਾਂ ਵਾਸਤੇ 2 ਪ੍ਰਸ਼ਾਦੇ ਉਹਨਾਂ ਨੂੰ ਛਕਾਏ ਜਾਂਦੇ ਸੀ ਉੱਥੇ, ਕਿਉਂਕਿ ਉਹ ਪੁੱਤਾਂ ਵਾਂਗੂ ਰੱਖੇ ਜਾਂਦੇ ਸੀ। ਅਸੀਂ ਬਕਾਇਦਾ ਉਹਨਾਂ ਨੂੰ ਘਿਓ। ਹਾਂਜੀ ਕੀ ਕਹਿੰਦੇ ਨੇ ਨਦੀਮ ਜੀ, ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ। ਹਾਂਜੀ, ਮੈਂ ਦਿੱਲੀ ਤੋਂ ਆ ਤੇ ਇੱਕ ਵਿਸਾਖੀ ਵਾਲੇ ਦਿਨ ਬਾਗੀ ਪਾਈ ਜਾਂਦੀ ਸੀ, ਜਰਾ ਉਹਦੇ ਬਾਰੇ ਰੋਸ਼ਨੀ ਪਾ ਦਿਓਗੇ ਕਿ ਕੀ ਚੀਜ਼ ਸੀ ਉਹ? ਇੱਕ ਖੇਡ ਹੁੰਦੀ ਸੀ, ਮੇਰੇ ਫਾਦਰ ਦੱਸਦੇ ਸਨ, ਬਾਗੀ ਉਹ ਢੋਲ ਦੇ ਨਾਲ ਕਹਿੰਦੇ ਨੇ ਬਾਗੀ ਬਾਗ ਤੜਾਗੀ ਹੋਏ, ਬਾਗੀ ਬਾਗ ਤੜਾਗੀ ਹੋਏ। ਇਹ ਕੋਈ ਇੱਕ ਉਹਨਾਂ ਦਾ ਸੀ ਵਿਸਾਖੀ ਵਾਲੇ ਦਿਨ ਦਾ ਹੀ, ਜਿਸ ਵੇਲੇ ਕਣਕਾਂ ਕੱਟਦੀਆਂ ਸਨ ਉਸ ਵੇਲੇ। ਕਿਆ ਇਸ ਬਾਰੇ ਕੁਝ ਇਲਮ ਹੈ? ਹਾਂਜੀ, ਵਿਸਾਖੀ ਇੱਕ ਤਾਂ ਸਾਡਾ ਦੇਸੀ ਮਹੀਨਿਆਂ ਦਾ ਦੇਸੀ ਜਿਹੜਾ ਸਾਲ ਹੈ ਉਹਦਾ ਸ਼ੁਰੂ ਹੁੰਦਾ ਵਿਸਾਖ ਤੋਂ, ਪਹਿਲੀ ਵਿਸਾਖ। ਬਿਲਕੁਲ ਠੀਕ। ਔਰ ਅੰਗਰੇਜ਼ੀ ਮਹੀਨਾ, ਬਿਲਕੁਲ ਠੀਕ ਹੈ, ਅੰਗਰੇਜ਼ੀ ਮਹੀਨਾ ਜਿਹੜਾ ਇਹ 13 ਅਪ੍ਰੈਲ ਨੂੰ ਬਣਦਾ ਹੈ, ਪਹਿਲੀ ਵਿਸਾਖ ਜਿਹੜੀ ਬਣਦੀ ਹੈ। ਔਰ ਇਸ ਵਿਸਾਖੀ ਦਾ ਤੁਸੀਂ ਦੇਖੋ ਕਿ ਇਹਦਾ ਤਾਲੁਕ ਜਿਹੜਾ ਕਿਸੇ ਮੌਸਮ ਦੇ ਨਾਲ ਨਹੀਂ ਦਾ। ਉਸ ਤਰ੍ਹਾਂ ਤੁਸੀਂ ਈਰਾਨ ਦੇ ਵਿੱਚ ਦੇਖ ਲਓ, ਨੌ ਬਹਾਰ ਦਾ ਮੌਸਮ ਹੈ। ਹਾਂਜੀ, ਇਹਦਾ ਵਾਢੀ ਦੇ ਨਾਲ ਹੈ।
ਕਿਉਂਕਿ ਸਾਡਾ ਜਿਹੜਾ ਸੀ ਨਾ ਸਮਾਜ ਹਾਂ। ਸੀ ਦਾ ਜਿਹੜਾ ਸਾਡਾ ਜਿਹੜਾ ਬਰੇ ਸਗੀਰ ਦੇ ਲੋਕ ਸੀ, ਖਾਸ ਕਰ ਪੰਜਾਬ ਦੇ ਲੋਕ ਸੀ ਜਿਹੜੇ, ਹਾਂ ਕਿਉਂਕਿ ਜ਼ਿਮੀਂਦਾਰ ਸੀ ਦੇ ਸਾਰੇ, ਔਰ ਇਹਨਾਂ ਵਾਸਤੇ ਖੁਸ਼ੀ ਹਮ। ਇਹ ਹੁੰਦੀ ਸੀ, ਸਭ ਤੋਂ ਵੱਡੀ ਖੁਸ਼ੀ ਦਾਣੇ ਸੀ ਦੇ, ਔਰ ਦਾਣਿਆਂ ਦੇ ਨਾਲ ਤਾਲੁਕ ਸੀ ਦਾ ਪੂਰੀ ਹਯਾਤੀ ਦਾ, ਜ਼ਿੰਦਗੀ ਦਾ। ਤੁਸੀਂ ਵਿਆਹ ਸ਼ਾਦੀਆਂ ਵੀ ਦਾਣਿਆਂ ਤੋਂ ਬਾਅਦ ਕਰਨੀਆਂ, ਮੇਲੇ ਠੇਲੇ ਵੀ ਹਾਂ ਇਹ ਤੋਂ ਬਾਅਦ ਹੁੰਦੇ ਨੇ। ਬਿਲਕੁਲ। ਅੱਛਾ, ਇੱਕ ਖੁਸ਼ੀ ਜਿਹੜੀ ਆ ਉਹ ਮਨਾਈ ਜਾਂਦੀ ਸੀ। ਲੜਾਈ ਵੀ ਮਿਥ ਲੈਣੀ ਲਾਡੀ ਤੋਂ ਬਾਅਦ ਨਾ, ਦਾਣੇ ਆਉਣਗੇ। ਬਿਲਕੁਲ ਬਿਲकुल अरे ढिल्लों जी अगर पंजाबी है तो लाई क्यों नहीं होएगी? नहीं नदीम साहब, मैं पूछना चाह रहा हूं कुछ बागी बाग तलाकी के बारे कुछ पता है क्या? ਇਹਦਾ ਮੈਨੂੰ ਸਿਰਫ ਇੰਨਾ ਕੁ ਹੈ ਇਲਮ ਹੈ ਕਿ ਇਹ ਖੁਸ਼ੀ ਸੀ ਦੀ, ਨੱਚਣ ਗਾਉਣ ਸੀ ਦਾ, ਇਹਦੇ ਵਿੱਚ ਭੰਗੜਾ ਇਹਦੇ ਵਿੱਚ ਪਾਇਆ ਜਾਂਦਾ ਸੀ, ਔਰ ਪੂਰੇ ਖੁਸ਼ੀ ਦੇ ਜਿਹੜੇ ਗੀਤ ਹੈ ਜਿਹੜੇ ਇਹ ਗਾਏ ਜਾਂਦੇ ਸੀ। ਬਿਲਕੁਲ ਰਾਈਟ ਠੀਕ ਠੀਕ। ਔਰ ਅਕਸਰ ਜਿਹੜੇ ਨੇ ਵਿਸਾਖੀ ਤੇ ਮੇਲੇ ਵੀ। ਜੀ ਜੀ ਮਿਹਰਬਾਨੀ। ओके नासिर जी, मेरा नहीं पूछना था बस खाली। ओके जी। ਅੱਛਾ, ਥੋੜੀ ਜੀ ਮੈਂ ਗੱਲ ਨੂੰ ਅਗਰ ਅੱਗੇ ਵਧਾਵਾਂ ਢਿੱਲੋਂ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ। ਅੱਛਾ, ਇਹ ਇੱਕ ਤਾਂ ਇਹ ਸਾਡੀਆਂ ਨਾ ਇਹ ਜਿਹੜੀਆਂ YBG ਦੇ ਤਰੀਕੇ ਹਜੇ ਅਸੀਂ ਉਹਨਾਂ ਤੇ ਫੋਕਸ ਕਰਦੇ ਹਾਂ। ਅੱਛਾ, ਕੁਛ ਔਜ਼ਾਰ ਸੀ ਦੇ ਜਿਹੜੇ YBG ਦੇ ਨਾਲ ਜਿਨ੍ਹਾਂ ਦਾ ਤਾਲੁਕ ਸੀਗਾ। ਇੱਕ ਤਾਂ ਹਲਾਂ ਦਾ ਅਸੀਂ ਜ਼ਿਕਰ ਕੀਤਾ। ਅੱਛਾ, ਇੱਕ ਔਜ਼ਾਰ ਹੋਰ ਵੀ ਸੀ ਦੇ ਜਿਹਦੇ ਵਿੱਚ ਤਰਫਾਲੀ ਜਿਹੜੀ ਹੁੰਦੀ ਸੀ ਦੀ, ਤਰਫਾਲੀ ਜਿਹੜੀ ਹੈ ਉਹ 3 ਰੰਬੀਆਂ ਹੁੰਦੀਆਂ ਸੀਗੀਆਂ ਅਮੂਮਨ, ਜਿਹੜਾ ਇਹ ਕਪਾਹ ਦੇ ਵਿੱਚ ਇਹਨੂੰ ਫੇਰਿਆ ਜਾਂਦਾ ਸੀਗਾ। ਅੱਛਾ, ਫਿਰ ਇੱਕ ਕਹਿ ਲਓ ਕਿ ਉਲਟਾਵਾਂ ਹਲ ਇੱਕ ਹੁੰਦਾ ਸੀਗਾ। ਉਲਟਾਵਾਂ ਹਲ ਉਹ ਜ਼ਮੀਨ ਜਦੋਂ ਜ਼ਿਆਦਾ ਸਖਤ ਹੋ ਜਾਂਦੀ ਸੀ ਉਹਨੂੰ ਪੱਟਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀਗਾ। ਉਲਟਾਵਾਂ ਹਲ ਉਹਨੂੰ ਕਹਿੰਦੇ ਸੀਗੇ। ਫਿਰ ਇਸੇ ਤਰ੍ਹਾਂ ਹੀ ਕਰਾਈ ਹੁੰਦੀ ਸੀ ਜਿਹਦੇ ਨਾਲ ਕਰਾਇਆ ਜਾਂਦਾ ਸੀਗਾ। ਜ਼ਮੀਨ ਉੱਚੀ ਨੀਵੀਂ ਹੈ, ਉਹਨੂੰ ਲੈਵਲ ਕਰਨ ਵਾਸਤੇ ਇੱਕ ਕਰਾਈ ਦਾ ਜਿਹੜਾ ਸਹਾਰਾ ਜਿਹੜਾ ਉਹ ਲਿਆ ਜਾਂਦਾ ਸੀਗਾ। ਬਲਦ ਕਰਾਈਆਂ ਛੋਟੀਆਂ ਵੀ ਹੁੰਦੀਆਂ ਸੀ, ਵੱਡਾ ਕਰਾਹ ਵੀ ਹੁੰਦਾ ਸੀਗਾ, 2 ਬਲਦਾਂ ਵਾਲਾ ਵੀ ਹੁੰਦਾ ਸੀਗਾ, 4 ਬਲਦਾ ਵੀ ਹੁੰਦਾ ਸੀਗਾ ਕਰਾਇਆ ਜਿਹੜਾ, ਤਾਂ ਕਿ ਜ਼ਿਆਦਾ ਛੇਤੀ ਜਿਹੜਾ ਹੈ ਜ਼ਮੀਨ ਨੂੰ ਜਿਹੜਾ ਉਹ ਲੈਵਲ ਕੀਤਾ ਜਾ ਸਕੇ। ਅੱਛਾ, ਫਿਰ ਇਸ ਦੇ ਨਾਲ ਕੁਝ ਹੋਰ ਔਜ਼ਾਰ ਵੀ ਸੀਗੇ। ਮਸਲਨ ਕਿਹੜਾ ਔਜ਼ਾਰ ਸੀਗਾ? ਕਈ ਸੀਦੀ ਜਿਹਦੇ ਨਾਲ ਪਾਣੀ ਲਾਇਆ ਜਾਂਦਾ ਸੀਗਾ। ਉਰਦੂ ਦੇ ਵਿੱਚ ਜਿਹਨੂੰ ਕੱਸੀ ਕਹਿੰਦੇ ਆ, ਸਾਡੇ ਪੰਜਾਬੀ ਉਹਨੂੰ ਕਈ ਕਹਿੰਦੇ ਆ, ਕਈ ਕਹਿ ਦਿੰਦੇ ਨੇ। ਅੱਛਾ, ਕਈ ਦਾ ਇੱਕ ਬੁਨਿਆਦੀ ਕਿਰਦਾਰ ਸੀਗਾ। ਅੱਜ ਵੀ ਕਿਸੇ ਜ਼ਿਮੀਂਦਾਰ ਨੂੰ ਤੁਸੀਂ ਦਿਖਾਉਣਾ ਹੋਵੇ, ਉਹਦੀ ਅਲਾਮਤ ਦਿਖਾਉਣੀ ਹੋਵੇ, ਤੇ 2 ਚੀਜ਼ਾਂ ਨੇ ਜਿਨ੍ਹਾਂ ਨੂੰ ਆਲਮੀ ਸਤ੍ਹਾ ਤੇ ਵੀ ਦਿਖਾਇਆ ਜਾਂਦਾ ਹੈ। ਇੱਕ ਤੁਸੀਂ ਦੇਖੋ ਕਿ ਜਿਸ ਵੇਲੇ ਯੌਮੇ ਮਜ਼ਦੂਰਾ ਹੁੰਦਾ, ਉਹਦਾ ਜਿਹੜੀ ਲੋਗੋ ਜਿਹੜਾ ਬਣਿਆ ਉਹਦੇ ਤੇ ਦਾਤੀ ਜਿਹੜੀ ਬਣੀ ਹੁੰਦੀ ਹੈ, ਉਰਦੂ 'ਚ ਦਰਾਂਤੀ ਉਹਨੂੰ ਕਹਿੰਦੇ ਨੇ, ਦਾਤੀ। ਇੱਕ ਤਾਂ ਇਹ ਹੈ ਕਿ ਉਹਦਾ ਕੰਮ ਜਿਹੜਾ ਵਾ ਉਹ ਹੱਥਾਂ ਦੇ ਨਾਲ ਉਹਨੇ ਕਰਨਾ। ਔਰ ਦੂਸਰੀ ਜਿਹੜੀ ਹੈ ਸਭ ਤੋਂ ਵੱਡੀ ਜਿਹੜੀ ਹੈ ਉਹਦੀ ਵਾਸਤੇ ਚੀਜ਼ ਹੁੰਦੀ ਸੀ, ਉਹ ਕਈ ਸੀ। ਕਈ ਦੇ ਨਾਲ ਬਹੁਤ ਜ਼ਿਆਦਾ ਕੰਮ ਲਏ ਜਾਂਦੇ ਸੀ। ਕਈ ਦੇ ਨਾਲ ਤੁਸੀਂ ਪਾਣੀ ਵੀ ਲਾਉਣਾ, ਖਾਲਾ ਵੀ ਛਾਂਗਣਾ, ਤੁਸੀਂ ਬੰਨੇ ਜਿਹੜੇ ਨੇ ਉਹ ਵੀ ਛਾਂਗਣੇ ਨੇ। ਅੱਛਾ, ਮਿੱਟੀ ਜਿਹੜੀ ਹੈ ਗੱਡੇ ਦੇ ਵਿੱਚ ਉਹਦੇ ਨਾਲ ਭਰਨੀ ਆ ਤੁਸੀਂ, ਯਾਨੀ ਬਹੁਤ ਜ਼ਿਆਦਾ ਉਹਦੇ ਨਾਲ ਕੰਮ ਲਿਆ ਜਾਂਦਾ ਸੀ। ਇੱਕ ਰੰਬਾ ਹੁੰਦਾ ਸੀ, ਤਾਂ ਰੰਬੇ ਦੇ ਨਾਲ ਗੋਡੀ ਕੀਤੀ ਜਾਂਦੀ ਸੀ। ਅੱਛਾ, ਫਿਰ ਇਸ ਤੋਂ ਇਲਾਵਾ ਕੁਝ ਚੀਜ਼ਾਂ ਐਸੀਆਂ ਸੀ ਜਿਹੜੀਆਂ ਡਾਇਰੈਕਟ ਜ਼ਿਮੀਂਦਾਰੀ 'ਚ ਤਾਂ ਨਹੀਂ ਇਸਤੇਮਾਲ ਹੁੰਦੀਆਂ ਸੀ, ਲੇਕਿਨ ਉਹਨਾਂ ਦੀ ਜ਼ਰੂਰਤ ਹੁੰਦੀ ਸੀ ਘਰਾਂ ਦੇ ਵਿੱਚ। ਮੱਝਾਂ ਦੇ ਕਿੱਲੇ ਠੋਕਣ ਵਾਸਤੇ ਗਧਾੜਾ ਇੱਕ ਹੁੰਦਾ ਸੀਗਾ। ਗਧਾੜਾ ਉਹਨੂੰ ਕਹਿੰਦੇ ਸੀਗੇ। ਡੰਡਾ ਇੱਕ ਲੱਕੜ ਦਾ ਹੁੰਦਾ ਸੀ, ਥੱਲੇ ਉਹਦੇ ਫਾਲ ਇੱਕ ਲਾਈ ਹੁੰਦੀ ਸੀ। ਅੱਛਾ, ਮੈਂ ਦੱਸਣ ਦਾ ਮਕਸਦ ਮੇਰਾ ਇਹ ਹੈ ਕਿ ਇਹ ਸਾਰੇ ਕੰਮ ਜਿਹੜੇ ਹੈ ਪਿੰਡ ਦਾ ਲੁਹਾਰ ਜਿਹੜਾ ਉਹ ਕਰਦਾ ਹੁੰਦਾ ਸੀ, ਔਰ ਉਹਨੇ ਦਾਤੀਆਂ ਬਣਾਉਣੀਆਂ ਹੁੰਦੀਆਂ ਸੀਗੀਆਂ। ਕਈਆਂ ਬਣੀਆਂ ਬਣਾਈਆਂ ਲੱਭ ਜਾਂਦੀਆਂ ਸੀ ਬਾਜ਼ਾਰ 'ਚੋਂ, ਲੇਕਿਨ ਉਹਨੂੰ ਚੰਡਾਉਣੀਆਂ ਪੈਂਦੀਆਂ ਸੀਗੀਆਂ। ਉਹਨੂੰ ਅੱਗੋਂ ਤਿੱਖੀਆਂ ਕਰਾਉਣ ਲਈ ਉਹ ਥੋੜੇ ਦੇ ਨਾਲ ਅੱਗੋਂ ਉਹਨੂੰ ਬਾਰੀਕ ਕਰ ਦਿੰਦਾ ਸੀ, ਜ਼ਿਆਦਾ ਤਿੱਖੀਆਂ ਹੋ ਜਾਣ। ਫਿਰ ਉਸ ਤੋਂ ਇਲਾਵਾ ਰੰਬੇ ਜਿਹੜੇ ਉਹ ਬਣਾਉਂਦਾ ਸੀਗਾ। ਅੱਛਾ, ਫਿਰ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਹਲ ਦਾ ਨਾਂ ਲਿਆ ਵਾ, ਜਿਹੜਾ ਹਲ ਵਾਹੀਦਾ ਸੀਗਾ, ਉਹਦੀ ਜਿਹੜੀ ਚੌਂ ਹੁੰਦੀ ਸੀ ਅੱਗੇ, ਜਿਹੜਾ ਲੋਹੇ ਦਾ ਫਾਲ ਲੱਗਾ ਹੁੰਦਾ ਸੀ, ਉਹਨੂੰ ਕਢਵਾ ਕੇ ਕਹਿਣਾ ਇਹਦਾ ਡੰਗ ਕਢਵਾ ਲਿਓ। ਡੰਗ ਦਾ ਮਤਲਬ ਇਹ ਹੁੰਦਾ ਸੀ ਕਿ ਉਹਨੂੰ ਤਿੱਖਾ ਕਰਾ ਲਓ ਕਿ ਉਹ ਹੁਣ ਲੱਗਦਾ ਨਹੀਂ ਦਾ ਪੂਰੇ। ਜਿਵੇਂ ਟਰੈਕਟਰ ਦੇ ਅਸੀਂ ਫਾਲੇ ਜਿਹੜੇ ਬਦਲੀਦੇ ਆ, ਜਿਸ ਵੇਲੇ ਉਹ ਘਸ ਜਾਂਦੇ ਆ, ਅਸੀਂ ਉਹਨਾਂ ਨੂੰ ਦੁਬਾਰਾ ਰਿਪੇਅਰ ਤੇ ਨਹੀਂ ਕਰਵਾਉਂਦੇ, ਉਹਨਾਂ ਦੀਆਂ ਸਾਈਡਾਂ ਬਦਲ ਲੈਂਦੇ। ਜੋ 2 ਸਾਈਡਾਂ ਖਰਾਬ ਹੋ ਜਾਂਦੀਆਂ, ਫਿਰ ਨਵੇਂ ਲੈ ਆਈਦੇ ਨੇ ਫਾਲੇ ਜਿਹੜੇ ਹਲਾਂ ਦੇ। ਉਦੋਂ ਇਹ ਹੁੰਦਾ ਸੀ ਕਿ ਉਹ ਕਿਉਂਕਿ
ਲੋਹਾਰ ਜਿਹੜਾ ਉਹ ਸਾਰਾ ਕੰਮ ਜਿਹੜਾ ਕਰ ਦਿੰਦਾ ਸੀਗਾ। ਅੱਛਾ, ਕੁਝ ਲੱਕੜੀ ਦਾ ਕੰਮ ਕਰਨ ਵਾਲੇ ਹੁੰਦੇ ਸੀ ਤੇ ਤਰਖਾਣ ਹੁੰਦੇ ਸੀ, ਜਿਹੜਾ ਲੱਕੜੀ ਦਾ ਕੰਮ ਕਰਦੇ ਸੀ। ਆਰੇ ਦੇ ਵਿੱਚ ਜਿਹੜਾ ਚੀਰਿਆ ਜਾਂਦਾ ਸੀਗਾ, ਲੱਕੜੀ ਚੀਰੀ ਜਾਂਦੀ ਸੀ, ਉਹਦਾ ਹਲ ਬਣਾਇਆ ਜਾਂਦਾ ਸੀ, ਸੁਹਾਗੇ ਜਿਹੜੇ ਉਹ ਬਣਾਏ ਜਾਂਦੇ ਸੀਗੇ। ਅੱਛਾ, ਫਿਰ ਇਸੇ ਤਰ੍ਹਾਂ ਹੀ ਜਿਹੜੀ ਕਪਾਹ ਜਿਹੜੀ ਹੁੰਦੀ ਸੀਗੀ, ਕਪਾਹ ਦੀ ਜਿਸ ਵੇਲੇ ਤੁਹਾਨੂੰ ਪਤਾ ਕਿ ਜ਼ਿਆਦਾ ਸਾਡੇ ਘਰ ਦੇ ਵਿੱਚ ਵਰਤੋਂ ਵਾਸਤੇ ਜਿਹੜੀ ਕਪਾਹ ਇਸਤੇਮਾਲ ਕੀਤੀ ਜਾਂਦੀ ਸੀ ਉਹ ਦੇਸੀ ਕਪਾਹ ਸੀਗੀ। ਦੇਸੀ ਕਪਾਹ ਬੀਜੀ ਜਾਂਦੀ ਸੀ, ਉਹਦਾ ਰੇਸ਼ਾ ਜਿਹੜਾ ਉਹ ਲੰਬਾ ਹੁੰਦਾ ਸੀਗਾ। ਅੱਛਾ, ਸਭ ਤੋਂ ਪਹਿਲਾ ਕੰਮ ਇਹੀ ਹੁੰਦਾ ਸੀ ਕਿ ਉਹਨੂੰ ਕਪਾਹ ਨੂੰ ਘਰ ਲਿਆ ਕੇ ਬੁੜੀਆਂ ਜਿਹੜੀਆਂ ਉਹ ਵੇਲਣੇ ਦੇ ਵਿੱਚ ਉਹਦੇ ਵੜੇਵੇਂ ਅਲੱਗਾ ਕਰਦੀਆਂ ਸੀ ਤੇ ਰੂਹ ਅਲੱਗਾ ਕਰਦੀਆਂ ਸੀ। ਘਰ ਦੇ ਵਿੱਚ ਛੋਟੇ ਵੇਲਣੇ ਹੁੰਦੇ ਸੀ ਤੇ ਔਰਤਾਂ ਨੇ ਉਹ ਕਰਨਾ ਹੁੰਦਾ ਸੀ। ਉਸ ਤੋਂ ਬਾਅਦ ਉਹਨੂੰ ਜਿਹੜਾ ਹੈ ਉਹ ਪਿੰਜੇ ਦੇ ਉੱਤੇ ਪੰਜਾਇਆ ਜਾਂਦਾ ਸੀ। ਰੂਹ ਹੁੰਦੀ ਸੀ ਘਰ, ਉਹਦੇ ਪੂਣੀਆਂ ਕੱਤੀਆਂ ਜਾਂਦੀਆਂ ਸੀ। ਪੂਣੀਆਂ ਕੱਤਣ ਤੋਂ ਬਾਅਦ ਉਹਨੂੰ ਚਰਖੇ ਦੇ ਉੱਤੇ ਉਹਦਾ ਧਾਗਾ ਬਣਾਇਆ ਜਾਂਦਾ ਸੀ। ਅੱਟੀ ਦੇ ਉੱਤੇ ਉਹਨੂੰ ਅਟੇਰ ਕੇ ਉਹਦੇ ਗਲੋਟੇ ਜਿਹੜੇ ਬਣਾ ਕੇ ਤੇ ਅੱਟੀਆਂ ਬਣਾ ਕੇ ਜਿਹੜਾ ਉਹ ਜਲਾਏ ਨੂੰ ਦੇ ਦਿੱਤਾ ਜਾਂਦਾ ਸੀ। ਉਹ ਤੁਹਾਡੇ ਕੱਪੜੇ, ਖੇਸ, ਚਟਾਈਆਂ, ਦਰੀਆਂ ਜਿਹੜੀਆਂ ਉਹ ਬੁਣ ਕੇ ਦਿੰਦਾ ਹੁੰਦਾ ਸੀ। ਅੱਛਾ, ਫਿਰ ਉਸ ਤੋਂ ਬਾਅਦ ਦੂਸਰਾ ਕੰਮ ਆ ਜਾਂਦਾ ਸੀ, ਰੰਗ ਕਰਨ ਵਾਲੇ ਛੀਂਬੇ ਆ ਜਾਂਦੇ ਸੀ ਤੇ ਪਿੰਡਾਂ ਦੇ ਵਿੱਚ, ਯਾਦ ਹੋਏਗਾ ਤੁਹਾਨੂੰ, ਉਹ ਆਪਣੇ ਰੰਗ ਲੈ ਕੇ ਪ੍ਰੈਸ਼ਰ ਵਾਲਾ ਉਹਨਾਂ ਕੋਲ ਪੰਪ ਹੁੰਦਾ ਸੀ, ਉਹ ਪਿੰਡ ਦੇ ਵਿੱਚ ਬਹਿ ਜਾਂਦੇ ਸੀ ਤੇ ਲੋਕ ਇਹ ਜਿਹੜੀਆਂ ਜਲਾਇਆਂ ਦੇ ਕੋਲੋਂ ਚਾਦਰਾਂ, ਚਟਾਈਆਂ, ਚੀਜ਼ਾਂ ਜਿਹੜੀਆਂ ਲੈ ਜਾਂਦੇ ਹੁੰਦੇ ਸੀ ਔਰ ਉਹਦੇ ਤੇ ਫੁੱਲ ਬੂਟੇ ਉਹ ਪਾ ਦਿੰਦਾ ਸੀਗਾ, ਜਿਹੜੇ ਅਸੀਂ ਮੰਜਿਆਂ ਦੇ ਵਿਛਾਉਂਦੇ ਸੀ ਤੇ ਇਹ ਜਿਹੜੇ ਪੜਛੱਤੀਆਂ ਦੇ ਜਿਹੜੇ ਵਾਰ ਜਿਹੜੇ ਹੁੰਦੇ ਸੀ ਉਹਨਾਂ ਉੱਤੇ ਉਹ ਟੰਗਿਆ ਜਾਂਦਾ ਹੁੰਦਾ ਸੀ। ਅੱਛਾ, ਇਸੇ ਤਰ੍ਹਾਂ ਹੀ ਪਿੰਡ ਦਾ ਜਿਹੜਾ ਮੋਚੀ ਆ ਜਿਹੜਾ ਉਹ ਪਿੰਡ ਦੇ ਬੰਦਿਆਂ ਵਾਸਤੇ ਜੁੱਤੀਆਂ ਜਿਹੜੀਆਂ ਬਣਾ ਕੇ ਦਿੰਦਾ ਹੁੰਦਾ ਸੀਗਾ ਔਰ ਜ਼ਿਆਦਾਤਰ ਕੰਨੇ ਵਾਲੀ ਜੁੱਤੀ ਹੁੰਦੀ ਸੀ, ਜਿਹਨੂੰ ਕਨਾਲੀ ਜੁੱਤੀ ਵੀ ਕਹਿੰਦੇ ਨੇ, ਚਮੜੇ ਦੀ ਬਣਾਈ ਜਾਂਦੀ ਸੀ। ਅੱਛਾ, ਇਹ ਸਾਰੇ ਜਿਹੜੇ ਸੀਗੇ ਇੱਕ ਦੂਸਰੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ ਪਿੰਡ ਦੇ ਵਿੱਚ ਸਾਰੇ ਲੋਕ ਜਿਹੜੇ। ਔਰ ਜ਼ਿਮੀਂਦਾਰ ਜਿੱਥੇ ਜਾਂਦਾ ਸੀਗਾ, ਦੇਖੋ 47 ਵਾਲੇ ਜਿਸ ਵੇਲੇ ਆਬਾਦਕਾਰੀ ਹੋਈ 47 ਤੋਂ ਪਹਿਲੇ, ਇੱਥੇ ਜਿਹੜੇ ਲੋਕ ਆਏ ਨੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ, ਜਿੰਨੇ ਵੀ ਉਧਰੋਂ ਉੱਠ ਕੇ ਆਏ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ, ਹਿੰਦੂ ਬਰਾਦਰੀਆਂ ਵੀ ਸੀ ਇੱਥੇ ਆਈਆਂ, ਉਹ ਦੇਖੋ ਕੰਮ ਕਰਨ ਵਾਲੇ ਵੀ ਆਪਣੇ ਨਾਲ ਲੈ ਕੇ ਆਏ ਨੇ। ਉਹ ਲੁਹਾਰ ਵੀ ਨਾਲ ਲੈ ਕੇ ਆਏ ਨੇ, ਉਹ ਤਰਖਾਣ ਵੀ ਨਾਲ ਲੈ ਕੇ ਆਏ ਨੇ, ਮੋਚੀ ਵੀ ਉਹਨਾਂ ਦੇ ਨਾਲ ਆਏ ਨੇ, ਉਹ ਜੁਲਾਹੇ ਜਿਹੜੇ ਕੱਪੜਾ ਬੁਣਨ ਵਾਲੇ ਉਹ ਵੀ ਉਹਨਾਂ ਦੇ ਨਾਲ ਆਏ ਨੇ। ਯਾਨੀ ਇਸ ਜ਼ਿਮੀਂਦਾਰੀ ਸਿਸਟਮ ਦਾ ਪੂਰੇ ਪਿੰਡ ਦਾ ਇਹ ਹਿੱਸਾ ਸੀਗਾ। ਗੋਇਆ ਪਿੰਡ ਜਿਹੜਾ ਹੈ ਇੱਕ ਇਸੇ ਤਰ੍ਹਾਂ ਹੀ ਸੀ ਜਿਵੇਂ ਇੱਕ ਇੰਡਸਟਰੀ ਹੁੰਦੀ ਹੈ, ਇੱਕ ਇੰਡਸਟਰੀ ਜਿਵੇਂ ਕੰਮ ਕਰ ਰਹੀ ਹੈ, ਲੇਕਿਨ ਸਿਸਟਮ ਜਿਹੜਾ ਉੱਥੇ ਉਸ ਵੇਲੇ ਪੈਸੇ ਦਾ ਨਹੀਂ ਸੀ ਹੁੰਦਾ। ਅਮੂਮਨ ਇੱਕ ਇਸਤਲਾਹ ਇਸਤੇਮਾਲ ਹੁੰਦੀ ਹੈ ਇਕਨੋਮਿਕਸ ਦੇ ਵਿੱਚ, ਬਾਰਟਰ ਸਿਸਟਮ। ਬਾਰਟਰ ਸਿਸਟਮ ਕੀ ਹੈ ਕਿ ਜਿਨਸ ਦੇ ਬਦਲੇ ਜਿਨਸ ਜਿਹੜੀ ਹੈ ਦੇਣੀ ਹੈ। ਤੁਸੀਂ, ਮੈਨੂੰ ਜ਼ਰੂਰਤ ਹੈ ਕੱਪੜਿਆਂ ਦੀ, ਮੈਂ ਜਲਾਏ ਦੇ ਕੋਲੋਂ ਕੱਪੜੇ ਲੈ ਲਏ ਆ ਤੇ ਮੈਂ ਉਹਨੂੰ ਦਾਣੇ ਦੇ ਦੇਣੇ ਆ। ਇਸੇ ਤਰ੍ਹਾਂ ਜੁੱਤੀ ਲੈਣੀ ਆ ਤੇ ਉਹਨੂੰ ਮੈਂ ਦਾਣੇ ਦੇ ਦੇਣੇ ਆ। ਅੱਛਾ, ਕਿਸੇ ਕੁਮਾਰ ਜਿਹੜਾ ਭਾਂਡੇ ਲੈ ਕੇ ਆਉਂਦਾ, ਭਾਂਡੇ ਮੈਨੂੰ ਦਿੰਦਾ, ਉਹਨੂੰ ਮੈਂ ਜਿਨਸ ਦੇ ਦੇਣੀ ਆ, ਉਹਨੂੰ ਉਹ ਦਾਣੇ ਉਹਨੂੰ ਦੇ ਦੇਣੇ। ਗੋਇਆ ਇਹ ਬਾਰਟਰ ਸਿਸਟਮ ਸੀ। ਜ਼ਿਮੀਂਦਾਰੇ ਨਿਜ਼ਾਮ ਦੇ ਵਿੱਚ ਇੱਕ ਦੂਸਰੇ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਅਸੀਂ ਪੂਰੀਆਂ ਕਰਦੇ ਹੁੰਦੇ ਸੀ। ਦੱਸਣ ਦਾ ਮਕਸਦ ਇਹ ਹੈ ਕਿ ਜਿਹੜਾ ਸਾਡਾ ਜ਼ਰਾਈ ਸਮਾਜ ਹੈ, ਖਾਸ ਕਰ ਇੱਥੋਂ ਦਾ ਜਿਹੜਾ ਬਰਰੇ ਸਗੀਰ ਦਾ, ਇਹ ਬੜਾ ਜੁੜਿਆ ਹੋਇਆ ਸੀਗਾ, ਬੜੇ ਸਕਿਲਡ ਪਰਸਨ ਸੀ ਇਹਦੇ ਵਿੱਚ। ਜ਼ਿਮੀਂਦਾਰ ਇੰਨਾ ਸਕਿਲਡ ਨਹੀਂ ਸੀਗਾ। ਉਹ ਠੀਕ ਆ, ਉਹਦੇ ਕੋਲ ਜ਼ਮੀਨ ਸੀ, ਉਹ ਵਾਈ ਬੀਜੀ ਕਰਦਾ ਸੀ, ਉਹਨੂੰ ਇੱਕ ਮੁਕਾਮ ਉਹਨੂੰ ਹਾਸਿਲ ਸੀਗਾ ਕਿ ਉਹਦੇ ਕੋਲ ਜ਼ਮੀਨ ਹੈ, ਲੇਕਿਨ ਜਿਹੜੇ ਬਾਕੀ ਟੈਕਨੀਕਲ ਬੰਦੇ ਸੀ ਤੇ ਉਹਨਾਂ ਦੀ ਸਪੋਰਟ ਤੋਂ ਬਗੈਰ ਉਹ ਕੁਝ ਵੀ ਨਹੀਂ ਸੀ ਕਰ ਸਕਦਾ। ਅਗਰ ਉਹਨੂੰ ਹਲ ਬਣਾ ਕੇ ਦੇਣ ਵਾਲਾ ਨਾ ਹੋਵੇ, ਅਗਰ ਉਹਨੂੰ ਕੋਈ ਦੂਸਰੇ ਔਜ਼ਾਰ ਬਣਾ ਕੇ ਦੇਣ ਵਾਲਾ ਨਾ ਹੋਵੇ ਤੇ ਉਹ ਸ਼ਾਇਦ ਉਸ ਤਰ੍ਹਾਂ ਕੰਮ ਨਾ ਕਰ ਸਕਦਾ। ਇਸ ਵਜ੍ਹਾ ਤੋਂ ਇਹਨਾਂ ਲੋਕਾਂ ਦੀ ਵੀ ਬੜੀ ਉਸ ਸਮਾਜ ਦੇ ਵਿੱਚ ਬੜੀ ਅਹਿਮੀਅਤ ਰਹੀ ਹੈ। ਤੇ ਇਹ ਕੁਝ ਚੀਜ਼ਾਂ ਸੀ ਸਾਡੇ ਜਿਹੜੀਆਂ ਉਸ ਦੌਰ ਦੇ ਵਿੱਚ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੀਆਂ। ਇਹ ਸਾਰਾ ਕੁਝ ਥੋੜਾ ਜਿਹਾ ਮੈਂ ਅਗਰ ਇਜਾਜ਼ਤ, ਢਿੱਲੋਂ ਸਾਹਿਬ ਮੇਰਾ ਖਿਆਲ ਮੌਜੂਦ ਨਹੀਂ ਤੇ ਅਰੋੜਾ ਸਾਹਿਬ ਵੀ ਆਏ ਸੀ ਤੇ ਸ਼ਾਇਦ ਉਹ ਢਿੱਲੋਂ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਗਈ। ਆਵਾਜ਼ ਸੁਣਿਆ ਤੁਹਾਡੀਆਂ ਗੱਲਾਂ ਅਗਰ ਸੁਣ ਰਹੇ ਆ। ਇਜਾਜ਼ਤ ਹੋਵੇ ਤਾਂ ਮੈਂ ਗੱਲ ਜਾਰੀ ਰੱਖਾਂ ਆਪਣੇ। ਸਰ ਜ਼ਰੂਰ। ਅੱਛਾ, ਨਹੀਂ ਅਗਰ ਕੋਈ ਹੋਰ ਦੋਸਤ ਨਾਲ ਜੁੜਨਾ ਚਾਹ ਰਹੇ ਨੇ ਮੈਂ ਹਾਂਜੀ ਨਹੀਂ, ਜਿਵੇਂ ਦੋਸਤ ਆਉਣਗੇ ਉਹਨਾਂ ਨੂੰ ਪ੍ਰੋਫੈਸਰ ਸਾਹਿਬ ਉਦੋਂ ਇਹਨਾਂ ਚੀਜ਼, ਹਾਂ ਸੌਰੀ ਕੱਲਾ ਹੀ ਨਾ ਲੱਗਾ ਰਵਾਂ।
ਨਹੀਂ ਮੈਂ ਨਾਲ ਆ ਤੁਹਾਡੇ, ਤੁਸੀਂ ਚਿੰਤਾ ਨਾ ਕਰੋ ਤਲਵੰਡੀ ਸਾਹਿਬ। ਨਾਲ ਆਪਾਂ ਗੱਲਬਾਤ ਕਰਦੇ ਰਵਾਂਗੇ, ਨਾਲ ਵਿੱਚ ਕੋਈ ਦੋਸਤ ਨਾ ਕੁਐਸਚਨਸ ਕਰਦੇ, ਨਾਲ ਉਹ ਪੁੱਛਦੇ ਰਵਾਂਗੇ, ਤੁਸੀਂ ਗੱਲਬਾਤ ਜਾਰੀ ਰੱਖੋ। ਵਿੱਚ ਕੋਈ ਨਾ ਕੋਈ ਕਮੈਂਟ ਰੀਡ ਕਰ ਲਿਆ ਕਰੋ, ਉਹਦਾ ਜਵਾਬ ਦਿੱਤੋ, ਜਿਵੇਂ ਪੁੱਛਣ ਦੇ ਨੇ ਕੁਐਸਚਨ ਪੁੱਛਣ ਦੇ ਨੇ ਲੋਕ, ਉਹਨਾਂ ਦਾ ਜਵਾਬ ਵਿੱਚ ਹੋ ਜੇ। ਕੁਝ ਪੁਰਾਣੇ ਔਜ਼ਾਰਾਂ ਦਾ ਨਵੇਂ ਔਜ਼ਾਰਾਂ ਨਾਲ ਕੰਪੈਰੀਟਿਵਲੀ ਉਹਨਾਂ ਨੂੰ ਵੇਖ ਲਈਏ ਕਿ ਉਦੋਂ ਦੇ ਤੇ ਉਦੋਂ ਦਾ ਹੁਣ ਦਾ ਫਰਕ ਕੀ ਹੈ। ਵੈਸੇ ਗੱਲ ਕਰਨ ਡਿਆ ਤਲਵੰਡੀ ਸਾਹਿਬ ਨਾਲ, ਮੈਂ ਆਪਣੇ ਮੇਰੀ ਕੋ 35 ਸਾਲ ਹੋ ਗਈ, ਮੈਂ ਫੜੇ ਵਾਲਾ ਨਹੀਂ ਵੇਖਿਆ। ਢੱਗਿਆਂ ਵਾਲੀ ਇਹ ਵੀ ਢੱਗੇ ਵੈਸੇ ਤੇ 65 ਦੇ ਵਿੱਚ ਟਰੈਕਟਰ ਲੈਂਦਾ ਸੀ ਸਾਡੇ ਮੇਰੇ ਦਾਦਾ ਜੀ ਨੇ 1965 ਚ, ਪਰ ਏਰੀਏ ਦੇ ਵਿੱਚ ਕਣਕ ਵਾਸਤੇ, ਉਹਦੇ ਵਾਸਤੇ ਕਪਾਹ ਵਾਸਤੇ ਜਾਂ ਕਮਾਦ ਗੋਡਣ ਵਾਸਤੇ ਢੱਗਿਆਂ ਦੀਆਂ ਜੋਗਾਂ ਰੱਖੀਆਂ, ਢੱਗੇ ਲਿਆਉਣੇ ਪੈਂਦੇ। ਹਾਂ, ਢੱਗੇ ਲਿਆਉਣੇ ਪੈਂਦੇ। ਤੇ ਮੈਨੂੰ ਬਹੁਤਾ ਤਾਂ ਯਾਦ ਆ ਵੀ ਉਹ ਟਰੈਕਟਰ ਚਲਾਉਂਦੇ ਸੀ ਮੇਰੇ ਵਾਲਾ ਸਾਹਿਬ, ਤੇ ਉਹਨਾਂ ਨੂੰ ਘੱਟ ਸੀ ਢੱਗੇ ਵਾਲਾ ਨਾ ਵੱਲ ਥੋੜਾ ਘੱਟ ਸੀ, ਤੇ ਕਦੀ ਕਿਤੇ ਫਾਲਾ ਢੱਗੇ ਦੇ ਵੱਜ ਜਾਣਾ ਨਾ, ਮੈਨੂੰ ਉਹ ਬੜਾ ਨਾ ਹੋਰ ਤਰ੍ਹਾਂ ਦਾ ਲੱਗਦਾ ਵੀ ਜਿਵੇਂ ਬੜਾ, ਜਦੋਂ ਫਾਲਾ ਵੱਜ ਜਾਣਾ ਵੀ ਬੜਾ ਦੁਖੀ ਜਿਹਾ ਹੋਣਾ ਵੀ ਉਸ ਢੱਗੇ ਦੇ ਫਾਲਾ ਵੱਜ ਗਿਆ ਬਈ। ਹੁਣ ਕਿੰਨੇ ਦਿਨ ਹਾਂਜੀ ਉਹ ਪੈਰ ਪਾੜ ਜਾਂਦਾ ਹੁੰਦਾ, ਪੈਰ ਪਾੜ ਜਾਣਾ ਹੁੰਦਾ। ਤੇ ਉਦੋਂ ਪ੍ਰੋਫੈਸਰ ਸਾਹਿਬ ਹੋਰ ਵੀ ਗੱਲਾਂ ਦਾ ਬੜਾ ਸੀ, ਉਦੋਂ ਪਰਸਨਲ ਟੱਚ ਬੜਾ ਸੀਗਾ। ਕਿਉਂ ਪਰਸਨਲ ਟੱਚ ਸੀਗਾ? ਕਿਉਂਕਿ ਇੱਕ ਦੂਜੇ ਦੀਆਂ ਸਾਡੀਆਂ ਜ਼ਰੂਰਤਾਂ ਸੀਗੀਆਂ, ਸਾਡਾ ਪਿਆਰ ਸੀ। ਮੈਨੂੰ ਇਹ ਸੀਗਾ ਵੀ ਮੈਂ ਨਾਸਰ ਭਾਜੀ ਤੋਂ ਦਾਤਰੀ ਲਿਆਉਣੀ ਆ, ਮੈਂ ਉਹ ਤੋਂ ਢੱਗੇ ਵੀ ਮੰਗਣੇ ਆ, ਮੈਂ ਉਹ ਤੋਂ ਹਲ ਵੀ ਮੰਗਣਾ, ਤੇ ਸਾਡੀ ਨਾ ਪਰਸਨਲ ਟੱਚ ਬਹੁਤ ਤਕੜਾ ਸੀਗਾ ਉਸ ਟਾਈਮ ਤੇ। ਅੱਜ ਕੱਲ ਤਾਂ ਪੈਸਾ ਜ਼ਿਆਦਾ ਆਉਣੇ ਕਰਕੇ ਸਾਡੇ ਪਰਸਨਲ ਟੱਚ ਟੁੱਟ ਗਏ ਆ, ਤੇ ਨਾਸਰ ਭਾਜੀ ਕਹਿੰਦਾ ਦਵਾ ਕਰ ਪਰਾਂ, ਉਹ ਭਲਕੇ ਟਰੈਕਟਰ ਨਵਾਂ ਲੈ ਆਉਣਾ ਆਪਾਂ, ਤੇ ਤਲਵੰਡੀ ਵੀ ਕਹਿ ਦਿੰਦਾ ਵੀ ਛੱਡ ਪਰਾਂ, ਹਲਾ ਨਵੀਆਂ ਲੈ ਆਉਣੇ ਆ। ਉਦੋਂ ਇੱਕ ਪਰਸਨਲ ਟੱਚ ਵੀ ਬੜਾ ਫੀਲ ਸੀਗਾ। ਹਾਂਜੀ, ਜਦੋਂ ਨਵਾਂ ਸੀ ਮਸ਼ੀਨਰੀ ਦੌਰ ਹੈ, ਉਦੋਂ ਤੱਕ ਵੀ ਠੀਕ ਸੀ, ਕਿਉਂਕਿ ਲੋਕਾਂ ਨੇ ਹੁਣ ਆ ਕੇ ਬਹੁਤ ਕਈਆਂ ਲੋਕਾਂ ਨੂੰ ਫਿਰ ਵੀ ਕੋਈ ਬੋਲਦ ਵਗੈਰਾ ਹੁੰਦੇ। ਅੱਛਾ, ਮੈਨੂੰ ਆਵਾਜ਼ ਜਿਹੜੀ ਹੈ ਨਾ ਕੱਟ ਕੇ ਆ ਰਹੀ, ਮੈਂ ਦੁਬਾਰਾ ਜੋੜ ਰਿਹਾ, ਤੁਸੀਂ ਆਪਣੀ ਗੱਲ ਜਾਰੀ। ਮੈਂ ਦੁਬਾਰਾ ਜੁੜੋ। ਮੈਂ ਨਾਲ ਲੈ ਲਾਂ ਤੇਜੀ ਭਾਈ ਨੂੰ। ਤੇਜੀ ਭਾਈ ਆਏ ਨੇ ਪਾਪਾ ਜੀ ਵਰਗੀ ਪੱਗ ਚਿੱਟੀ ਬੰਨ ਗਏ। ਇਹ ਵੇਖ ਕਿੱਡੀ ਛੇਤੀ ਪੱਗ ਬੰਨ ਕੇ ਆਇਆ, ਕੀ ਬਾਤ। ਤੇਜੀ ਭਾ ਇੰਨੀ ਵੀ ਫੁਰਤੀ ਦੀ ਚਾਹੀਦੀ ਸਾਨੂੰ, ਪਤਾ ਭਾ ਤੂੰ ਕੋਈ ਗੱਲ ਨਹੀਂ, ਪਰਨਾ ਵੀ ਆਏ ਨੂੰ ਬੰਨ ਕੇ ਛੱਡ ਜਾਣਾ ਹੈ। ਆਵਾਜ਼ ਆ ਰਹੀ ਭਾਜੀ? ਹਾਂਜੀ ਆਵਾਜ਼ ਆ ਰਹੀ। ਹਾਂਜੀ ਆ ਰਹੀ। ਬਸ ਫੋਟੋ ਤੁਹਾਡੀ ਰੋਗੀ ਆ, ਉਂਗਲ ਤੁਹਾਡੀ ਖੜੀ ਹੈ ਜਿਵੇਂ ਕਬੱਡੀ ਦਾ ਸਾਹ ਪਾ ਕੇ ਆਏ ਜੇ। ਆਹੋ ਭਾਜੀ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਕਿ ਨਹੀਂ? ਉਂਗਲ ਆਪਣੇ ਢਿੱਲੋਂ ਸਾਹਿਬ ਇੱਕ ਲਤੀਫਾ ਅਗਰ ਨਾਸਰ ਭਾਜੀ ਆਵਾਜ਼ ਆ ਰਹੀ ਕਿ ਨਹੀਂ? ਆਵਾਜ਼ ਤੁਹਾਡੀ ਆ ਰਹੀ ਜਨਾਬ, ਬੋਲੋ ਜਨਾਬ, ਬੋਲੋ। ਆ ਰਹੀ ਹੈ ਸੰਧੂ ਸਾਹਿਬ, ਆ ਰਹੀ ਆਵਾਜ਼। ਅੱਛਾ। ਸਲਾਮ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਨੂੰ ਕਿਉਂ ਏਡਾ ਲੱਗਣ ਡਿਆ ਵੀ ਤੁਹਾਡੀ ਆਵਾਜ਼ ਕਿਹਨੇ ਰੋਕੀ? ਤੁਹਾਨੂੰ ਕਿਉਂ ਲੱਗਣ ਡਿਆ? ਇਹ ਫੀਲ ਕਰਦੇ ਨਾ, ਮੈਂ ਜੋ ਅੱਜ ਆਇਆ ਨਾਲ, ਮੈਨੂੰ ਕਹਿੰਦੇ ਆ ਪਹਿਲੋਂ ਹੀ ਕਿ ਅੱਜ ਤਾਂ ਕਰਕੇ ਕਹਿ ਰਹੇ ਨਾਸਰ ਭਾਜੀ। ਢਿੱਲੋਂ ਸਾਹਿਬ ਨੇ ਉਹਨੇ ਕਿਹਾ ਨਾ ਕਿ ਉਂਗਲ ਨਜ਼ਰ ਆ ਰਹੀ ਹੈ ਤੁਹਾਡੀ, ਮੂੰਹ ਨਜ਼ਰ ਨਹੀਂ ਆ ਰਿਹਾ। ਮੈਨੂੰ ਇੱਕ ਲਤੀਫਾ ਯਾਦ ਆ ਗਿਆ, ਐਵੇਂ ਅਗਰ ਤੁਹਾਡੀ ਇਜਾਜ਼ਤ ਹੋਵੇ ਤੇ। ਆਉਣ ਦਿਓ। ਬੰਦਾ ਸੀ ਇੱਕ, ਉਹ ਕਹਿੰਦਾ ਜੀ, ਉਹ ਬੰਦਾ ਸੀ ਇੱਕ ਬੈਠਾ, ਕਹਿੰਦਾ ਜੀ ਮੇਰੇ ਕੋਲ ਬਰਫ਼ ਹੋਵੇ, ਦੁੱਧ ਹੋਵੇ ਮੇਰੇ ਕੋਲੋਂ, ਮੈਂ ਉਹਦੇ ਚ ਰੂਹ ਅਫਜ਼ਾ ਪਾਵਾਂ, ਮੈਂ ਉਹਦੇ ਚ ਖੰਡ ਪਾਵਾਂ, ਮੈਂ ਉਹਦੇ ਚ ਇਲਾਇਚੀਆਂ ਪਾਵਾਂ, ਤੇ ਫਿਰ ਉਹਨੂੰ ਉਂਗਲ ਦੇ ਨਾਲ ਹਿਲਾ ਕੇ ਉਹਨੂੰ ਪੀਵਾਂ ਮੈਂ। ਉਹਨੇ ਕਿਹਾ ਸਾਰੀਆਂ ਚੀਜ਼ਾਂ ਦਾ ਜਿਹੜਾ ਨਾਂ ਲਿਆ ਤੂੰ, ਫਿਲਹਾਲ ਹੈ ਤੇਰੇ ਕੋਲੇ ਕੀ ਹੈ? ਕਹਿੰਦਾ ਜੀ ਫਿਲਹਾਲ ਤਾਂ ਸਿਰਫ ਉਂਗਲ ਹੀ ਹੈ ਮੇਰੇ ਕੋਲੇ। ਉਹ ਯਾਰ ਸੰਧੂ ਸਾਹਿਬ ਦੀ ਆ, ਸੰਧੂ ਸਾਹਿਬ ਵੀ ਘੜੀ ਖੜੀ ਕਰੀ ਜਾਂਦੇ ਆ। ਅੱਛਾ ਸਜਾ ਸਾਹਿਬ, ਮੈਨੂੰ ਗੱਲਾਂ ਹੋਣੀਆਂ ਸੀ, ਲਤੀਫੇ ਦੀ ਆ ਗਈ, ਤੇ ਨਾਲ ਪੁਰਾਣੇ ਜਿਵੇਂ ਸੇਪੀਆਂ ਦੀ ਗੱਲ ਹੋਣ ਡਈ ਸੀ ਵੀ ਪਿੰਡਾਂ ਦੇ ਵਿੱਚ ਇੱਕ ਪੂਰਾ ਨਿਜ਼ਾਮ ਹੁੰਦਾ ਸੀ ਸ਼ਹਿਰ ਵਾਲਾ, ਵੀ ਬਾਹਰ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ, ਵੀ ਸਾਰਾ ਕੁਝ ਪਿੰਡ ਦੇ ਵਿੱਚ ਹੀ ਹੁੰਦਾ ਸੀ। ਉਹ ਸਾਡੇ ਵੀ ਜਵਾਨੀ ਤੱਕ ਹੀ ਫਾਦਰ ਸਾਹਿਬ ਨੇ ਜ਼ਰੂਰ ਹੁਣ ਤੱਕ ਵੀ ਜਿਹੜੀ ਨਾ ਰੱਖਿਆ, ਉਹਨਾਂ ਨਾਲ ਸੇਬ ਰੱਖਦੇ ਵੀ ਦਾਣੇ ਐਵਰੀ ਈਅਰ ਉਹਨਾਂ ਨੂੰ ਦੇਣੇ। ਤੇ ਉਹ ਜਿਹੜੇ ਸਾਡੇ ਰਾਜਾ ਅਸੀਂ ਕਹਿੰਦੇ ਹਾਂ ਨਾਈ, ਵਾਲ ਵੂਲ ਕੱਟਦੇ, ਉਹ ਇੱਕ ਦੋ ਭਰਾ ਸੀ, ਇਕੱਠੇ ਕੰਮ ਕਰਦੇ, ਸੇਪਾ ਕਰਦੇ। ਫਿਰ ਉਹਨਾਂ ਦੁਕਾਨ ਪਿੰਡ 'ਚ ਬਣਾ ਲਈ, ਤੇ ਇੱਕ ਨੇ ਦੁਕਾਨ ਬਣਾ ਲਈ, ਇੱਕ ਨੇ ਸ਼ਹਿਰ ਜਾ ਕੇ ਬਣਾ ਲਈ। ਉਹ ਵੱਡਾ ਕੁਛ ਠੀਕ ਸੀ, ਛੋਟਾ ਕੁਛ ਮਾੜਾ ਸੀ। ਤੇ ਛੋਟਾ ਉਹਨੂੰ ਆਂਦਾ ਵੀ, ਵੱਡਾ ਨੂੰ ਆਂਦਾ ਵੀ ਹੁਣ ਨਾ ਤਫੈਲ ਗੱਲ ਇਹ ਆ ਵੀ ਹੁਣ ਬੱਚਿਆਂ ਵਾਲੇ ਹੋ ਗਏ ਆਪਾਂ, ਤੇ ਕਿਉਂ ਨਾ ਯਾਰ ਤੇਰਾ ਘਰ ਵੀ ਵੱਖਰਾ ਬਣਾ ਲਈਏ। ਤੇ ਉਹ ਨਿੱਕਾ ਜਿਹੜਾ ਨਾ ਵੱਡੇ ਕੋਲ ਹੀ ਰਹਿੰਦਾ ਹੈ,
ਆਂਦਾ ਠੀਕ ਹੈ ਬਣਾ ਲਿਆ। ਆਂਦਾ ਵੀ ਉਹ ਬਹੁਤ ਪੁਰਾਣੀ ਗੱਲ ਹੈ, ਆਂਦਾ 70,000 ਦੀ ਜਗ੍ਹਾ ਲੱਭਦੀ ਹੈ ਤੇ ਫਿਰ ਕਰ ਲਈਏ ਰਲ ਮਿਲ ਕੇ। ਆਂਦਾ ਕਰ ਲੈਨੇ ਕੋਈ ਗੱਲ ਨਹੀਂ। ਉਹਨੇ 5 ਦਿਨੀ ਉਹਨੂੰ ਫੇਰ ਪੁੱਛਿਆ ਵੀ ਤੁਫੈਲ ਕੀ ਕੀਤਾ ਜੀ? ਉਹ ਤੈਨੂੰ ਮੈਂ ਆਖਿਆ ਵੀ ਜਗ੍ਹਾ ਲੈ ਲਈਏ। ਤੇ ਆਂਦਾ ਲਾਲਾ ਤੈਨੂੰ ਮੈਂ ਆਖਿਆ ਤੇ ਹੈਗਾ ਸੀ। ਉਹ ਬੋਲਦਾ ਹੋਰ ਤਰ੍ਹਾਂ, ਉਹ ਲਾਲਾ ਮੈਂ ਤੈਨੂੰ ਆਖਿਆ ਤੇ ਹੈ ਸੀ। ਆਂਦਾ ਕੀ ਆਖਿਆ ਜੀ? ਆਂਦਾ ਵੀ 65,000 ਤੂੰ ਕਰ ਲਾ, 5,000 ਮੈਂ ਕਰ ਲੈਣਾ, ਬਹੁਤੇ ਤੂੰ ਕਰ ਲਾ। ਉਹ ਜਿਹਨੇ ਜਗ੍ਹਾ ਲੈਣੀ ਪਹਿਲੋਂ ਠੀਕ ਹੈ ਗੱਲ ਕਿ ਦਾਣਿਆਂ ਤੋਂ ਜੁੜਦਾ ਵੀ ਕੱਖ ਨਹੀਂ ਨਾ ਹੁੰਦਾ। ਉਹ ਗੱਲ ਹੈ ਵੀ ਗੱਲ ਉਂਗਲ ਵਾਲੀ ਆ ਬਈ। ਤੇਜ ਭਾਈ ਤੁਸੀਂ ਕੋਈ ਦੱਸੋ ਹੋਰ ਕੋਈ ਤੁਹਾਡੇ ਦਿਮਾਗ 'ਚ ਹੋਵੇ, ਕੋਈ ਜਹਿਨ 'ਚ ਕੋਈ ਸਵਾਲ ਜਿਹੜਾ ਤੁਸੀਂ ਸਾਨੂੰ ਆਨਸਰਿੰਗ ਲੈਣੀ ਚਾਹੋ ਸਾਡੇ ਤੋਂ, ਨਵੀਂ ਪੀੜ੍ਹੀ ਤੋਂ? ਵੱਡੇ ਬੰਦੇ ਹੋ, ਤੁਹਾਡੇ ਢਿੱਡਾਂ ਦੇ ਹਿਸਾਬ ਤੋਂ ਪਤਾ ਲੱਗਣ ਡਿਆ ਵੀ ਵੱਡੇ ਆ ਤੁਸੀਂ। ਨਹੀਂ ਅੱਛਾ, ਮੈਂ ਕੁਰਸੀ ਤੇ ਲੱਤਾਂ ਰੱਖ ਕੇ ਬੈਠਾ ਭਾਈਆ ਆਵੇ। ਅੱਛਾ, ਆਵਾਜ਼ ਨਾ ਮੈਨੂੰ ਆਵਾਜ਼ ਮੈਨੂੰ ਕੱਟ ਕੇ ਆ ਰਹੀ ਹੈ, ਪਤਾ ਨਹੀਂ ਮੈਨੂੰ ਵੀ ਕੱਟ ਕੇ ਆ ਰਹੀ। ਮੇਰੀ ਆਵਾਜ਼ ਕੱਟ ਕੇ ਆ ਰਹੀ? ਹਾਂਜੀ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ। ਹੁਣ ਠੀਕ ਹੈ। ਕਦੇ ਕੱਟੀ ਜਾਂਦੀ, ਜਮਾ ਕੱਟੀ ਜਾਂਦੀ। ਚਲੋ ਠੀਕ ਕਰ ਰਹੇ, ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸ਼ੀਨਾ ਸਾਹਿਬ ਕਹਿੰਦੇ ਜੀ ਨਾਸਰ ਭਾਜੀ ਗੁੜ ਕੱਢਣ ਦਾ ਵੀ ਜ਼ਿਕਰ ਕਰੋ। ਬਿਲਕੁਲ ਜੀ, ਗੁੜ ਤੇ ਹਲੇ ਵੀ ਕੱਢਦੇ ਹੋ ਤੇ ਪੁਰਾਣਾ ਹਲੇ ਵੀ ਨਹੀਂ ਹੋਇਆ। ਹਲੇ ਵੀ ਜਿਹੜਾ ਵਾ ਗੁੜ ਕੱਢਦੇ ਆ। ਗੁੜ ਹੁਣ ਸਿਆਲ 'ਚ ਸ਼ੁਰੂ ਹੋ ਜਾਣਾ ਨਿਕਲਣਾ, ਤੇ ਗੁੜ ਦੀ ਆਪਾਂ ਵੇਲਣਾ ਸਾਹਮਣੇ ਹੁਣ ਹਨੇਰਾ ਵਾ, ਨਹੀਂ ਤੇ ਮੈਂ ਫੋਟੋ ਖਿੱਚ ਕੇ ਪਾ ਦੇਣੀ ਸੀ ਤੁਹਾਨੂੰ। ਆਪਾਂ ਗੁੜ ਦਾ ਬੜਾ ਵਧੀਆ ਕਿ 3 ਕਨਾਲਾਂ 'ਚੋਂ 70,000 ਰੁਪਇਆ ਵਟਿਆ ਜੀ। ਅੱਛਾ ਜੀ, ਬੜਾ ਵਧੀਆ ਕੰਮ ਹੈ, ਜ਼ਿਮੀਂਦਾਰ ਨੂੰ ਇੱਧਰ ਮੁੜਨਾ ਚਾਹੀਦਾ। ਪੈਸੇ ਵੀ ਜੇ ਆਪਣੇ ਮੁੰਡੇ ਕੰਮ ਕਰਨੋਂ ਹਟ ਗਏ ਨਾ। ਹੁਣ ਆਪਣੇ ਮੁੰਡੇ ਕੰਮ ਕਰਨੋਂ ਹਟ ਗਏ ਆ। ਜਿਹੜਾ ਗੁੜਗੜ ਵਾਲਾ ਕੰਮ ਆ ਨਾ, ਇਹ ਯੂਪੀ ਬਿਹਾਰ ਵਾਲੇ ਹੀ ਆ ਕੇ ਆਪਣੇ ਕਰਕੇ ਜਾਂਦੇ ਆ। ਉਹੀ ਨਹੀਂ ਜੀ ਨਹੀਂ, ਅਸੀਂ ਆਪ ਹੀ ਕਰਦੇ ਆ। ਅਸੀਂ ਲਾਅ ਹੀ ਨਹੀਂ ਕਰਦੇ, ਬਈਏ ਨੂੰ ਲਾਅ ਹੀ ਨਹੀਂ ਕਰਦੇ। ਇਹ ਤੁਹਾਡੇ ਰਾਜਸਥਾਨ 'ਚ ਕਰਦੇ ਹੋਣਗੇ, ਸਾਡੇ ਨਹੀਂ ਅਸੀਂ ਵੜਨ ਦਿੰਦੇ। ਸਾਡੇ ਤਾਂ ਘਲਾੜੇ ਹੀ ਉਹ ਲਾਉਂਦੇ ਆ ਕੇ। ਸਾਡੇ ਅਸੀਂ ਆਪ। ਤੇ ਬਾਕੀ ਇੱਕ ਚੀਜ਼ ਇਹ ਹੈ, ਸਾਡੇ ਨਾਲ ਡੰਗਰ ਹੀ ਚੋਣ ਦਿੰਦੇ ਅਸੀਂ। ਡੰਗਰ ਵੀ ਕਿਸੇ ਨੂੰ ਡੰਗਰ ਵੀ ਸਾਡੇ ਅਸੀਂ ਆਪ ਹੀ ਚੋਣਦੇ। ਹੁਣ ਲੋਕ ਕਿਸੇ ਨੂੰ ਕੋਈ ਚੀਜ਼ ਮੰਗਿਆ ਨਹੀਂ ਦਿੰਦੇ। ਪਹਿਲਾਂ ਬੰਦਾ ਵੀ ਨਾਲ ਜਾਂਦਾ ਹੁੰਦਾ ਸੀ। ਪਹਿਲਾਂ ਬੰਦੇ ਨੂੰ ਵੰਗਾਰ ਪੈਂਦੀ ਸੀ। ਹਾਂਜੀ, ਉਹ ਪਤਾ ਹੁੰਦਾ ਹੈ ਨਾ ਭਾਜੀ, ਪੁੱਤਾਂ ਨੂੰ ਬਲਦ ਪਾਲੇ ਹੁੰਦੇ ਸੀ। ਬਿਲਕੁਲ। ਫਿਰ ਇਹੋ ਜਿਹਾ ਸਿਸਟਮ ਸੀ ਨਾ, ਪਹਿਲਾਂ ਕੋਈ ਵੀ ਜ਼ਿਮੀਂਦਾਰ ਆ, ਉਹ ਖੇਤ ਜਾ ਕੇ ਪਹਿਲਾਂ ਮੱਥਾ ਟੇਕਦਾ ਸੀਗਾ, ਫੇਰ ਹਲ ਜੋੜਦਾ ਹੁੰਦਾ ਸੀਗਾ। ਅੱਜ ਕੱਲ ਸਿਸਟਮ ਇਹੋ ਜਿਹਾ ਆ ਗਿਆ, ਘਰੋਂ ਜਾਣਾ, ਹਜੇ ਸੀਟ ਤੇ ਟਰੈਕਟਰ ਦੀ ਤੇ ਬਹਿਣਾ, ਪਹਿਲਾਂ ਡੈਕ ਵਾਲਾ ਬਟਨ ਛੱਡਣਾ। ਠੀਕ ਆ, ਇਹੋ ਜਿਹਾ ਕੋਈ ਟਰੈਕਟਰ ਨਹੀਂ ਰਹਿ ਗਿਆ ਜਿਹਦੇ ਤੇ ਡੈਕ ਨਹੀਂ, ਵੂਫਰ ਨਹੀਂ ਲੱਗੇ। 50,000 ਦੇ 60,000 ਦੇ ਲੋਕ ਵੂਫਰ ਹੀ ਲਾਈ ਬੈਠੇ। ਐਂ ਲੱਗਦਾ ਵੀ ਡੀਜੇ ਵਾਲੀ ਗੱਡੀ ਜਾਈ ਜਾਂਦੀ ਹੈ। ਤੇ ਉਹ ਸਿਸਟਮ ਹੀ ਨਹੀਂ ਰਹਿ ਗਏ ਪਹਿਲਾਂ ਵਾਲੇ। ਸਾਰਿਆਂ ਨੇ ਲਾਇਆ, ਕਿਸੇ ਨੂੰ ਕੀ ਕਹੀਏ, ਸਾਰਿਆਂ ਨੇ ਲਾਇਆ। ਮੇਰੇ ਵਾਲਾ ਹਜੇ 2.5 ਸਾਲ ਦਾ ਆ, ਉਹਨੂੰ ਖੇਡਣ ਵਾਲਾ ਟਰੈਕਟਰ ਲਿਆ ਕੇ ਦਿੱਤਾ, ਕਹਿੰਦਾ ਡੈਡੀ ਡੈਕ ਤਾਂ ਲਾ ਦੇ ਇਹਦੇ ਤੇ। ਇਹ ਅੱਜ ਕੱਲ ਪੀੜ੍ਹੀ ਇਹੋ ਜਿਹੀ ਹੋ ਗਈ ਆ। ਫਿਰ ਪਹਿਲਾਂ ਬਲਦਾਂ ਨੂੰ ਇੱਕ ਤਰ੍ਹਾਂ ਦਾ ਰਿਮੋਟ ਸਿਸਟਮ ਹੁੰਦਾ ਸੀਗਾ। ਢਿੱਲੋਂ ਸਾਹਿਬ, ਅਸੀਂ ਨਾ ਛੋਟੇ ਹੁੰਦੇ ਸੀ ਤੇ ਸਾਡੇ ਪੱਠੇ ਕੁਤਰਨ ਵਾਸਤੇ ਗੇਰੀ ਹੁੰਦੀ ਸੀ, ਗੇਰ ਬੋਲਦੇ ਹੁੰਦੇ, ਗੇਰ। ਤੇ ਉਹਨੂੰ ਬਲਦ ਅਸੀਂ ਜੋੜ ਦੇਣਾ ਉਹਦੇ ਤੇ, ਉਹਨੇ ਘੁੰਮੀ ਜਾਣਾ, ਛਾਵਟ ਜੀ ਪਾਈ ਹੁੰਦੀ ਸੀਗੀ ਤੇ ਪੱਠੇ ਕੁਤਰਦੇ ਹੁੰਦੇ ਸੀ। ਜਦੋਂ ਪੱਠੇ ਕੁਤਰੇ ਜਾਣੇ, ਉਹਨੂੰ ਆਵਾਜ਼ ਮਾਰ ਦੇਣੀ, ਉਹਨੇ ਆਪੇ ਰੁਕ ਜਾਣਾ। ਇਹੋ ਜਿਹੇ ਲੋਕਾਂ ਨੇ ਪੁੱਤਾਂ ਬਹੁਤ ਸੀਗੇ ਜੀ, ਬਹੁਤ ਸੀ, ਬਹੁਤ। ਅੱਛਾ, ਹਾਂਜੀ, ਕਈਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਨੂੰ ਜਦੋਂ ਢੱਗਿਆਂ ਨੂੰ ਜੋੜਦੇ ਸੀ, ਖੋਪਿਆਂ ਤੋਂ ਬਗੈਰ ਨਹੀਂ ਜੋੜ ਦਿੰਦੇ, ਖੋਪੇ ਦੇ ਕੇ ਜੋੜਦੇ ਸੀ ਜਦੋਂ ਰਾਉਂਡ ਘੁੰਮਣਾ। ਹਾਂ, ਉਹਨਾਂ ਨੂੰ ਖੌਫ ਰਹਿੰਦਾ ਸੀ ਇੱਕ ਵੀ ਆਪੇ ਤੁਰੇ ਆਉਂਦੇ ਹੁੰਦੇ ਸੀ ਉਹ। ਹਾਂਜੀ। ਇਹ ਪ੍ਰੋਫੈਸਰ ਸਾਹਿਬ, ਤੁਸੀਂ ਖਰਾਸ ਤਾਂ ਨਹੀਂ ਵੇਖੇ ਹੋਣੇ? ਦੇਖਿਆ ਜੀ, ਖਰਾਸ ਜਿਹੜੇ ਮੈਂ ਆਟਾ ਪੀਆ ਜੀ ਉਹਨਾਂ ਦੇ। ਹਾਂਜੀ, ਖਰਾਸ ਜਿਹੜਾ ਮੈਂ ਗੁਰਦੁਆਰਾ ਸਾਹਿਬ ਨਾਲ ਜੀ ਆਟਾ ਪੀਆ ਉੱਤੇ। ਇਹ ਐਕਟੀਵਿਟੀ ਹੁੰਦੀ ਸੀ ਦੀ ਸ਼ਾਮ ਦੀ, ਯਾਨੀ ਸਮਝ ਲਓ ਕਿ ਕੋਈ ਜਿਸ ਵੇਲੇ ਲੋਢਾ ਵੇਲਾ ਹੋ ਜਾਂਦਾ ਸੀ ਨਾ, ਬਲਦਾਂ ਨੂੰ ਉਦੋਂ ਖਰਾਸ ਦੇ ਉੱਤੇ ਜੋੜਿਆ ਜਾਂਦਾ ਸੀ। ਔਰ ਵਾਰੀ ਸਿਰ ਹੁੰਦੀ ਸੀ, ਹਰ ਦੀ ਵਾਰੀ ਜਿਹੜੀ ਹੈ, ਪਹਿਲਾਂ ਪਤਾ ਕਰਕੇ ਆਉਣਾ ਜੀ ਮੇਰੀ ਵਾਰੀ ਕਿਦੋਂ ਆਏਗੀ। ਫਿਰ ਆਪਣੇ ਦਾਣੇ ਤੇ ਜੋਗ ਆਪਣੀ ਨਾਲ ਲਈ ਆਉਣੀ, ਔਰ ਖਰਾਸ ਦੇ ਉੱਤੇ ਕਣਕ ਜਿਹੜੀ ਪੀ ਕੇ ਉਹਦਾ ਆਟਾ ਜਿਹੜਾ ਕੁਛ ਹਿੱਸਾ ਉਹਨੂੰ ਦੇ ਦਿੱਤਾ ਜਾਂਦਾ ਸੀ ਖਰਾਸ ਵਾਲੇ। ਹਾਂਜੀ, ਫਿਰ ਕੁਛ ਦਿਨਾਂ ਬਾਅਦ ਜੋਗ ਵੀ ਉਹਨੂੰ ਜਿਹੜੀ ਜਾਨ ਵਾਲੀ ਵਾਹੁੰਦੀ ਹੁੰਦੀ ਸੀ ਜੀ, ਜਿਹਦੇ ਜਾਨ ਹੁੰਦੀ ਸੀ।
ਨਹੀਂ, ਉਹਦੇ ਤੇ ਕੋਈ ਇਤਨਾ ਜ਼ਿਆਦਾ ਜ਼ੋਰ ਨਹੀਂ ਸੀ ਲੱਗਦਾ ਹੁੰਦਾ, ਕਿਉਂਕਿ ਉਹਦੇ ਵਿੱਚ ਸਿਰਫ ਉਹ ਚੱਕੀ ਦੇ ਨਾ ਪੱਥਰ ਹੁੰਦੇ, ਪਾਰਟ ਹੁੰਦੇ ਸੀ ਦੋ, ਇੱਕ ਥੱਲੇ ਹੁੰਦਾ ਸੀ ਦਾ ਔਰ ਇੱਕ ਉੱਤੇ ਹੁੰਦਾ ਸੀ। ਸਾਡੇ ਆਹੀ ਉਹ ਗੋਲ ਦੂਜੇ ਵਾਲੀ ਜਿਹੜਾ ਗੋਲ ਮੁਤਕਰੇ ਵਾਲੀ ਹੁੰਦੀ ਸੀ ਨਾ ਵਿੱਚ, ਮੁਤਕਰੇ ਵਾਲੀ, ਉਹ ਖਰਾਸ ਮੈਂ ਇੱਥੇ ਗੁਰਦੁਆਰੇ ਵਾਉਂਦਾ ਰਿਹਾ ਜੀ। ਨਹੀਂ ਸਾਹਿਬ, ਆ ਵੇਖਿਓ ਕਮੈਂਟ ਪੜਿਓ, ਮੈਨੂੰ ਸਮਝ ਲੱਗਣ ਡਈ ਇਹਨਾਂ ਨੇ ਕਾਤੇ ਕਹਿੰਦੇ ਗੱਲ ਕਰਿਓ ਜ਼ੱਠੇ, ਪਤਾ ਨਹੀਂ ਕੀ ਲਿਖਿਆ ਜੇ, ਮੈਨੂੰ ਸਮਝ ਲੱਗਣ ਡਈ। ਇਹ ਝੱਠਾ ਹੁੰਦਾ ਸੀਗਾ, ਪਾਣੀ ਲਾਉਣ ਵਾਲਾ ਝੱਠਾ, ਝੱਠੇ ਦੀ ਗੱਲ ਕਰਦੇ ਆ। ਹਾਂ, ਇਹ ਰਾਜਸਥਾਨ ਦੇ ਵਿੱਚ ਬਹੁਤ ਹੁੰਦੇ ਸੀ, ਜਿਹੜਾ ਉੱਚੀ ਪੈਲੀ ਹੁੰਦੀ ਸੀ ਉਹਨੂੰ ਪਾਣੀ ਚੜਾਉਣ ਵਾਸਤੇ ਨਾ ਤੇ ਝੱਠੇ ਯੂਜ਼ ਕੀਤੇ ਜਾਂਦੇ ਸੀ। ਅੱਛਾ, ਹਾਂਜੀ ਹਾਂਜੀ, ਉਹ ਬਹੁਤ ਰਾਜਸਥਾਨ ਚ ਬਲਦਾਂ ਨਾਲ ਵੀ ਚੱਲ ਜਾਂਦੇ ਸੀ ਤੇ ਇੱਥੇ ਟਰੈਕਟਰ ਨਾਲ ਵੀ ਬਹੁਤ ਲੋਕਾਂ ਨੇ ਚਲਾਏ ਆ। ਮੈਂ ਖੁਦ ਵੀ ਉਹ ਚਲਾਉਂਦਾ ਰਿਹਾ ਜੀ ਉੱਥੇ ਰੋਜੜੀ ਦੇ ਵਿੱਚ। ਆਪਣੇ ਵੀ ਸੀ ਜ਼ਮੀਨ, ਉਹ ਭਾਜੀ ਉਹਨੂੰ ਫਰਜੇ ਹੁੰਦੇ ਸੀਗੇ, ਝੱਠਾ ਕਹੀਦਾ, ਇੱਕ ਤਰ੍ਹਾਂ ਦਾ ਪੱਖਾ ਜਿਹਾ ਹੁੰਦਾ ਸੀ, ਉਹਨੂੰ ਛਾਬਟ ਲੱਗੀ ਹੁੰਦੀ ਸੀ ਬਲਦਾਂ ਨਾਲ। ਤੇ ਦੂਜਾ ਮੇਰਾ ਜਿਹੜਾ ਗੁੜ ਬਣਾਉਣ ਦੀ ਤਜਵੀਜ਼ ਹੈ, ਇਹ ਤਾਂ ਮਤਲਬ ਬਹੁਤ ਪੁਰਾਣੀ ਹੈ ਜੀ। ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਉਹਦੇ ਵਿੱਚ ਗਾਜਰਾਂ, ਆਲੂ ਪਾ ਕੇ ਇਹ ਵੀ ਬੜੇ ਖਾਣੇ, ਕਈਆਂ ਦੇ ਹੱਥ ਛੜਾ ਲੈਣੇ। ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਬਹੁਤ ਸਮੇਂ ਬਾਅਦ ਹੁਣ ਤੱਕ ਤੇ ਲੱਭਦੀਆਂ। ਸਾਡੇ ਇੱਥੇ ਬਹੁਤ ਮੇਲਾ ਲੱਗਦਾ ਜਦੋਂ ਆਉਂਦਾ, ਅਸੀਂ ਚਲਾਉਣੇ ਆ ਨਾ ਜੀ ਵੇਲਣਾ, ਤੇ ਬੜਾ ਮੁਲਕ ਆਉਂਦਾ ਵੇਖਣ ਨੂੰ, ਤੇ ਬੜਾ ਲੋਕਾਂ ਲਈ, ਇੱਕ ਕਈਆਂ ਲਈ ਤੇ ਇੱਕ ਉਹ ਅਜੂਬਾ ਹੀ ਆ, ਸੰਧੂ ਸਾਹਿਬ ਵਰਗਿਆਂ ਲਈ ਤਾਂ। ਸੰਧੂ ਸਾਹਿਬ ਤੁਹਾਡੇ ਲਈ ਕਿਉਂ ਅਜੂਬਾ? ਸੰਧੂ ਸਾਹਿਬ ਕੱਢਦੇ ਨਹੀਂ। ਮੇਰੇ ਕੋਲੇ ਆਵਾਜ਼ ਨਹੀਂ ਸਹੀ ਆ ਰਹੀ ਕਿ ਸਾਰਿਆਂ ਕੋਲੇ ਨਹੀਂ ਆ ਰਹੀ? ਨਹੀਂ ਨਹੀਂ, ਸਾਡੇ ਕੋਲ ਤੁਹਾਡੀ ਵੀ ਆ ਰਹੀ ਆ ਆਵਾਜ਼। ਪਤਾ ਨਹੀਂ ਕੀ ਗੱਲ ਹੈ, ਥੋੜੀ ਜਿਹੀ ਕੱਟ ਕੇ ਆ ਜਾ ਰਹੀ ਹੈ। ਨੈਟਵਰਕ ਦਾ ਹੋ ਸਕਦਾ ਕੋਈ ਪ੍ਰੋਬਲਮ ਹੋਵੇ। ਮੇਰੀ ਆਵਾਜ਼ ਬਿਲਕੁਲ ਠੀਕ ਆ ਰਹੀ ਤੁਹਾਨੂੰ? ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡੀ ਬਿਲਕੁਲ ਕਲੀਅਰ ਆ ਰਹੀ। ਤੁਹਾਡੀ ਆ ਰਹੀ, ਢਿੱਲੋਂ ਸਾਹਿਬ ਦੀ ਵੀ ਕਲੀਅਰ ਆ ਰਹੀ ਹੈ, ਸੰਧੂ ਸਾਹਿਬ ਦੀ। ਥੋੜੀ ਜੀ ਮੈਂ ਹੁਣ ਥੋੜੀ ਜੀ ਗੱਲ ਨੂੰ ਅਗਰ ਅਸੀਂ ਅੱਗੇ ਹੋਰ ਵਧਾਈਏ, ਜੀ ਅੱਗੇ ਤੋਰੋ ਜੀ, ਅੱਗੇ ਤੋਰੋ। ਉਹ ਇਹ ਹੈ ਕਿ ਸਾਡੀਆਂ ਫਸਲਾਂ ਸੀ ਜਿਹੜੀਆਂ, ਅੱਛਾ, ਬੁਨਿਆਦੀ ਜਿਹੜੀਆਂ ਫਸਲਾਂ ਸਾਡੇ ਇੱਥੇ ਬੀਜੀਆਂ ਜਾਂਦੀਆਂ ਸੀਗੀਆਂ ਜਿਸ ਵੇਲੇ ਸ਼ੁਰੂ ਦੇ ਵਿੱਚ, ਉਹ ਇੱਕ ਤਾਂ ਹੈ ਸੀ ਦੀ ਕਣਕ ਹੀ ਹੈ ਸੀ ਦੀ, ਕਣਕ ਸੀ, ਦੂਸਰੀ ਕਪਾਹ ਸੀ। ਅੱਛਾ, ਕਣਕ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਕਪਾਹ ਜ਼ਰੂਰਤ ਵਾਸਤੇ ਹੀ, ਕੋਈ ਵੇਚਣ ਵਾਸਤੇ ਇੰਨੀ ਨਹੀਂ ਸੀ ਦੀ ਸ਼ੁਰੂ ਦੇ ਵਿੱਚ ਇਸਤੇਮਾਲ ਹੁੰਦੀ। ਅੱਛਾ, ਕੁਛ ਫਸਲਾਂ ਐਸੀਆਂ ਜਿਹੜੀਆਂ ਫਿਰ ਪਾਣੀ ਦੇ ਨਾਲ ਕਾਸ਼ਤ ਹੋਣ ਲੱਗ ਪਈਆਂ। ਮਸਲਨ ਜਿਵੇਂ ਗੰਨੇ ਦੀ ਜਿਹੜੀ ਫਸਲ ਹੈ, ਇਹ ਪਹਿਲੋਂ ਦਰਿਆਈ ਇਲਾਕਿਆਂ ਦੇ ਨੇੜੇ ਜਿੱਥੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਸੀ ਉੱਥੇ ਬੀਜਿਆ ਜਾਂਦਾ ਸੀਗਾ। ਅੱਛਾ, ਝੋਨਾ ਵੀ ਉੱਥੇ ਬੀਜਿਆ ਜਾਂਦਾ ਸੀ ਜਿੱਥੇ ਜ਼ਿਆਦਾ ਬਾਰਿਸ਼ਾਂ ਹੁੰਦੀਆਂ। ਸਾਡੇ ਇਲਾਕੇ ਇੱਧਰ ਗੁਜਰਾਂਵਾਲਾ, ਸ਼ੇਖੂਪੁਰ ਹੈ, ਅੱਗੇ ਸਿਆਲਕੋਟ, ਵਜ਼ੀਰਾਬਾਦ, ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਝੋਨਾ ਜਿਹੜਾ, ਕਿਉਂਕਿ ਇੱਥੇ ਮੀਂਹ ਜ਼ਿਆਦਾ ਪੈਂਦਾ। ਠੀਕ ਹੈ ਜੀ। ਤੇ ਅੱਛਾ, ਫਿਰ ਇਹ ਹੋਇਆ ਕਿ ਕੁਝ ਫਸਲਾਂ ਜਿਹੜੀਆਂ ਹੈ ਉਹ ਜਿਸ ਵੇਲੇ ਪਾਣੀ ਸਾਨੂੰ ਮਿਲਣ ਲੱਗ ਪਿਆ ਨਹਿਰਾਂ ਦੇ ਵਿੱਚ, ਜਾਂ ਅਸੀਂ ਟਿਊਬਵੈਲ ਜਿਹੜੇ ਲਾ ਲਏ, ਫਿਰ ਝੋਨਾ ਤੇ ਕਮਾਦ ਅਸੀਂ ਇੱਥੇ ਵੀ ਬੀਜਣੇ ਸ਼ੁਰੂ ਕਰ ਦਿੱਤੇ। ਫਿਰ ਉਹ ਹੋਇਆ, ਨੁਕਸਾਨ ਇਹ ਹੋਇਆ ਉਹਦਾ ਟਿਊਬਵੈਲਾਂ ਦੇ ਨਾਲ ਖਾਸ ਕਰ ਲੱਗਣ ਨਾਲ, ਕਿ ਸਾਡਾ ਪਾਣੀ ਜਿਹੜਾ ਹੈ ਬਹੁਤ ਥੱਲੇ ਚਲਾ ਗਿਆ। ਮੈਨੂੰ ਯਾਦ ਹੈ ਕਿ ਪਹਿਲੇ ਇੱਥੇ ਖੂਹ ਜਿਹੜਾ ਸੀਗਾ 20-25 ਫੁੱਟ ਤੇ ਖੂਹ ਹੁੰਦਾ ਸੀਗਾ, ਹੁਣ ਸਾਡੇ ਇੱਥੇ 60-60 70-70 ਫੁੱਟ ਜਿਹੜਾ ਖੂਹ ਹੈ, ਤੇ ਥੱਲੇ 300 ਫੁੱਟ ਥੱਲੇ ਜਿਹੜਾ ਪਾਣੀ ਚਲਾ ਗਿਆ, ਬੋਰ ਕਰਨਾ ਪੈਂਦਾ ਉਹਦਾ। ਤੇ ਇੱਕ ਤਾਂ ਇਹ ਚੀਜ਼ਾਂ ਜਿਹੜੀਆਂ ਨਾ ਸਾਡੇ ਇਹਨਾਂ ਨੇ ਡਿਸਟਰਬ ਕੀਤਾ ਕੁਝ ਚੀਜ਼ਾਂ ਨੂੰ। ਅੱਛਾ, ਫਿਰ ਅਗਰ ਉਹ ਦੇਖਿਆ ਜਾਵੇ ਕਿ ਕੁਝ ਫਸਲਾਂ ਜਿਹੜੀਆਂ ਅਸੀਂ ਵੇਚਣੀਆਂ ਨਹੀਂ ਸੀ ਹੁੰਦੀਆਂ, ਘਰ 'ਚ ਰੱਖਣੀਆਂ ਹੁੰਦੀਆਂ ਸੀ। ਕਣਕ ਜਿਹੜੀ ਅਸੀਂ ਘਰ 'ਚ ਰੱਖਣੀ ਹੁੰਦੀ ਸੀ, ਉਹਨੂੰ ਖਾਦ ਔਰ ਸਪਰੇ ਉਹਨੂੰ ਨਹੀਂ ਸੀ ਕੀਤੀ ਜਾਂਦੀ। ਕਹਿੰਦੇ ਜੀ ਇਹਨੂੰ ਸਿਰਫ ਰੂੜੀ ਪਾ ਦਿਓ ਇਹਨੂੰ, ਔਰ ਉਸ ਵੇਲੇ ਚਕੋਰਾ ਜਿਹੜੀ ਹੈ ਹੁੰਦੀ ਸੀ ਦੀ ਕਣਕ ਜਿਹੜੀ ਹੈ ਲੰਮੇ ਸਿੱਟੇ ਵਾਲੀ, ਜਿਹੜੀ ਲੰਮੇ ਨਾੜ ਵਾਲੀ, ਕਹਿਣਾ ਇਹਨੂੰ ਇਹ ਘਰ ਦੇ ਵਿੱਚ ਰੱਖਣੀ ਹੈ, ਇਹਨੂੰ ਖਾਦ ਨਹੀਂ ਪਾਉਣੀ। ਯਾਨੀ ਉਸ ਵੇਲੇ ਥੋੜਾ ਜਿਹਾ ਇੱਕ ਉਸ ਵੇਲੇ ਵੀ ਅਹਿਸਾਸ ਸੀ ਕਿ ਜਿਸ ਫਸਲ ਨੂੰ ਖਾਦ ਪਾਈ ਜਾਂਦੀ ਹੈ, ਜਿਸ ਨੂੰ ਸਪਰੇ ਕੀਤੀ ਜਾਂਦੀ ਹੈ, ਇਹ ਕੋਈ ਇਨਸਾਨੀ ਸਿਹਤ ਵਾਸਤੇ ਜਿਹੜੀ ਹੈ ਉਹ ਚੰਗੀ ਨਹੀਂ ਦੀ ਹੈ। ਉਸ ਵੇਲੇ ਵੀ ਅਹਿਸਾਸ ਸੀ। ਲੇਕਿਨ ਹੁਣ ਤੁਸੀਂ ਦੇਖੋ ਕਿ ਹੁਣ ਤਾਂ ਇੱਕੋ ਹੀ ਹੋ ਗਿਆ ਜੀ, ਚਾਹੇ ਤੁਸੀਂ ਵੇਚਣੀ ਹੈ ਜਾਂ ਖਾਣੀ ਹੈ, ਉਸੇ ਦੇ ਵਿੱਚੋਂ ਤੁਸੀਂ ਉਹਨੂੰ ਜਿੰਨੀਆਂ ਮਰਜ਼ੀ ਉਹਨੂੰ ਸਪਰੇਵਾਂ ਹੋਈਆਂ, ਜਿੰਨੇ ਮਰਜ਼ੀ ਉਹਨੂੰ ਖਾਦ ਪਾਈ ਗਈ ਹੈ। ਅੱਛਾ, ਹੁਣ ਤਾਂ ਸਾਡੇ ਕਈ ਜਿਹੜੇ ਸ਼ਹਿਰਾਂ ਦੇ ਨੇੜੇ ਜਿਹੜੇ ਪਿੰਡ ਲੱਗਦੇ ਨੇ,
ਉੱਥੇ ਸਾਰਾ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਉਹ ਵੀ ਉੱਥੇ ਲੱਗਦਾ ਜੀ, ਗੰਦੇ ਨਾਲੇ ਦਾ ਪਾਣੀ ਪਾ ਕੇ ਸਬਜ਼ੀਆਂ ਵੀ ਜਿਹੜੀਆਂ ਉਹ ਬੀਜੀਆਂ ਜਾਂਦੀਆਂ। ਲੇਕਿਨ ਪਹਿਲੇ ਬੜਾ ਸੀ, ਇਹਨੂੰ ਇੱਕ ਮੁਕੱਦਸ ਕੰਮ ਸਮਝਿਆ ਜਾਂਦਾ ਸੀਗਾ, ਇੱਕ ਪਵਿੱਤਰ ਕੰਮ ਸਮਝਿਆ ਜਾਂਦਾ ਸੀ। ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ। ਦੁੱਧ ਦਾ ਜਿਹੜਾ ਇਹਦੇ ਚ ਪਾਣੀ ਦਾ ਛਿੱਟਾ ਵੀ ਨਹੀਂ ਪੈਣਾ ਚਾਹੀਦਾ ਜੇ ਅਗਰ ਤੁਸੀਂ ਕਿਸੇ ਨੂੰ ਦੇਣਾ ਵਾ। ਬਿਲਕੁਲ ਇੱਕ ਖਾਲਸ ਚੀਜ਼ਾਂ ਜਿਹੜੀਆਂ। ਲੇਕਿਨ ਜਿਵੇਂ ਜਿਵੇਂ ਜ਼ਮਾਨਾ ਬਦਲ ਗਿਆ ਵਾ, ਅੱਲਾ ਦੀ ਅਨਾਮਤ ਸਮਝ ਜਾਂਦਾ ਸੀ ਪ੍ਰੋਫੈਸਰ ਸਾਹਿਬ ਇਹਨੂੰ ਨਾ, ਕਿ ਇੱਕ ਅੱਲਾ ਦੀ ਅਨਾਮਤ ਹੈ ਇਹਨੂੰ। ਹਾਂ, ਇਹ ਚੀਜ਼ਾਂ ਮੈਂ ਬਜ਼ੁਰਗਾਂ ਤੋਂ ਬੜੀਆਂ ਸੁਣੀਆਂ ਵਾ। ਰੱਬ ਦਾ ਨੂਰ ਕਿਹਾ ਜਾਂਦਾ ਸੀ ਦੁੱਧ ਨੂੰ, ਕਿ ਰੱਬ ਦਾ ਨੂਰ ਹੈ। ਜੀ ਜੀ ਹਾਂ, ਇਹਦੇ ਚ ਕੋਈ ਮਿਲਾਵਟ ਇਹਦੇ ਚ ਨਹੀਂ ਹੋਣੀ ਚਾਹੀਦੀ। ਅੱਛਾ, ਇਹ ਸਾਰੀਆਂ ਚੀਜ਼ਾਂ ਦਾ ਹੈ ਕਿ ਸਾਡੀ ਇੱਕ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਸੀ, ਔਰ ਇਸੇ ਲਈ ਜ਼ਿਮੀਂਦਾਰ ਨੂੰ ਕਿਹਾ ਜਾਂਦਾ ਸੀ ਕਿ ਬੜਾ ਨੇਕ ਬੰਦਾ, ਇਹ ਬੜਾ ਸਾਦਾ ਬੰਦਾ। ਦੇਖੋ ਕਿ ਇਹ ਰੱਬ ਦਾ ਬੰਦਾ ਹੈ, ਇਹ ਮਿਹਨਤ ਕਰਦਾ ਹੈ। ਔਰ ਤੁਸੀਂ ਦੇਖੋ ਕਿ ਉਹ ਪਾਣੀ ਜਿਹੜਾ ਲਾਉਣਾ ਉਹਨੇ ਰਾਤਾਂ ਨੂੰ, ਸੱਪ ਦੀਆਂ ਸਿਰੀਆਂ ਮਿੱਧ ਕੇ ਉਹਨੇ ਪਾਣੀ ਲਾਉਣਾ ਉਹਨੇ ਸਾਰੀ ਸਾਰੀ ਰਾਤ। ਹੁਣ ਤਸੱਵਰ ਵੀ ਨਹੀਂ ਕਰ ਸਕਦੇ। ਬੈਟਰੀ ਵੀ ਨਹੀਂ ਸੀ ਹੁੰਦੀ ਜੀ ਕੋਈ। ਹਾਂ, ਹੁਣ ਤਾਂ ਲੋ ਟੱਚ ਟਾਰਚਾਂ ਤੇ। ਹਾਂਜੀ, ਇੱਕ ਹੋਰ ਤੁਹਾਨੂੰ ਮੈਂ ਤਲਵੰਡੀ ਸਾਹਿਬ ਦੱਸਾਂ, ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ, ਕਿ ਘੜੀ ਨਹੀਂ ਸੀ ਹੁੰਦੀ ਪਿੰਡਾਂ ਦੇ ਵਿੱਚ, ਘੜੀ ਨਹੀਂ ਸੀ ਹੁੰਦੀ। ਨਹੀਂ, ਇੱਕੋ ਹੀ ਨਾਈਆਂ ਦੇ, ਸਾਡੇ ਨਾਈਆਂ ਦੇ ਹੁੰਦੀ ਸੀ ਜੀ। ਇੱਕ ਘੜੀ ਹੁੰਦੀ ਸੀ ਪਿੰਡ 'ਚ, ਪੂਰੇ ਪਿੰਡ ਦੇ ਵਿੱਚ ਜੀ। ਸਾਡੇ ਵੀ ਇੱਥੇ ਹੁਣ ਪਾਣੀ ਦੀ ਵਾਰੀ, ਉਹਨੇ ਪਾਣੀ ਬੰਨਣਾ ਜੀ। ਤੇ ਅੱਛਾ, ਉਹ ਜਿਹਦੇ ਕੋਲੇ ਘੜੀ ਹੁੰਦੀ ਸੀ ਹੈ ਨਾ, ਉਹਨੇ ਇੱਕ ਰੂਲ ਹੁੰਦਾ ਸੀਗਾ, ਲੱਕੜੀ ਦਾ ਇੱਕ ਡੰਡਾ ਹੁੰਦਾ ਸੀਗਾ ਰੰਗੀਨ। ਜੀ ਪ੍ਰੋਫੈਸਰ ਸਾਹਿਬ ਵਿੱਚੋਂ ਕੱਟੀ ਗਈ ਆਵਾਜ਼ ਲੱਗਦਾ। ਹੋਰ ਤੁਸੀਂ ਸੁਣਾਓ ਖਾਨ ਸਾਹਿਬ? ਪ੍ਰੋਫੈਸਰ ਸਾਹਿਬ ਦਾ ਕੋਈ ਮਸਲਾ ਬਣ ਗਿਆ। अस्सलाम वालेकुम। वालेकुम सलाम जी। वालेकुम सलाम जी। ठीक ठाक जी, अल्लाह दा शुक्र है जी, सब खैर अल्लाह दी। तुसीं सुनाओ? से ठीक है, खैरियत है? अल्हम्दुलिल्लाह जी, अल्हम्दुलिल्लाह। अच्छा प्रोफेसर साहब, गल करदे रूल हुंदा सी एक। हां जी। अगले जो पानी लगना अगले बंदे ਨੂੰ ਜਾ ਕੇ ਦੇਣਾ ਵੀ ਆ ਉਹਨੇ 10 ਮਿੰਟ ਪਹਿਲੇ ਹੈ ਨਾ, 10 ਮਿੰਟ ਪਹਿਲੇ ਜਿਹੜਾ ਉਹਦਾ ਟਾਈਮ ਹੁੰਦਾ ਸੀ ਨਾ, 10 ਮਿੰਟ ਪਹਿਲੇ ਉਹਨੂੰ ਰੂਲ ਦੇ ਦੇਣਾ ਜਿਹਦੀ ਵਾਰੀ ਹੈ ਉਤੋਂ, ਜਿਹਨੇ ਹੁਣ ਬੰਨਣਾ ਜਾ ਕੇ। ਅੱਛਾ, ਉਹ ਐਸਾ ਬੰਦਾ ਘਰ ਦਾ ਮੁੰਤਖਬ ਕੀਤਾ ਜਾਂਦਾ ਸੀ ਜਿਹੜਾ ਬਹੁਤ ਤੇਜ਼ ਦੌੜਨ ਵਾਲਾ ਹੋਵੇ। ਯਾਨੀ 10 ਮਿੰਟ ਪਹਿਲੇ ਅਗਰ ਦਿੱਤਾ ਗਿਆ ਤੇ ਕੋਸ਼ਿਸ਼ ਹੁੰਦੀ ਸੀ ਕਿ ਉਹ 5 ਮਿੰਟਾਂ ਦੇ ਵਿੱਚ ਪਾਣੀ ਥੋੜਾ ਵੱਧ। ਹਾਂ, ਪਾਣੀ ਵੱਧਦਾ ਜੀ। ਉਹਨੇ ਜਾ ਕੇ ਉਹਨੂੰ ਰੂਲ ਦੇ ਦੇਣਾ ਜਿਹਦੇ ਤੋਂ ਵਾਰੀ ਲੈਣੀ ਉਹਨੇ। ਉਹ ਨਿਸ਼ਾਨੀ ਹੁੰਦੀ ਸੀ ਵੀ ਪਾਣੀ ਵੱਢ ਲਾ ਤੋਂ। ਅੱਛਾ, ਉਹਨੇ ਲਿਆ ਕੇ ਟਾਈਮ ਵੇਖ ਕੇ ਆਇਆ। ਉਹਦਾ ਮਤਲਬ ਇਹ ਹੁੰਦਾ ਸੀ ਜੀ ਵੀ ਟਾਈਮ ਵੇਖ ਕੇ ਆ ਗਿਆ, ਟਾਈਮ ਵੇਖਿਆ ਗਿਆ। ਅੱਛਾ, ਹਾਂਜੀ। ਦੇਖੋ ਨਾ ਕਿਵੇਂ ਇੱਕ ਪੁਰਾਣਾ ਜ਼ਮਾਨਾ ਸੀਗਾ, ਤੇ ਪੁਰਾਣੇ ਜ਼ਮਾਨੇ ਦੇ ਆਪਣੇ ਇੱਕ ਤਰੀਕੇ ਸੀ, ਉਹਨਾਂ ਨੂੰ ਵਰਤਿਆ ਜਾਂਦਾ ਸੀਗਾ। ਫਿਰ ਇੱਕ ਹੋਰ ਸਿਸਟਮ ਸਾਡੇ ਜਿਹੜਾ ਪੰਜਾਬ ਦੇ ਵਿੱਚ ਰਿਹਾ ਬਹੁਤ ਅਰਸੇ ਤੱਕ, ਉਹ ਰਾਖੀ ਦਾ ਸਿਸਟਮ ਸੀ। ਰਾਖੀ ਦਾ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਦੋਸਤਾਂ ਨੂੰ? ਹਾਂਜੀ, ਆ ਰਹੀ ਆਵਾਜ਼। ਅੱਛਾ, ਰਾਖੀ ਦਾ ਸਿਸਟਮ ਇਹ ਹੁੰਦਾ ਸੀ ਕਿ ਉਹ ਲੋਕ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਤਾਂ ਘੱਟ ਜਾਂ ਜ਼ਮੀਨਾਂ ਹੈ ਨਹੀਂ ਦੀਆਂ, ਉਹ ਹਿੱਸੇ ਤੇ ਜ਼ਮੀਨਾਂ ਜਿਹੜੀਆਂ ਵਾਹੁੰਦੇ ਸੀ ਜਾ ਕੇ। ਰਾਖੀ ਤੇ ਜ਼ਮੀਨ ਕਿਸੇ ਵੱਡੇ ਜ਼ਿਮੀਂਦਾਰ ਦੀ, ਉਹਦੇ ਕੁਝ ਅਸੂਲ ਹੁੰਦੇ ਸੀ ਤੇ। ਅੱਛਾ, ਇਹ ਅਸੂਲ ਜਿਹੜੇ ਨੇ, ਇਹ ਅੰਗਰੇਜ਼ ਦੌਰ ਦੇ ਵਿੱਚ ਅਸੂਲ ਲਿਖੇ ਵੀ ਹੋਏ ਨੇ ਕਿ ਕੀ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਰਾਖ ਦੀਆਂ ਜਿਹੜੀਆਂ। ਅੱਛਾ, ਉਹ ਜ਼ਿੰਮੇਵਾਰੀਆਂ ਕੀ ਸੀਗੀਆਂ ਕਿ ਇੱਕ ਤਾਂ ਇਹ ਹੈ ਕਿ ਸਾਰੀ ਮੁਸ਼ੱਕਤ ਔਰ ਮਿਹਨਤ ਜਿਹੜੀ ਹੈ ਉਹ ਰਾਖ ਦੀ ਹੈ, ਜ਼ਮੀਨ ਉਹਨੇ ਵਾਹੁਣੀ ਹੈ। ਅੱਛਾ, ਬੀ ਜਿਹੜਾ ਉਹ ਅੱਧ ਦਾ ਵਾ। ਅੱਛਾ, ਫਿਰ ਫਸਲ ਜਿਹੜੀ ਮਿਹਨਤ ਸਾਰੀ ਉਹਨੇ ਕਰਨੀ ਹੈ ਜਿੰਨੀ ਵੀ ਹੈ। ਜਿਸ ਵੇਲੇ ਫਸਲ ਹੋ ਜਾਏਗੀ ਉਹਦਾ ਅੱਧ ਜਿਹੜਾ ਰਾਖ ਨੇ ਲੈਣਾ ਵਾ, ਅੱਧ ਜਿਹੜਾ ਉਹ ਮਾਲਕ ਨੇ ਲੈਣਾ ਵਾ। ਫਿਰ ਹੋਰ ਵੀ ਕੋਈ ਸ਼ਰਤਾਂ ਸੀਗੀਆਂ ਵੀ ਤੂੰ ਪੱਠੇ ਪਾਉਣੇ ਆ ਸਾਡੇ ਸਾਲ। ਰਾਖ ਨੂੰ ਇਹ ਵੀ ਕਿਹਾ ਜਾਂਦਾ ਸਾਡੀਆਂ ਮੱਝਾਂ ਨੂੰ ਤੂੰ ਪੱਠੇ ਵੀ ਪਾਉਣੇ ਆ, ਉਹਦੇ ਵਾਸਤੇ ਪੱਠੇ ਵੀ ਵੱਢ ਕੇ ਲਿਆਉਣੇ। ਫਿਰ ਇਹ ਹੁੰਦਾ ਸੀ ਕਿ ਸਾਲ ਦੇ ਵਿੱਚ 25, 30, 40, 50 ਇੰਨੀਆਂ ਕੁਕੜੀਆਂ ਵੀ ਤੂੰ ਦੇਣੀਆਂ ਵਾ। ਅੱਛਾ, ਮਹੀਨੇ ਦੇ ਇੰਨੇ ਆਂਡੇ ਤੂੰ ਦਿਆ ਕਰਨੇ ਆ ਸਾਨੂੰ। ਇਹ ਸ਼ਰਤਾਂ ਜਿਹੜੀਆਂ ਬਾਕਾਇਦਾ ਜਿਹੜੀਆਂ ਉਹਦੇ ਨਾਲ ਤੈਅ ਹੁੰਦੀਆਂ ਸੀਗੀਆਂ ਉਸ ਦੌਰ ਦੇ ਵਿੱਚ। ਔਰ ਉਹਦੀ ਮਤਲਬ ਇੱਕ ਆਸਾਨ ਦੀ ਤਰ੍ਹਾਂ ਦਿੱਤੀ ਜਾਂਦੀ ਸੀ ਅੱਧ ਤੇ ਜ਼ਮੀਨ ਨਾ ਉਹਨਾਂ ਟਾਈਮਾਂ ਦੇ। ਬਿਲਕੁਲ ਇਸੇ ਤਰ੍ਹਾਂ ਸੀ, ਬਿਲਕੁਲ ਇਸੇ ਤਰ੍ਹਾਂ। ਔਰ ਇਹ ਬਾਕਾਇਦਾ ਜਿਹੜਾ ਹੈ ਇਹ ਲਿਖਿਆ ਜਾਂਦਾ ਸੀਗਾ, ਔਰ ਇਹ ਚੀਜ਼ਾਂ ਜਿਹੜੀਆਂ ਤੈਅ ਹੁੰਦੀਆਂ ਸੀਗੀਆਂ।
ਯਾਨੀ ਉਸ ਵੇਲੇ ਉਹ ਜਿਹੜਾ ਰਾਖ ਸੀ ਜਿਹੜਾ ਉਹਨੂੰ ਟ੍ਰੀਟ ਜਿਹੜਾ ਹੈ ਮੁਲਾਜ਼ਮ ਦੀ ਤਰ੍ਹਾਂ ਕੀਤਾ ਜਾਂਦਾ ਸੀਗਾ। ਉਸ ਤੋਂ ਇਲਾਵਾ ਉਹਦੇ ਕੋਲੋਂ ਇਜ਼ਾਫੀ ਕੰਮ ਵੀ ਲੈ ਜਾਂਦੇ ਸੀਗੇ। ਮਸਲਨ ਤੁਸੀਂ ਘਰ ਦੇ ਵਿੱਚ ਕੋਈ ਮਿੱਟੀ ਲਿਆਉਣੀ ਹੈ ਚੱਕ ਕੇ, ਤਾਂ ਉਹਨੂੰ ਕਿਹਾ ਜਾਂਦਾ ਸੀ ਹਾਂ ਜੀ ਉੱਥੋਂ ਗੱਡਾ ਜਿਹੜਾ ਮਿੱਟੀ ਦਾ ਜਿਹੜਾ ਭਰ ਕੇ ਲੈ ਆ। ਅੱਛਾ, ਸਾਲ ਬਾਅਦ ਛੱਤਾਂ ਲਿਪਣੀਆਂ ਹੁੰਦੀਆਂ ਸੀ, ਉਹਦੀ ਕਹਾਣੀ ਜਿਹੜੀ ਉਹ ਵੀ ਉਹਦੇ ਜ਼ਿੰਮੇ ਹੁੰਦੀ ਸੀ ਵੀ ਤੂੰ ਕਹਾਣੀ ਜਿਹੜੀ ਬਣਾ ਕੇ ਦੇਣੀ ਆ ਤੇ ਮਿੱਟੀ ਔਰ ਛੱਤਾਂ ਜਿਹੜੀਆਂ ਲਿਪ ਕੇ ਦੇਣੀਆਂ। ਫਿਰ ਉਹਨਾਂ ਦੇ ਘਰ ਦੀਆਂ ਜਿਹੜੀਆਂ ਔਰਤਾਂ ਰਾਖਦੇ ਹੁੰਦੀਆਂ ਸੀ ਉਹਨਾਂ ਨੇ ਆ ਕੇ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਕੰਮ ਵੀ ਕਰਨਾ। ਯਾਨੀ ਇੱਕ ਖਾਸ ਅਹਿਦ ਦੇ ਇੱਕ ਜਿਹੜੇ ਸਿਲਸਿਲੇ ਜਿਹੜੇ ਨੇ ਉਹ ਕੁਝ ਚੀਜ਼ਾਂ ਜਿਹੜੀਆਂ ਬੁਰੀਆਂ ਵੀ ਸੀ ਉਸ ਅਹਿਦ ਦੇ ਵਿੱਚ ਜਿਹੜੀਆਂ ਸੀ। ਔਰ ਦੂਸਰਾ ਤੁਸੀਂ ਦੇਖੋ ਕਿ ਸਾਡੀ ਪੰਜਾਬ ਦੀ ਜਿਹੜੀ ਵੰਡ ਹੋਈ ਹੈ ਜ਼ਮੀਨ ਦੀ, ਇਹ ਬੜੀ ਸਿਸਟਮੈਟਿਕ ਤਰੀਕੇ ਦੇ ਨਾਲ ਹੋਈ ਹੈ, ਜਿਹੜੀ ਅੰਗਰੇਜ਼ ਦੌਰ ਦੇ ਵਿੱਚ ਹੋਈ ਹੈ। ਕਿ ਇੱਕ ਮੁਰੱਬਾ ਜਿਹੜਾ ਹੈ, ਅੱਛਾ ਕਈਆਂ ਇਲਾਕਿਆਂ ਦੇ ਵਿੱਚ ਮੁਰੱਬੇ ਦੇ ਵਿੱਚ 26 ਕਿੱਲੇ ਵੀ ਹੈ, 25 ਕਿੱਲੇ ਵੀ, ਲੇਕਿਨ ਹੁਣ ਜ਼ਿਆਦਾਤਰ 25 ਕਿੱਲਿਆਂ ਦਾ ਮੁਰੱਬਾ ਜਿਹੜਾ ਗਿਣਿਆ ਜਾਂਦਾ। ਤੁਹਾਡੇ ਵੀ ਮੇਰੇ ਖਿਆਲ ਇਸੇ ਤਰ੍ਹਾਂ ਹੀ ਹੋਏਗਾ ਕਿ 25 ਕਿੱਲਿਆਂ ਦਾ ਹੀ ਮੁਰੱਬਾ ਹੋਏਗਾ। ਸਾਡੇ 25 ਕਿੱਲਿਆਂ ਦਾ ਮੁਰੱਬਾ 8 ਕਨਾਲ ਦਾ ਕਿੱਲਾ ਜੀ। ਹਾਂ 8 ਕਨਾਲ ਦਾ। ਔਰ ਰਾਜਸਥਾਨ ਚ 5 ਕਨਾਲ ਦਾ ਕਿੱਲਾ। ਰਾਜਸਥਾਨ ਦੇ ਵਿੱਚ ਹਾਂਜੀ 5 ਕਨਾਲ ਦਾ ਕਿੱਲਾ ਉੱਥੇ। ਹਾਂ ਸਾਡੇ ਇੱਥੇ ਜਿਹੜਾ 8 ਕਨਾਲ ਦਾ ਕਿੱਲਾ ਵਾ, ਔਰ 4 ਕਨਾਲ ਜਿਹੜਾ ਉਹਨੂੰ ਦੁਹਾੜਾ ਕਿਹਾ ਜਾਂਦਾ ਵਾ। ਅੱਧਾ ਦੁਹਾੜੇ ਦਾ ਜਿਹੜਾ ਦੁਹਾੜਾ ਇਹਦਾ ਪੁਰਾਣਾ ਨਾਂ ਜਿਹੜਾ ਕਮਾਨ ਸੀ ਦਾ, ਕਮਾਨ ਹੀ ਇਹਨੂੰ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ। ਕਿੱਲੇ ਦੇ ਵਿੱਚ ਜਿਹੜੇ ਵਾ 5 6 7 8 ਮਰਲੇ ਵੱਧ ਹੁੰਦੇ ਆ। ਜਦੋਂ ਏਕੜਾਂ 'ਚ ਆਉਂਦੀ ਆ ਫਿਰ ਉਹ 8 ਕਨਾਲਾਂ ਦਾ ਏਕੜ ਹੁੰਦਾ ਵਾ। ਵੈਸੇ ਕਿੱਲਿਆਂ ਦੀ ਵੰਡ ਜਿਹੜੀ ਇਸ ਤਰ੍ਹਾਂ 42 ਕਰਮਾਂ ਦਾ ਵੀ ਹੁੰਦਾ, 44 ਦਾ ਵੀ। ਉਹਦੇ ਵਿੱਚ 40 36 ਦਾ, 40 36 ਦਾ, ਸਾਡੇ 42 ਵੀ ਆ, 44 ਵੀ ਆ। ਫਿਰ ਉਹਦੇ 'ਚ ਜਦੋਂ ਏਕੜਾਂ 'ਚ ਲਿਆਉਣਾ ਹੋਵੇ ਨਾ ਫਿਰ ਉਹਨੂੰ ਪੂਰਾ ਹੁੰਦਾ। ਵੈਸੇ ਜੇ ਕਿੱਲੇ ਗਿਣਨੇ ਹੋਣ ਤੇ ਕਿੱਲਿਆਂ ਦੇ ਵਿੱਚ ਫਿਰ ਉਹ ਵੱਧ ਨੇ, ਕੋਈ ਕਿੱਲਾ ਵੱਧ ਹੁੰਦਾ, ਕੋਈ 8 ਕੋਈ 10 ਇਸ ਤਰ੍ਹਾਂ ਕਰਕੇ। ਉਹ ਕਾਣੋ 160 ਮਰਲੇ ਦਾ। ਹਾਂਜੀ, ਜਿਹੜੀ ਮੁਰੱਬੇ ਦੀ ਕਾਣੋ ਹੁੰਦੀ ਹੈ ਨਾ, ਉਹਨੂੰ ਕਾਣੋ ਤੋਂ ਮਤਲਬ ਵੀ ਮੁਰੱਬੇ ਸਿੱਧੇ ਨਹੀਂ ਹੁੰਦੇ, ਮੁਰੱਬੇ ਵੰਡ ਹੁੰਦੀ ਹੈ, ਕੁਛ ਨਾ ਕੁਛ ਉਹ ਫਿਰ ਵਿੱਚ ਕਾਊਂਟ ਕੀਤੀਆਂ ਜਾਂਦੀਆਂ, ਉਸ ਤਰ੍ਹਾਂ ਕਰਕੇ ਹੁੰਦਾ ਵਾ। ਜਿਹੜੀ ਹੈ ਨਾ ਕੁਛ ਜ਼ਮੀਨਾਂ ਜਿਹੜੀਆਂ ਨਿਕਲ ਜਾਂਦੀਆਂ ਨੇ ਉਹਨੂੰ ਕੁਤਰ ਕਹਿੰਦੇ ਨੇ, ਕੁਛ ਉਹ ਪੂਰਾ ਮੁਰੱਬਾ ਨਹੀਂ ਹੁੰਦਾ, ਉਹ ਥੋੜਾ ਹੁੰਦਾ, ਲੇਕਿਨ ਉਹਨੂੰ ਨੰਬਰ ਜਿਹੜਾ ਉਹ ਪੂਰੇ ਮੁਰੱਬੇ ਦਾ ਹੀ ਦਿੱਤਾ ਜਾਂਦਾ ਉਸ ਕੁਤਰ ਨੂੰ ਵੀ। ਅੱਛਾ, ਪਹਿਲਾਂ ਇੱਕ ਹੋਰ ਗੱਲ ਮੇਰੇ ਜ਼ਿਹਨ 'ਚ ਆ ਗਈ, ਕਿਉਂਕਿ ਸਾਡੇ ਵੀ ਹਿਸਾਬ ਕਿਤਾਬ ਏਦਾਂ ਦਾ ਸੀ ਕਿ ਪਿੱਛੇ ਜਿਹੜੀਆਂ ਹੁਣ ਤੇ ਆ ਨਾ ਜਿਹੜੀਆਂ ਜ਼ਮੀਨਾਂ ਪੈਲੀ ਸੜਕ ਦੇ ਨਾਲ ਨੇ ਉਹਨਾਂ ਨੂੰ ਦੀ ਜ਼ਿਆਦਾ ਇੰਪੋਰਟੈਂਸ ਉਹਨਾਂ ਦੀ ਜ਼ਿਆਦਾ। ਪਹਿਲਾਂ ਅਸੀਂ ਜਿਹੜੀ ਸੜਕ ਦੇ ਨਾਲ ਹੁੰਦੀ ਸੀ ਜ਼ਮੀਨ, ਸਾਡੀ ਆਪਣੀ ਜਿਹੜੀ ਵੰਡੀ ਆ ਉਹ ਦੂਜਿਆਂ ਨੂੰ ਪੈਲੀ ਵੱਧ ਦਿੱਤੀ ਆ ਵੀ ਜੇ ਤੁਹਾਡਾ ਉਜਾੜਾ ਹੁੰਦਾ ਵੀ ਸੜਕ ਦੇ ਨਾਲੋਂ ਜਿਹੜਾ ਫਸਲ ਜਿਹੜੀ ਨਿਆਈ ਵਾਲੀ ਪੈਲੀ ਨੂੰ ਉਜਾੜਾ ਹੀ ਸਮਝਿਆ ਜਾਂਦਾ ਹੁੰਦਾ ਹੈ। ਹਾਂ, ਜਿਹੜੀ ਵੀ ਸੜਕ ਦੇ ਨਾਲ ਹੁੰਦੀ ਸੀ ਉਹਨੂੰ ਇੱਕ ਕਿੱਲਾ ਜ਼ਿਆਦਾ ਦਿੱਤਾ, ਵਿਗਾ ਜਾਂ ਕਿੱਲਾ। ਤੇ ਹੁਣ ਸੜਕ ਵਾਲੀ ਮੰਗਦੇ ਆ। ਉਹਦੀ ਵਜ੍ਹਾ ਇਹ ਸੀ ਢਿੱਲੋਂ ਸਾਹਿਬ, ਉਹਦੀ ਵਜ੍ਹਾ ਇਹ ਸੀ ਕਿ ਔਰਤਾਂ ਨੇ ਜਾਣਾ ਹੁੰਦਾ ਸੀ ਕੰਮਕਾਰ ਵਾਸਤੇ ਵੀ ਬਾਹਰ, ਜਿਹੜਾ ਕਿ ਕਹਿਣਾ ਕਿ ਰਾਹ ਦੇ ਨਾਲ ਜਿਹੜਾ ਨਾ ਜ਼ਿਆਦਾ ਨਾ ਹੋਵੇ। ਇੱਕ ਦੂਸਰਾ ਹੈ ਕਿ ਰਾਹ ਦੇ ਨਾਲ ਵਗਦਿਆਂ ਹੋਇਆਂ ਜਿਹੜੀ ਹੈ ਬੰਦਿਆਂ ਨੇ ਆਪਣੀ ਜਿਹੜੀ ਹੈ ਆਜ਼ਾਦੀ ਜਿਹੜੀ ਹੈ ਉਹ ਵੀ ਮੁਤਾਸਰ ਹੁੰਦੀ ਸੀ, ਕੁਛ ਇਹ ਵਜ੍ਹਾ ਸੀ। ਅੱਛਾ, ਔਰ ਦੂਸਰਾ ਤੁਸੀਂ ਦੇਖੋ ਕਿ ਹਰ ਮੁਰੱਬਾ ਜਿਹੜਾ ਹੈ ਉਹਨੂੰ ਸੜਕ ਜ਼ਰੂਰ ਲੱਗੇਗੀ। ਇਹਨੂੰ ਦੇਖੋ ਕਿ ਇੱਕ ਬੜਾ ਸਿਸਟਮੈਟਿਕਲੀ ਉਹ ਚੀਜ਼ਾਂ ਜਿਹੜੀਆਂ ਨੇ ਤਕਸੀਮ ਕੀਤੀਆਂ ਗਈਆਂ। ਅੱਛਾ ਨਹੀਂ ਸਾਹਿਬ, ਹੁਣੇ ਤੇਜ ਭਾਈ ਨੇ ਕਮੈਂਟ ਕੀਤਾ ਕਿ ਸਾਡੇ ਇੱਥੇ ਆ ਵੀ ਹੁਣ ਜਿਹੜਾ ਵਾਹੀ ਕਰਦਾ ਉਹਨੂੰ ਰਿਸ਼ਤਾ ਨਹੀਂ ਛੇਤੀ ਲੱਭਦਾ। ਤੇ ਇੱਧਰ ਵੀ ਇਹ ਹਾਲ ਹੀ ਹੈ। ਬੜੀ ਅਫਸੋਸਨਾਕ ਗੱਲ ਹੈ ਵੀ ਲੋਕ ਜਿਹੜੇ ਵਾ ਪਸੰਦ ਨਹੀਂ ਕਰਦੇ ਵੀ ਵਾਹੀ ਜਿਹੜੇ ਕਰਦੇ ਉਹਨਾਂ ਨੂੰ ਰਿਸ਼ਤਾ ਨਹੀਂ ਕਰਨਾ। ਵੀ ਜਿਹੜੇ ਹੁਣ ਜੇ ਵਾਹੀ ਨਹੀਂ ਕਰਨੀ ਤੇ ਫਿਰ ਖਾਣਾ ਕਿੱਥੋਂ ਜੇ, ਫਿਰ ਇਹ ਵੀ ਗੱਲ ਹੁੰਦੀ। ਔਰ ਤੁਸੀਂ, ਮੈਂ ਤੁਹਾਡੇ 2 ਮਿੰਟ ਲਈ ਗੱਲ ਰੋਕ ਰਿਹਾ, ਸੌਰੀ। ਢਿੱਲੋਂ ਸਾਹਿਬ ਤੇ ਪ੍ਰੋਫੈਸਰ ਸਾਹਿਬ, ਆ ਜਿਹੜਾ ਕਰੋਨਾ ਦੀ ਮਾਰ ਚੱਲ ਰਹੀ ਹੈ ਨਾ, ਇਹਦੇ ਵਿੱਚ ਪੈਸੇ ਤੇ ਰੋਟੀ ਜਿਹੜੀ ਰੱਜ ਕੇ ਖਾ ਰਿਹਾ ਉਹ ਜ਼ਿਮੀਂਦਾਰ ਹੀ ਖਾ ਰਿਹਾ, ਬਾਕੀ ਸਾਰੇ ਚੀਕਾਂ ਹੀ ਮਾਰਨ ਦਾ ਹੈ ਜੀ। ਮੈਂ ਪਹਿਲਾਂ ਵੀ ਜਦੋਂ ਸ਼ੁਰੂ ਹੋਏ ਉਦੋਂ ਵੀ ਗੱਲ ਕਰਦੇ ਆ ਵੀ ਸਾਡੇ ਤੇ ਮਰਤਬਾਨਾਂ 'ਚ 4 ਪਿਆ, 2 ਮਰਤਬਾਨ ਪੜੇ ਆ। ਭੜੋਲੇ ਕਣਕ ਦੇ ਜਿਹੜੇ ਆ ਨਾ 50 ਮਣ 40 ਮਣ ਦੇ 2 ਹੈਗੇ ਆ। ਇਹ ਰੋਟੀ ਪਕਾਈ ਤੇ ਅਚਾਰ ਦੀ ਫਾੜੀ ਕੱਢੀ ਤੇ ਖਾ ਲਈ ਰੋਟੀ। ਮੈਂ ਦੁੱਧ ਗਲਾਸ ਦੁੱਧ ਦਾ ਲਾ। ਸੋ ਇਹਦੇ ਵਿੱਚ ਇਹ ਵੀ ਬੜੀ ਹੈ ਤੇ ਤਸ਼ਵੀਸ਼ਨਾਕ ਗੱਲ ਹੈ। ਲੇਕਿਨ ਇਹ ਵੀ ਲੋਕ ਪਤਾ ਨਹੀਂ ਕਿਉਂ ਹੁਣ ਇਸ ਪਾਸਿਓਂ ਵੀ ਜਿਹੜਾ ਵਾਹੀ ਕਰਦਾ ਉਹਨੂੰ ਰਿਸ਼ਤੇ ਵਾਲੀ ਗੱਲ ਜਿਹੜੀ ਉਹ ਛੇਤੀ ਮੰਨਦੇ ਨਹੀਂ ਭਾਈ।
हाँ जी नईम साहब आवाज आ रही? ਹੈਲੋ, ਹਾਂਜੀ ਆ ਰਹੀ ਮੇਰੀ ਆਵਾਜ਼ ਤੁਹਾਨੂੰ? हाँ जी नईम साहब आ रही। ਅੱਛਾ, ਮੈਂ ਤੁਹਾਡੀ ਆਵਾਜ਼ ਗੱਲ ਦੀ ਮੈਨੂੰ ਸਮਝ ਨਹੀਂ ਆਈ, ਲੇਕਿਨ ਦੋਸਤਾਂ ਵਾਸਤੇ ਇੱਕ ਸਵਾਲ ਮੈਂ ਛੱਡ ਰਿਹਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਮੱਕੀ ਦੀ ਜਿਹੜੀ ਫਸਲ ਸੀ ਔਰ ਜਿਸ ਵੇਲੇ ਉਹ ਛੱਲੀਆਂ ਕੱਢ ਕੇ ਘਰ ਲੈ ਆਈਦੀਆਂ ਸੀਗੀਆਂ, ਉਹਦੇ ਦਾਣੇ ਜਿਹੜੇ ਆ ਛੱਲੀਆਂ ਤੋਂ ਵੱਖ ਕਿਵੇਂ ਕਰੀਦੇ ਸੀ? ਕਿਸੇ ਦੇ ਕੋਈ ਦੋਸਤ ਜਿਹੜਾ ਉਹ ਦੱਸੇ ਆ ਕੇ ਕਿ ਛੱਲੀਆਂ ਜਿਹੜੀਆਂ ਉਹਦੇ ਚੋਂ ਜਿਹੜੇ ਦਾਣੇ ਜਿਹੜੇ ਆ ਉਹ ਅਲੱਗ ਕਰਨ ਦਾ ਕੀ ਸਿਸਟਮ ਹੁੰਦਾ ਸੀ ਪੁਰਾਣੇ ਜ਼ਮਾਨੇ? ਹੁਣ ਤੇ ਸ਼ੈਲਰ ਆ ਗਿਆ ਨਾ, ਮਸ਼ੀਨਾਂ ਆ ਗਈਆਂ, ਮੈਨੂਅਲ ਤਰੀਕਾ ਕੀ ਸੀ ਦਾ ਪਿਛਲੇ ਦੌਰ ਦਾ? ਕੋਈ ਦੋਸਤ ਜਿਹੜਾ ਇਹ ਸਵਾਲ ਹੈ। ਲਿੰਕ ਮੈਂ ਪੇਸਟ ਕਰਦਾ, ਜੁਆਇਨ ਕਰਨਾ ਚਾਹੋ ਤਾਂ ਜ਼ਰੂਰ ਤੁਸੀਂ ਜੁਆਇਨ ਕਰ ਸਕਦੇ। ਸਲੀਮ ਵੀ ਹੈ ਸਾਡੇ ਨਾਲ, ਸਲੀਮ ਨੂੰ ਵੀ ਜੁਆਇਨ ਕਰ ਲਈ ਨਈਮ ਸਾਹਿਬ ਆਪਾਂ ਜੀ। ਗਿੱਲ ਸਾਹਿਬ, ਸਲੀਮ ਗਿੱਲ। अस्सलाम वालेकुम नासिर भाई। वालेकुम सलाम गिल साहब, की हाल चाल? ठीक ठाक हो? बस शुक्र अल्लाह दा, तुसीं सुनाओ ठीक ठाक हो? मैं वधिया। ਇਹ ਨਾ ਗੱਲਾਂ ਹੋ ਰਹੀਆਂ ਸੀ, ਹੱਲਾਂ ਦੀਆਂ ਦੱਸਦੀਆਂ, ਚੌਵਾਂ ਦੀਆਂ ਦੱਸਦੀਆਂ, ਸਾਰਾ ਦੱਸਦਾ, ਤੇ ਇਹਦੇ ਵਿੱਚ ਇੱਕ ਹਰਨਾਲੀ ਵੀ ਹੁੰਦੀ ਸੀ। ਹਰਨਾਲੀ ਜਿਹਦੇ ਨਾਲ ਕਣਕ ਕੇਰਦੇ ਸੀ। ਨਾਲੀ, ਹਾਂ ਬਿਲਕੁਲ। ਹਰਨਾਲੀ ਉਹ ਬਿਲਕੁਲ ਹੋਰ ਵੀ ਉਹਨੂੰ ਕਿਹਾ ਜਾਂਦਾ ਸੀ, ਨਾਲੀ ਵੀ, ਹੋਰ ਵੀ ਹਰਨਾਲੀ। ਹਾਲ ਉਹਦੇ ਉੱਤੇ ਹੀ ਧੂਤੂ ਜਿਹਾ ਬਣਾ ਦਿੰਦੇ ਸੀ, ਉਹਦੇ ਵਿੱਚ ਪਾਉਣੀ। ਬਿਲਕੁਲ ਬਿਲਕੁਲ ਉਹੀ ਜਿਹੜੀ ਆ, ਉਹ ਮੈਂ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ ਵੀ ਸਾਰਾ ਜ਼ਿਕਰ ਹੋਇਆ ਪਰ ਉਹਦਾ ਜ਼ਿਕਰ ਨਹੀਂ ਆਇਆ। ਤੇ ਇਹ ਕੌਣ ਨੇ ਸਾਡੇ ਨਾਲ? ਗਿੱਲ ਸਾਹਿਬ ਨੇ। ਗਿੱਲ ਸਾਹਿਬ ਨੇ ਇੱਕ ਹੋਰ ਦੱਸਿਆ ਕਿ ਜਿਹੜਾ ਉਹ ਕੇਰਾ ਕੀਤਾ ਜਾਂਦਾ ਸੀ ਉਸ ਨਾਲੀ ਦੇ ਨਾਲ, ਹੋਰ ਵੀ ਉਹਨੂੰ ਕਿਹਾ ਜਾਂਦਾ ਸੀ, ਉਹਦੇ ਵਾਸਤੇ ਇੱਕ ਸਪੈਸ਼ਲ ਬੰਦਾ ਨਹੀਂ ਸਾਡੇ ਇਧਰ ਬਹੁਤ ਘੱਟ ਬੰਦੇ ਹੁੰਦੇ ਸੀ, ਕੋਈ 2-4 ਬੰਦੇ ਹੁੰਦੇ ਸੀ ਜਿਹੜੇ ਕੇਰਾ ਕਰਨ ਵਾਲੇ ਹੁੰਦੇ ਸੀ, ਕਿਉਂਕਿ ਹਾਂਜੀ ਨਹੀਂ ਬਹੁਤ ਜਿਹੜੇ ਕਣਕਾਂ ਇਹਦੇ ਨਾਲ ਕੇਰਦੇ ਸੀ ਜਿਹੜੀਆਂ। ਜੀ ਉਹਨੇ ਮਸਲਨ ਹੁਣ ਕਣਕ ਦਾ ਬੀਜ ਜਿਹੜਾ ਮਣ ਪੈਂਦਾ ਵਾ ਕਿੱਲੇ ਦੇ ਵਿੱਚ, ਤੇ ਉਹਨੇ ਆਖਰੀ ਗੇੜੇ ਦੇ ਵਿੱਚ ਆਖਰੀ ਛਟਾਂਕ ਨੂੰ ਪੂਰਾ ਕਰਨਾ ਹੁੰਦਾ ਸੀਗਾ। ਤੁਸੀਂ ਦੇਖੋ ਕਿ ਉਹਦਾ ਇੰਨਾ ਤਜਰਬਾ ਹੁੰਦਾ ਸੀ ਉਹ ਕੇਰਾ ਕਰਨ ਵਾਲੇ ਦਾ, ਔਰ ਉਹ ਬੰਦਾ ਜਿਹੜਾ ਸਾਰੇ ਬੰਦੇ ਨਹੀਂ ਸੀ ਕਰ ਸਕਦੇ, ਸਾਰੇ ਜ਼ਿਮੀਂਦਾਰਾਂ ਦੇ ਉਹ ਵੱਸ ਦਾ ਰੋਗ ਨਹੀਂ ਸੀ ਹੁੰਦਾ। ਉਹ ਇੱਕ ਸਪੈਸ਼ਲ ਬੰਦਾ ਹੁੰਦਾ ਸੀ ਜਿਹਦੇ ਕੋਲੇ ਆਈਡੀਆ ਹੁੰਦਾ ਸੀ ਕਿ ਇਹ ਜਿਹੜੀ ਮਣ ਕਣਕ ਹੈ ਇਹ ਮੈਂ ਕਿੱਲੇ ਦੇ ਵਿੱਚ ਕਿਵੇਂ ਪੂਰੀ ਕਰਾਂ। ਹਾਂਜੀ ਅਸੀਂ ਨਾ ਪ੍ਰੋਫੈਸਰ ਸਾਹਿਬ, ਠੀਕ ਹੈ ਜੀ, ਠੀਕ ਹੈ ਨਾਲ ਹੀ ਜੋ ਅਸੀਂ ਗੱਲਬਾਤ ਅੱਗੇ ਕਰਦੇ ਹਾਂ, ਮਕਈ ਦੀਆਂ ਛੱਲੀਆਂ ਤੋਂ ਕਿਵੇਂ ਦਾਣੇ ਲੈਦਾ ਕਰਦੇ ਸੀ। ਮੈਨੂੰ ਗੱਲ ਯਾਦ ਆ ਗਈ, ਉਹ ਮੈਂ ਨਾ ਜੱਟੀ ਮਾਝੇ ਦੀ ਇੱਕ ਇੰਟਰਵਿਊ ਅਪਲੋਡ ਕੀਤਾ ਸੀ, ਤੇ ਉਹ ਮਾਂ ਜੀ ਕਹਿੰਦੇ ਸੀ ਪਹਿਲੋਂ ਬੰਦਿਆਂ ਦੀਆਂ ਚਦਰਾਵਾਂ ਹੁੰਦੀਆਂ ਸੀ, ਗੱਲਾਂ ਹੁੰਦੀਆਂ ਸੀ, ਪਹਿਲੋਂ ਬੁੜੀਆਂ ਦਾ ਹੱਥ 'ਚ ਮਾਮਲਾ ਨਹੀਂ ਸੀ ਹੁੰਦੇ, ਤੇ ਆਂਦਾ ਜੇ ਬੁੱਢੀ ਕੋਈ ਗੱਲ ਕਰਦੀ ਤੇ ਐਂ ਕੁੱਟਦੇ ਸੀ ਬੰਦੇ ਜਿਵੇਂ ਛੱਲੀਆਂ ਦੇ ਦਾਣੇ ਨਹੀਂ ਕੁੱਟੀ। ਹਾਂਜੀ ਬਿਲਕੁਲ। ਅੱਛਾ ਸਹੀ ਉਹਨਾਂ ਨੇ, ਲੇਕਿਨ ਇਹਦਾ ਨਾ ਪੂਰੇ ਲਵਾਜ਼ਮਾਤ ਦੱਸਣੇ ਨੇ, ਕਿਹੜੀਆਂ ਚੀਜ਼ਾਂ ਹੁੰਦੀਆਂ ਸੀ, ਕੀ ਤਰੀਕਾ ਸੀ, ਬੰਦੇ ਕਿਵੇਂ ਖੜੇ ਹੁੰਦੇ ਸੀ, ਤੇ ਇਹ ਸਾਰਾ ਕੁਝ ਅਗਰ ਕੋਈ ਦੋਸਤ ਆਨਲਾਈਨ ਹੋ ਕੇ ਸਾਨੂੰ ਇਹ ਦੱਸੇ ਕਿ ਉਹ ਕੀ ਸਿਸਟਮ ਕੀ ਸੀ ਔਰ ਟਾਈਮ ਉਹਦੇ ਵਾਸਤੇ ਕਿਹੜਾ ਮੁੰਤਖਬ ਕੀਤਾ ਜਾਂਦਾ ਸੀ। ਜੀ ਸਲੀਮ ਭਾਈ ਤੁਹਾਨੂੰ ਪਤਾ? ਨਹੀਂ ਜੀ ਨਾਸਿਰ ਭਾਈ, ਮੈਨੂੰ ਇਹਦੇ ਬਾਰੇ ਨਾ ਕੋਈ ਨੌਲੇਜ ਨਹੀਂ ਮੈਂ ਹੈਗਾ, ਬਾਕੀ ਜਿਹੜਾ ਪ੍ਰੋਫੈਸਰ ਸਾਹਿਬ ਨੇ ਕੀਤਾ ਵੀ ਛੱਲੀਆਂ ਨੂੰ ਕੇਰਨਾ ਕਿਸ ਤਰ੍ਹਾਂ ਵਾ, ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗਾ, ਮੇਰੇ ਇਲਮ 'ਚ ਨਹੀਂ ਹੈਗਾ। ਬਾਕੀ ਇਹ ਨਾ ਹੈਗਾ ਸੀ ਵੀ ਕਦੀ ਹੁੰਦੇ ਸਨ ਜ਼ਿਮੀਂਦਾਰ ਇੱਥੇ, ਹੁਣ ਤਾਂ ਸਾਡੀ ਫੇਜ਼ 6, 7 ਤੇ 6 ਦੇ ਵਿੱਚ ਨਾ ਜ਼ਮੀਨ ਆ ਗਈ, ਜ਼ਮੀਨਾਂ ਵੇਚ ਬੈਠੇ ਆ ਤੇ ਵਿਹਲੇ ਹੋ ਬੈਠੇ ਆ, ਬੇਕਾਰ ਹੋ ਚੁੱਕੇ ਆ। ਨਹੀਂ ਹੁਣ ਤੇ ਫਿਰ ਤੁਸੀਂ ਜੇ ਫੇਜ਼ 6, 7 ਜੋ ਪ੍ਰਾਪਰਟੀ ਦਾ ਕਰਦੇ ਹੋਗੇ, ਸਾਰੇ ਪ੍ਰਾਪਰਟੀ ਦਾ ਕਰਦੇ ਆ ਫੇਜ਼ 6 7। ਨਹੀਂ ਨਾਸਿਰ ਭਾਈ, ਉਹ ਨਾ ਸਾਰੇ ਨਹੀਂ, ਸਾਰੇ ਕੁਝ ਜਿਹੜੇ ਨਾ ਜਿਵੇਂ ਬਾਂਦਰ ਦੇ ਹੱਥ ਮਾਚਸ ਤੇ ਮਾੜੇ ਦੇ ਹੱਥ ਦੌਲਤ, ਉਹ ਆਪਣਾ ਵੀ ਲੂਹ ਬੈਠੇ ਆ ਸਾਰੇ। ਤੇ ਇਹ ਜ਼ਮੀਨਾਂ ਵੇਚ ਕੇ ਕੁਝ ਫਾਰਗ ਹੋ ਗਏ ਨੇ, ਕੁਝ ਲਏ ਆ, ਕੁਝ ਫਰੂਕਾਬਾਦ ਦੇ ਵਿੱਚ ਵੱਡੇ ਤਾਇਆ ਜੀ ਨੇ 5 ਮਰਬੇ ਜ਼ਮੀਨ ਲਈ ਆ ਸੁੱਚੇ ਸੌਦੇ, ਉਹ ਸੈੱਟ ਹੋ ਗਏ ਨੇ, ਬਾਕੀ ਦੂਸਰੇ ਜਿਹੜੇ ਵੀ ਇਸ ਤਰ੍ਹਾਂ ਹੀ ਵੇਚ ਵੂਚ ਕੇ ਖਾ ਪੀ ਗਏ ਨੇ ਆਪਣੇ। ਠੀਕ ਹੈ ਜੀ, ਮੇਰਾ ਇੰਨਾ ਕੀ ਸੀ ਬਸ ਕੁਐਸਚਨ ਜਿਹੜਾ। ਬਹੁਤ ਮਿਹਰਬਾਨੀ ਨਾਸਿਰ ਭਾਈ, ਮੈਂ ਤੁਹਾਨੂੰ ਇੱਕ ਨਾ ਵੀਡੀਓ ਭੇਜੀ ਆ, ਤੁਹਾਡੇ ਪਰਸਨਲ ਮੈਸੇਜ ਕੀਤਾ, ਤੇ ਉਹ ਤੁਸੀਂ ਸੁਣ ਲੈਣਾ, ਦੇਖ ਲੈਣਾ, ਉਹ ਨਾ ਮੈਂ ਉਹਦੇ ਬਾਰੇ
ਤੇ ਦੁਬਾਰਾ ਇੱਕ ਵਾਰੀ ਭੇਜ ਦਿਓ। ਠੀਕ ਹੋ ਗਿਆ ਜੀ, ਠੀਕ ਹੈ, ਮਿਹਰਬਾਨੀ। ਹਾਂਜੀ ਯੂਸਫ ਸਾਹਿਬ ਸਿਆਣੇ ਬੰਦੇ ਨੇ, ਇਹਨਾਂ ਕੋਲ ਪੁੱਛ ਲੈਂਦੇ ਆ ਜੀ। ਉਹ ਜੀ ਸਾਨੂੰ ਤੇ ਉਹਦੇ ਬਾਰੇ ਤੇ ਪਤਾ ਨਹੀਂ, ਮਕਈ ਦੇ ਬਾਰੇ ਚ, ਤੇ ਪ੍ਰੋਫੈਸਰ ਸਾਹਿਬ ਨੂੰ ਇਹ ਦੱਸਣਾ ਚਾਹਾਂਗਾ ਮੈਂ ਕਿ ਉਹ ਜਿਹੜਾ ਬਲਦਾਂ ਦੇ ਪਿੱਛੇ ਉਹ ਬਣਾ ਕੇ ਇੱਕ ਭਾਰ ਜਿਹਾ ਤੇ ਉਹ ਕਣਕ ਗਾਂਹਦੇ ਸੀ, ਉਹਨੂੰ ਕੀ ਕਹਿੰਦੇ ਸੀ? ਮੈਨੂੰ ਤੁਹਾਡੀ ਸਮਝ ਨਹੀਂ ਆਈ ਗੱਲ ਦੀ, ਜ਼ਰਾ ਦੁਬਾਰਾ ਦੱਸਿਆ ਜੇ। ਉਹ ਦਾਂਦਾਂ ਦੇ ਕਣਕ ਗਾਹਣ ਵਾਸਤੇ ਦਾਂਦਾਂ ਨਾਲ ਕਣਕ ਗਾਂਹਦੇ ਸੀ ਨਾ ਜੀ। ਫੜਾ ਫੜਿਆ ਜੀ। ਹਾਂ ਪਿਛਲੇ ਪਾਸੇ ਫੜਾ ਬਣਾ ਕੇ ਤੇ ਉਹ ਗਾਂਹਦੇ, ਉਹ ਅਸੀਂ ਕੀਤਾ, ਠੀਕ ਹੈ ਨਾ ਜੀ। ਇਹਦੇ ਤੇ ਅਸੀਂ ਬੜੀ ਸ਼ੁਰੂ ਦੇ ਵਿੱਚ ਨਾ ਬੜੀ ਤਫਸੀਲੀ ਗੱਲ ਕੀਤੀ ਹੈ। ਅੱਛਾ ਜੀ, ਪ੍ਰੋਗਰਾਮ ਦੇ ਚਲੋ ਉਦੋਂ ਮੈਂ ਫਿਰ ਨਮਾਜ਼ ਪੜ੍ਹ ਰਿਹਾ ਸੀ, ਉਦੋਂ ਸਾਡਾ ਨਮਾਜ਼ ਦਾ ਟਾਈਮ ਸੀਗਾ ਤੇ ਨਹੀਂ ਸੁਣ ਸਕਿਆ ਮੈਂ। ਤੇ ਦੂਸਰਾ, ਅਸੀਂ ਵੀ ਠੇਕੇ ਤੇ ਜ਼ਮੀਨ ਲਈ ਰੱਖੀ, ਠੇਕੇ ਤੇ ਯਾਨੀ ਭਾਈਵਾਲੀ ਦੇ, ਸਾਡੇ ਦਾਦਾ ਜੀ ਨੇ ਲਈ ਹੋਈ ਸੀਗੀ। ਉਹ ਸਾਡੇ ਕੋਲ ਵੀ ਢੱਗੇ ਹੈ ਸਨ ਤੇ ਗੱਡਾ ਵੀ ਸਾਡੇ ਕੋਲ, ਉਹਨਾਂ ਕੋਲ ਜ਼ਿਮੀਂਦਾਰਾਂ ਕੋਲ ਗੱਡਾ ਹੈ ਸੀ, ਢੱਗੇ ਹੈਗੇ ਸੀ। ਤੇ ਕੰਮ ਸਾਰੇ ਬਰਾਬਰ ਹੀ ਕਰਦੇ ਸੀ ਅਸੀਂ, ਉਹਨਾਂ ਨੇ ਬਰਾਬਰ ਕਰਨਾ, ਅਸੀਂ ਬਰਾਬਰ ਕਰਨਾ। ਤੇ ਉਹਨਾਂ ਦੇ 2 ਹਿੱਸੇ ਸੀ, ਸਾਡਾ 1 ਹਿੱਸਾ ਸੀ। ਯਾਨੀ ਜਦੋਂ ਕਣਕ ਆਉਂਦੀ ਸੀਗੀ ਅਸੀਂ 1 ਹਿੱਸਾ ਲੈਂਦੇ ਸੀ ਨਾ, 1 ਹਿੱਸਾ, ਉਹ 2 ਹਿੱਸੇ ਲੈਂਦੇ ਸੀ। ਸਾਡਾ ਹਿਸਾਬ ਕਿਤਾਬ ਇੰਨਾ ਸੀਗਾ। ਨਹੀਂ ਇਹ ਕੈਟੇਗਰਾਈਜ਼ ਕੀਤਾ ਹੁੰਦਾ ਸੀ ਵੈਸੇ ਤੇ ਨਈਮ ਸਾਹਿਬ, ਵੀ ਬੀ ਕਿੰਨੇ ਪਾਉਣਾ, ਬੀ ਕਿੰਨੇ ਪਾਉਣਾ ਵਾ, ਉਹਨੂੰ ਬੀਜਣਾ ਕਿੰਨੇ ਆ, ਉਹ ਕੈਟੇਗਰਾਈਜ਼ ਕੀਤੀਆਂ ਸੀ ਕੁਝ ਚੀਜ਼ਾਂ ਵੀ ਉਹ ਇੰਨੇ ਪੈਸੇ। ਉਹੀ ਰਾਖੀ ਵਾਲਾ ਮੈਂ ਪਹਿਲੇ ਦੱਸਿਆ ਸੀ, ਰਾਖੀ ਵਾਲਾ ਸਿਸਟਮ ਜਿਹੜਾ ਸੀ ਨਾ, ਉਹਦੇ ਵਿੱਚ ਇਹ ਸੀ ਕਿ ਮਿਹਨਤ ਸਾਰੀ ਜਿਹੜੀ ਹੈ ਉਹ ਰਾਖ ਦੀ ਹੁੰਦੀ ਸੀ, ਬੀ ਵੀ ਉਹਦਾ ਹੁੰਦਾ ਸੀਗਾ, ਤੇ ਉਸ ਤੋਂ ਬਾਅਦ ਜ਼ਿਮੀਦਾਰ ਨੇ ਅੱਧ ਲੈਣਾ ਹੁੰਦਾ ਸੀ ਫਸਲ ਤੋਂ ਬਾਅਦ। ਉਹਦੀ ਜਦੀਦ ਸ਼ਕਲ ਜਿਹੜੀ ਹੁਣ ਆ ਗਈ ਹੈ ਉਹ ਠੇਕਾ ਆ ਗਈ ਹੈ, ਠੇਕਾ ਸਿਸਟਮ ਆ ਗਿਆ। ਉਸ ਵੇਲੇ ਉਹ ਠੇਕਾ ਸਿਸਟਮ ਨਹੀਂ ਸੀ ਹੁੰਦਾ। ਪ੍ਰੋਫੈਸਰ ਸਾਹਿਬ ਅਜੇ ਵੀ ਹਿੱਸੇ ਤੇ ਚੱਲਦੀ ਹੈ ਸਾਡੇ ਇੱਥੇ, ਹਿੱਸੇ ਤੇ ਏਦਾਂ ਚੱਲਦੀ ਹੈ ਵੀ ਜਿਵੇਂ ਝੋਨਾ ਉਹਨੇ ਹਿੱਸੇ ਵਾਲੇ ਨੇ ਲਾ ਲੈਣਾ ਤੇ ਕਣਕ ਜਿਹੜੀ ਉਹ ਜਿਹਦੀ ਹੈਗੀ ਉਹਨੇ ਸਾਰੀ ਬੀਜ ਲੈਣੀ। ਅਜੇ ਵੀ ਇੱਥੇ ਹੈਗਾ ਸਿਸਟਮ ਸਾਡਾ। ਉਹ ਸਾਡੇ ਜਿਵੇਂ ਵੀ ਹੁੰਦਾ ਵਾ ਵੀ ਆਂਦੇ ਨਾ ਜਿਹਦਾ ਕੰਮ ਉਹਨੂੰ ਹੀ ਸਹੀ ਲੱਗਦਾ। ਉਹ ਸਾਡੇ ਪਿੰਡ ਦੇ ਬਾਹਰ ਨਾ ਸਾਡੇ ਦੋਸਤ ਸੀ ਨੇ, ਅੰਸਾਰੀ ਬਰਾਦਰੀ ਜਲਾਏ ਨੇ, ਉਹਨਾਂ ਨੇ ਨਾ ਅੱਧਾ ਮੁਰੱਬਾ ਪੈਲੀ ਲਈ ਆ ਪਿੰਡ ਤੋਂ ਬਾਹਰ ਸਾਡੇ, ਉਹ ਹੈ ਤੇ ਮੇਨ ਤੇ, ਤੇ ਉਹ ਸਾਡੇ ਪਿੰਡ ਦੇ ਉਹਨਾਂ ਨੇ ਮੁੰਡਾ ਉਹਨੂੰ ਦੇ ਦਿੱਤੀ ਹਿੱਸੇ ਤੇ। ਹੁਣ ਹੀ ਆ ਈਦ ਦੀ ਦਿਨਾਂ ਦੀ ਗੱਲ ਹੈ, ਉਹਨੇ ਨਾ ਢੀਂਜਣ ਬੀਜ ਲਿਆ। ਢੀਂਜਣ ਦਾ ਤਾਂ ਪਤਾ ਨਾ ਸਾਰਿਆਂ ਨੂੰ, ਢੀਂਜਣ ਬੀਜ ਲਿਆ ਵੀ ਈਦ ਦੇ ਆ ਤੇ ਈਦ ਤੇ ਪੈਸੇ ਚੰਗੇ ਵੱਟੇ ਜਾਂਦੇ ਆ, ਤੇ ਚਲੋ ਉਹਨੇ 7 ਕਿੱਲੇ ਨਾ ਢੀਂਜਣ ਬੀਜ ਲਿਆ। ਹੁਣ ਇਹ ਨਹੀਂ ਸੀ ਪਤਾ ਵੀ ਉਹ ਜਿਹੜਾ ਦਿਨ ਦੇ ਹੁੰਦੇ ਆ ਤੇ ਵਿੱਚ 4-5, ਕਿਉਂਕਿ ਸ਼ਹਿਰਾਂ ਦੇ ਵਿੱਚ ਹੁਣ ਮਾਹੌਲ ਏਦਾਂ ਦਾ ਵਾ ਵੀ ਕੁਰਬਾਨੀ ਦਾ ਜਾਨਵਰ ਲੈ ਕੇ ਆਉਂਦੇ ਵੀ ਤੋਂ 1 ਦਿਨ ਪਹਿਲਾਂ, 2 ਦਿਨ ਪਹਿਲਾਂ, 3 ਦਿਨ ਪਹਿਲਾਂ, ਹੱਦ ਤੋਂ ਹੱਦ 5 ਦਿਨ ਪਹਿਲਾਂ। ਉਹ ਹੁਣ 5 ਦਿਨਾਂ ਚ ਢੀਂਜਣ ਸੁੱਟਣਾ ਵੀ ਸੀ, ਤੇ ਲੋਕਾਂ ਨੇ ਉਹਨੂੰ ਢੀਂਜਣ ਸੁੱਟਣ ਲੱਗ ਪਿਆ ਨਾ, ਤੇ ਉਹਨੇ ਹੁਣ ਜਿਹੜਾ ਟਰਾਲਾ ਉਹ ਵੀ 4000 ਕਿਰਾਏ ਤੇ ਲੈਣਾ ਖੜਨ ਲਈ, ਤੇ ਬੰਦੇ ਵੀ ਜ਼ਾਰੀ ਗੱਲ ਹੈ ਉਹਨਾਂ ਨੇ ਵੀ ਪੈਸੇ ਲੈਣੇ ਵੱਢਣ ਵਾਲਿਆਂ ਨੇ। ਉਹ ਜਦੋਂ ਸੁੱਟੇ ਨਾ 2 ਕਿੱਲੇ, ਉਹਨਾਂ ਨੂੰ ਹਰ ਫੇਰੇ ਚ ਉਹਨੂੰ ਬਚਦਾ ਸੀ 400। ਵੈਸੇ ਉਹਨਾਂ ਨੇ ਲੂਮਾਂ ਲਾਈਆਂ, ਬੜਾ ਵੱਡਾ ਕਾਰੋਬਾਰ ਉਹਨਾਂ ਦਾ। 2 ਕਿੱਲੇ ਨਾ ਉਹਨੇ ਖਲੋਤੇ ਉਹਨਾਂ ਹੱਥ ਹੀ ਨਹੀਂ ਲਾਇਆ। ਆਂਦਾ ਵੀ ਇਹ ਕਾਰੋਬਾਰ ਜਿਹੜਾ ਨਾ ਇਹ ਮੇਰੇ ਹਿਸਾਬ ਚ ਨਹੀਂ ਹੈ ਬਾਈ ਆ। ਉਹ ਗੱਲ ਕਰਦੇ ਵੀ ਜਿਹੜਾ ਕੰਮ ਜੋ ਕਰਦਾ ਨਾ ਉਹਨੂੰ ਹੀ ਚੰਗਾ ਲੱਗਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਕੰਬੋਜ ਸਾਹਿਬ ਵੀ ਨੇ ਸਾਡੇ ਨਾਲ। ਹਾਂਜੀ ਕੰਬੋਜ ਸਾਹਿਬ ਦੱਸੋ ਜੀ। ਉਹ ਸਿਆਣਿਆਂ ਦੇ ਹਾਂਜੀ ਨਹੀਂ ਤਾਂ ਢੀਂਗਾ ਬਾਜੇ। ਹਾਂਜੀ ਕੰਬੋਜ ਸਾਹਿਬ, ਮੈਨੂੰ ਕੰਬੋਜ ਸਾਹਿਬ ਦੀ ਆਵਾਜ਼ ਨਹੀਂ ਆਉਣ ਡਈ। ਆਵਾਜ਼ ਨਹੀਂ ਤੁਹਾਡੀ ਆ ਰਹੀ ਜੀ, ਆਪਣਾ ਮਾਈਕ ਤੁਹਾਡਾ ਸ਼ਾਇਦ ਮਾਈਕ ਆਫ ਹੈ। ਕੰਬੋਜ ਜੀ ਮਾਈਕ ਸੈੱਟ ਕਰੋ। ਸਾਡਾ ਰਜਿੰਦਰ ਮਾਨ। ਹਾਂਜੀ ਮਾਨ ਸਾਹਿਬ। ਮਾਨ ਸਾਹਿਬ ਤੁਹਾਡੀ ਆਵਾਜ਼ ਮੈਨੂੰ ਨਹੀਂ ਆ ਰਹੀ, ਤੁਹਾਨੂੰ ਆਵਾਜ਼ ਆ ਰਹੀ ਨੀਮ ਸਾਹਿਬ? ਨਹੀਂ ਕਿਸੇ ਨੂੰ ਨਹੀਂ ਆ ਰਹੀ। ਮਾਨ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਹੈਂਡ ਫ੍ਰੀ ਰਿਮੂਵ ਕਰ ਲਓ। ਕੱਢ ਲਓ ਜੀ ਕੰਬੋਜ ਸਾਹਿਬ। ਕੰਬੋਜ ਸਾਹਿਬ ਦੀ ਆਵਾਜ਼ ਨਹੀਂ ਆ ਰਹੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਕੰਬੋਜ ਸਾਹਿਬ। ਤੁਹਾਡਾ ਮਾਈਕ ਬੰਦ ਹੈ, ਮਾਈਕ ਮਿਊਟ ਹੈ, ਉਹਨੂੰ ਅਨਮਿਊਟ ਕਰੋ।
ਸਾਰੇ ਨਾਲ ਸਮਝਾਉਣਾ ਪਏਗਾ ਜੀ ਉਹਨੂੰ, ਸ਼ਾਇਦ ਸਾਡੀ ਨਹੀਂ ਜਾ ਰਹੀ ਉਹਦੇ ਕੋਲ। ਹਾਂਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਨਹੀਂ, ਆਵਾਜ਼ ਨਹੀਂ ਆ ਰਹੀ, ਤੁਸੀਂ ਇੱਕ ਵਾਰ ਐਡਜਸਟ ਕਰ ਲਓ। ਰਜਿੰਦਰ ਮਾਨ ਜੀ, ਤੁਹਾਡੀ ਵੀ ਆਵਾਜ਼ ਨਹੀਂ ਆ ਰਹੀ, ਤੁਸੀਂ ਵੀ ਇੱਕ ਵਾਰੀ ਸੈੱਟ ਕਰ ਲਓਗੇ ਤਾਂ ਫਿਰ ਸ਼ਾਇਦ। ਨਹੀਂ, ਆਵਾਜ਼ ਨਹੀਂ ਆ ਰਹੀ, ਤੁਸੀਂ ਹਾਂਜੀ ਕਰੋ, ਗੱਲ ਕਰੋ ਨਈਮ ਸਾਹਿਬ। ਹਾਂਜੀ ਪ੍ਰੋਫੈਸਰ ਸਾਹਿਬ। ਜੀ ਜੀ, ਅੱਛਾ, ਇਹ ਹੁਣ ਥੋੜਾ ਜਿਹਾ ਅਸੀਂ ਇਹ ਪੁਰਾਣੇ ਜਿਹੜੇ ਸੀ ਤੇ ਅਸੀਂ ਉਹਨਾਂ ਤੇ ਕਾਫੀ ਸਾਡੀ ਗੱਲਬਾਤ ਹੋ ਗਈ ਹੈ। ਹੁਣ ਥੋੜਾ ਜਿਹਾ ਅਸੀਂ ਇਹ ਦੇਖੀਏ ਕਿ ਪੁਰਾਣੀਆਂ ਮਸ਼ੀਨ ਜਿਹੜਾ ਤਰੀਕਾ ਸੀ ਦਾ ਉਹ ਜਿਸ ਵੇਲੇ ਖਤਮ ਹੋਇਆ ਔਰ ਨਵੀਂ ਮਸ਼ੀਨਰੀ ਆ ਗਈ ਹੈ। ਅੱਛਾ, ਹੁਣ ਤਾਂ ਟਰੈਕਟਰ ਤੋਂ ਵੀ ਕੰਮ ਅੱਗੇ ਵੱਧ ਗਿਆ ਕਿ ਬਹੁਤ ਸਾਰੀਆਂ ਐਸੀਆਂ ਮਸ਼ੀਨਾਂ ਆ ਗਈਆਂ ਕਿ ਬੰਦਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਘੱਟ ਤੋਂ ਘੱਟ ਹੋਣ ਪੈਂਦੀਆਂ। ਹੁਣ ਮੈਂ ਉਹ ਦੇਖ ਰਿਹਾ ਸੀ ਤੁਹਾਡੇ ਜਿਹੜਾ ਚੜ੍ਹਦਾ ਪੰਜਾਬ, ਉੱਥੇ ਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਨੇ ਕਿ ਸਾਡੇ ਹਜੇ ਉਸ ਤਰ੍ਹਾਂ ਨਹੀਂ ਕੰਮ ਇੱਥੇ ਮੈਨੂਅਲੀ ਆਪਣੇ ਕੋਲ ਹੈਗੀ ਜੀ। ਆਪਾਂ ਕੇਰਿਆ ਝੋਨਾ। ਅੱਛਾ ਪ੍ਰੋਫੈਸਰ ਸਾਹਿਬ, ਆਪਾਂ ਝੋਨਾ ਕੇਰਿਆ ਐਰਕੀ ਪੌਣੇ 200 ਕਿੱਲਾ। ਅੱਛਾ 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 ਅੱਛਾ, ਸਹੀ ਸਹੀ। ਪੌਣੇ 200 ਕਿੱਲਾ ਝੋਨਾ ਜਿਹੜਾ ਐਰਕੀ ਆਪਾਂ ਕੇਰਿਆ। ਹਾਂ ਹਾਂ, ਤੇ ਆਪਾਂ ਆਪਣਾ ਵੀ ਝੋਨਾ ਸਾਰਾ ਕੇਰਿਆ, ਬੜਾ ਵਧੀਆ ਬਾ ਕਮਾਲ ਝੋਨਾ ਖੜਾ ਜੀ। ਉਹ ਜਿਹੜੀ ਝੋਨਾ ਲਾਉਣ ਦੀ ਵੀ ਜ਼ਰੂਰਤ ਸੀ ਬੰਦਿਆਂ ਦੀ, ਉਹ ਵੀ ਖਤਮ ਹੋ ਗਈ ਹੈ। ਔਰ ਉਹਦੇ ਨਾਲ ਪਾਣੀ ਦਾ ਵੀ ਬੜਾ ਬਚਾਅ ਹੋ ਰਿਹਾ। ਸੌਰੀ, ਥੋੜਾ ਜਿਹਾ ਤਰਵੰਡੀ ਸਾਹਿਬ ਇਹ ਦੱਸੋ ਜੀ। ਇਹ ਇੱਕ ਬੜਾ ਮੇਰੇ ਜ਼ਿਹਨ ਦੇ ਵਿੱਚ ਨਾ ਸਵਾਲ ਇੱਕ ਰਹਿੰਦਾ ਹੈ ਕਿ ਜਦੋਂ ਵੀ ਚੜ੍ਹਦੇ ਪੰਜਾਬ ਦੀ ਗੱਲ ਹੁੰਦੀ ਹੈ, ਅੱਛਾ ਸਾਡੇ ਇੱਥੇ ਹੈ ਨਾ, ਆਮ ਤੌਰ ਤੇ ਲੋਕ ਡਿਸਕਸ ਵੀ ਕਰਦੇ ਨੇ, ਬੜੀਆਂ ਗੱਲਾਂ ਹੁੰਦੀਆਂ ਇੱਥੇ ਕਿ ਤੁਹਾਡੀ ਪੈਦਾਵਾਰ ਸਾਡੇ ਤੋਂ ਜ਼ਿਆਦਾ ਹੈ। ਜੀ ਜੀ, ਅੱਛਾ, ਕਣਕ ਦੀ ਇੱਥੇ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਜਿਹੜੀ ਹੈ 40-45 ਮਣ ਨਿਕਲਦੀ ਹੈ। ਹਾਂ, ਮੱਕੀ ਦਾ ਵੱਢ ਹੋਇਆ ਤੇ ਉਹਦੇ ਵਿੱਚ ਕੋਈ 50 ਮਣ ਨਿਕਲੇ ਆਉਂਦੀ ਹੈ ਜਾਂ 55 ਮਣ ਨਿਕਲੇ ਆਉਂਦੀ ਮੱਕੀ ਦੇ ਵੱਢ ਦੇ ਵਿੱਚ ਜਾਂ ਝੋਨੇ ਦੇ ਵੱਢ ਦੇ ਵਿੱਚ। ਤੇ ਬਾਕੀ ਜਿਹੜੀ ਹੈ ਸਮਝ ਲਓ ਕਿ ਤੁਸੀਂ ਇੱਥੇ ਮੈਕਸੀਮਮ ਜਿਹੜੀ ਹੈ ਨਾ ਸਾਡੀ ਇੱਥੇ ਪ੍ਰੋਡਕਸ਼ਨ ਜਿਹੜੀ ਹੈ ਇਹ 40 kg ਹੈ। ਇਸੇ ਤਰ੍ਹਾਂ ਝੋਨਾ ਮੈਨੂੰ ਪਤਾ ਲੱਗਾ ਕਿ ਤੁਹਾਡੇ ਤਾਂ 100 ਮਣ ਵੀ ਨਿਕਲੇ ਆਉਂਦਾ ਕਿੱਲੇ ਦਾ। ਹਾਂਜੀ, ਮਾਝੇ ਨਿਕਲ ਆਉਂਦਾ ਜਿਹੜੀ ਸਾਡੇ ਮਤਲਬ ਅਸੀਂ ਸੌਰੀ ਜੀ ਜੀ, ਮੈਂ ਪੁੱਛਣਾ ਤੁਹਾਡੇ ਕੋਲ ਇਹ ਚਾਹੁੰਦਾ ਕਿ ਇਹ ਫਰਕ ਜਿਹੜਾ ਹੈ ਉਹ ਕੀ ਹੈ? ਟੈਕਨੋਲੋਜੀ ਦਾ ਫਰਕ ਹੈ, ਸਰਕਾਰ ਦੀ ਸਤ੍ਹਾ ਤੇ ਕੋਈ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਹੈ, ਤੁਹਾਡੇ ਹਾਂ ਰਿਸਰਚ ਜ਼ਿਆਦਾ ਹੈ, ਕੀ ਵਜ੍ਹਾ ਹੈ? ਇਹ ਨਾ ਪ੍ਰੋਫੈਸਰ ਸਾਹਿਬ ਜ਼ਮੀਨਾਂ ਦਾ ਫਰਕ ਆ ਵਾ। ਆਪਾਂ ਨਾ ਜ਼ਮੀਨਾਂ ਜਿਹੜੀਆਂ ਹੁਣ ਜਿਵੇਂ ਜਿੱਥੇ ਮੈਂ ਬੈਠਾ ਇਹ ਦਰਿਆਈ ਏਰੀਆ ਵਾ। ਜਿਹੜਾ ਬਿਆਸ ਆ ਮੇਰੇ ਤੋਂ ਤਕਰੀਬਨ 10 ਕਿਲੋਮੀਟਰ ਪਿੱਛੇ ਵਗਦਾ, ਮੇਰੇ ਪਿੱਠ ਦੇ ਪਿੱਛੇ। ਤੇ ਮੇਰੇ ਤੋਂ ਇਹ 2 ਕਿਲੋਮੀਟਰ ਉੱਪਰ ਮਾਝਾ ਸ਼ੁਰੂ ਹੋ ਜਾਂਦਾ, ਜਿੱਥੇ ਲਾਲ ਮਿੱਟੀ ਸ਼ੁਰੂ ਹੋ ਜਾਂਦੀ ਹੈ ਜੀ। ਉੱਥੇ ਝਾੜ ਵੱਧਦੇ ਆ ਫਸਲਾਂ ਦੇ। ਇਹ ਜ਼ਮੀਨਾਂ ਦਾ ਫਰਕ ਆ। ਹੋਰ ਇਹਦੇ ਵਿੱਚ ਕੋਈ ਟੈਕਨੋਲੋਜੀ ਦਾ ਜਾਂ ਕੋਈ ਜਿਹੜਾ ਨਿਆਤੀ ਇੰਤਜ਼ਾਮ ਆ ਸਾਡੀਆਂ ਗੌਰਮੈਂਟਾਂ ਦੇ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆ। ਇਹ ਸਿਰਫ ਜ਼ਮੀਨ ਦੀ ਤਾਕਤ ਦੇ ਨਾਲ ਹੀ ਕੋਈ ਚੇਂਜ ਆਉਂਦਾ ਹੈ। ਇਹਦੇ ਵਿੱਚ ਹੋਰ ਕੋਈ ਵੱਖਰਾ ਇਹਦਾ ਕੋਈ ਨਿਯਮਤ ਹੈ ਨਹੀਂ। ਮੇਰਾ ਖਿਆਲ ਹੈ ਕੋਈ ਹੈ ਨਾ ਵੈਰਾਈਟੀਆਂ ਦਾ ਵੀ ਫਰਕ ਹੈ ਕਿ ਵੈਰਾਈਟੀਆਂ ਦਾ, ਜਿਵੇਂ ਹੁਣ ਸਾਡੇ ਜਿਵੇਂ ਇੱਥੇ ਕਣਕ ਦੀਆਂ ਵੈਰਾਈਟੀਆਂ ਚੇਂਜ ਹੁੰਦੀਆਂ ਰਹਿੰਦੀਆਂ। ਜਿਵੇਂ ਅੱਜ ਤੋਂ ਪਹਿਲੋਂ 20 ਸਾਲ ਪਹਿਲੋਂ 23-29 ਕਣਕ ਜ਼ਿਆਦਾ ਝੜਦੀ ਹੁੰਦੀ ਸੀ, ਮੁੜ ਕੇ ਹੋਰ ਕਈ ਆ ਗਈਆਂ। ਹੁਣ ਜਿਹੜੇ ਝੋਨੇ ਆ, ਝੋਨੇ ਦੀ ਵੈਰਾਈਟੀ ਹਰ ਸਾਲ ਚੇਂਜ ਹੋ ਰਹੀ ਹੈ ਪ੍ਰੋਫੈਸਰ ਸਾਹਿਬ। ਉਹਦੇ ਨਾਲ ਕਾਫੀ ਡਿਫਰੈਂਟ ਫਰਕ ਪੈ ਰਿਹਾ, ਹਰ ਸਾਲ ਚੇਂਜ ਹੋ ਰਹੀ ਹੈ। ਤੇ ਉਹਦੇ ਨਾਲ ਕਾਫੀ ਇੱਕ ਨਾ ਸਾਡੇ ਇੱਥੇ ਇਹ ਵੀ ਅਸੀਂ ਥੋੜਾ ਜਿਹਾ ਮਹਿਸੂਸ ਕਰਿਆ ਵਾ ਕਿ ਮਤਲਬ ਬੀ ਨੂੰ ਮਤਲਬ 10 ਕਿਲੋਮੀਟਰ ਦਾ ਚੇਂਜ ਕਰਕੇ, 5 ਕਿਲੋਮੀਟਰ ਦਾ ਚੇਂਜ ਕਰਕੇ ਵੀ ਬੀ ਨੂੰ ਬੀਜਿਆ ਜਾਵੇ ਤੇ ਉਹਦਾ ਵੀ ਝਾੜ ਵੱਧ ਜਾਂਦਾ ਹੈ। ਜਿਵੇਂ ਮੈਂ ਤੁਹਾਡੇ ਵੱਲੋਂ ਲੈ ਆਵਾਂ। ਹਾਂਜੀ ਹਾਂਜੀ ਸਰ, ਥੋੜਾ ਜਿਹਾ ਇਹ ਦੱਸੋ ਕਿ ਲੋਕ ਇੱਥੇ ਜ਼ਿਮੀਂਦਾਰ ਸ਼ੌਕ ਦੇ ਨਾਲ ਕਰਦੇ ਨੇ ਜਾਂ ਮਜਬੂਰੀ ਤੋਂ ਕਰਦੇ ਨੇ? ਇਹ ਜਿਹੜਾ ਤਾਂ ਮਾਝਾ ਏਰੀਆ ਜੀ, ਉਹਦੇ ਵਿੱਚ ਕੁਝ ਮਤਲਬ ਮੇਰੇ ਖਿਆਲ 'ਚ 70% ਜਿਹੜੇ ਉਹ ਸ਼ੌਂਕ ਨਾਲ ਜ਼ਿਮੀਂਦਾਰ ਹੈਗਾ ਜੀ। ਹਾਂ, ਤੇ ਜਿਹੜਾ 10 ਕਿੱਲਿਆਂ ਤੋਂ ਵੱਧ ਵਾਲੀ ਜ਼ਮੀਨ ਵਾਲਾ ਨਾ ਜੀ, ਉਹਦਾ ਥੋੜਾ ਜਿਹਾ ਹੈਗਾ ਵਾ ਰੁਝਾਨ, ਠੇਕਿਆਂ ਠੂਕਿਆਂ ਵੱਲ ਦੇ ਦਿੰਦਾ। ਤੇ ਜਿਹੜਾ 5 ਕਿੱਲੇ ਤੋਂ ਥੱਲੇ ਵਾਲਾ ਵਾ ਉਹ ਮਜਬੂਰੀ ਨੂੰ ਕਰਦਾ। ਸਹੀ ਸਹੀ। ਹਾਂ, ਜਿਹੜਾ 10 ਕਿੱਲੇ ਵਾਲਾ
ਉਹ ਕਈ ਸ਼ੌਂਕ ਨੂੰ ਵੀ ਕਰਦੇ ਨੇ। ਜਿਵੇਂ ਹੁਣ ਸਾਨੂੰ ਬੜਾ ਸ਼ੌਂਕ ਆ, ਅਸੀਂ ਮਤਲਬ ਲੋਕੀ ਸਪਰੇਅ ਵੀ ਕਰਦੇ ਆ ਵੱਟਾਂ ਤੇ, ਅਸੀਂ ਬਕਾਇਦਾ ਮੈਂ ਕਈਆਂ ਨਾਲ ਘਾਹ ਵੱਢ ਕੇ ਮਤਲਬ ਪੈਲੀ ਲਿਸ਼ਕਦੀ ਹੋਵੇ ਤੇ ਸਵਾਦ ਆਉਂਦਾ ਜੀ ਵਾਹੀ ਕਰਨ ਦਾ। ਸਹੀ, ਬਿਲਕੁਲ ਸਹੀ। ਹਾਂ, ਹੁਣ ਮੈਂ ਜਿਵੇਂ ਮੇਰਾ YouTube ਚੈਨਲ ਦੇ ਉੱਤੇ ਮੈਂ ਪਾਇਆ ਹੋਇਆ ਬਲਜੀਤ ਸਿੰਘ ਤਲਵੰਡੀ ਦੇ ਨਾਂ ਤੋਂ ਚੈਨਲ ਆ, ਉਹਦੇ ਉੱਤੇ ਮੈਂ ਮੁਖਤਲਿਫ ਜਿਹੜੀਆਂ ਆਪਣੀਆਂ ਜੋ ਮੈਂ ਆਪਣੇ ਕਿੱਤੇ ਕਰਦਾ ਉਹੀ ਮੈਂ ਪਾਉਂਦਾ ਰਹਿਣਾ ਉੱਤੇ। ਸਹੀ, ਜ਼ਬਰਦਸਤ, ਬਹੁਤ ਚੰਗਾ, ਬਹੁਤ ਅੱਛਾ। ਹਾਂਜੀ ਹਾਂਜੀ। ਤੇ ਜਿਵੇਂ ਹਲਦੀ ਅਸੀਂ ਇਹ ਜਿਹੜੀ ਨਵੀਂ ਜਿਹੜੀ ਟੈਕਨੋਲੋਜੀ ਆਈ ਹੈ YouTube ਜਾਂ ਕੋਈ ਇਸ ਤਰ੍ਹਾਂ ਦੇ ਨੈਟ ਜਿਹੜਾ ਆਇਆ, ਇਹਨੇ ਕੋਈ ਜ਼ਿਮੀਦਾਰੇ ਤੇ ਵੀ ਫਰਕ ਪਾਇਆ ਇਹਨਾਂ ਚੀਜ਼ਾਂ ਨੇ? ਹਾਂਜੀ, ਇਹਦੇ ਤੇ ਜਿਹੜਾ ਤੇ ਜ਼ਿਮੀਦਾਰ ਤੋਂ ਜ਼ਿਮੀਦਾਰ ਆਪਾਂ ਅਮਲ ਕਰਾਂਗੇ ਉਹਦੇ ਤੇ ਕਾਫੀ ਫਰਕ ਪਿਆ। ਕਈ ਜਿਹੜੇ ਮੇਰੇ ਵਰਗੇ ਵੀਰ ਜਿਹੜੇ ਉਹ ਕਿਤਾਬਾਂ ਪੜ੍ਹ ਕੇ ਜਿਹੜੀਆਂ ਚੀਜ਼ਾਂ ਪਾਉਂਦੇ, ਉਹ ਕਈ ਵਾਰ ਇੰਪਲੀਮੈਂਟ ਕਰਨ ਨੂੰ। ਤਲਵੰਡੀ ਸਾਹਿਬ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਹੁਣ ਮੈਂ ਜਾਂਦਾ ਜੀ ਆਊਟ ਸਕਰੀਨ ਹੋ ਜਾਂਦਾ। ਮੈਂ ਆਊਟ ਸਕਰੀਨ ਹੋ ਰਿਹਾ। ਨਹੀਂ ਮਾਨ ਸਾਹਿਬ, ਤੁਸੀਂ ਕਾਫੀ ਦੇਰ ਦੇ ਸਾਡੇ ਨਾਲ ਜੁੜ ਰਹੇ ਹੋ, ਕੀ ਕਹਿਣਾ ਚਾਹੋਗੇ? ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਿੱਧੂ ਸਾਹਿਬ ਨਾਲ ਕਰ ਲਓ। ਮਾਨ ਸਾਹਿਬ ਤੁਸੀਂ ਚੇਂਜ ਕਰ ਲਓ, ਇੱਕ ਵਾਰੀ ਲੀਵ ਕਰਕੇ ਦੁਬਾਰਾ ਆ ਜਾਓ, ਸ਼ਾਇਦ ਆਵਾਜ਼ ਆ ਜਾਏ ਜੀ। ਸਿੱਧੂ ਸਾਹਿਬ ਕੀ ਹਾਲ ਹੈ? ਮਾਨ ਸਾਹਿਬ ਬੜੀ ਦੇਰ ਤੇ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਗੱਲ ਕਰਨ ਦੀ, ਲੇਕਿਨ ਮਾਨ ਸਾਹਿਬ ਦੀ ਆਵਾਜ਼ ਨਹੀਂ ਨਾ ਆ ਰਹੀ। ਆਵਾਜ਼ ਨਹੀਂ ਆ ਰਹੀ ਇਹਨਾਂ ਦੀ। ਚਲੋ ਬਲਜਿੰਦਰ ਭਾਜੀ ਆ ਗਏ, ਇਹਨਾਂ ਨਾਲ ਗੱਲ ਕਰ। ਬਲਜਿੰਦਰ ਭਾਜੀ ਕੀ ਹਾਲ ਹੈ? ਹਾਂਜੀ, अस्सलाम वालेकुम ਜੀ। ਵਾਲੇਕੁਮ ਸਲਾਮ। ਹਾਂਜੀ, ਤੁਸੀਂ ਪ੍ਰੋਫੈਸਰ ਸਾਹਿਬ ਕਰ ਰਹੇ ਸੀ, ਤੁਸੀਂ ਜਿਸ ਤਰ੍ਹਾਂ ਨਾ ਰਾਖ ਦੀ ਗੱਲ ਕਰ ਰਹੇ ਸੀ, ਉਹ ਤਾਂ ਹੁਣ ਵੀ ਸਿਸਟਮ ਚੱਲ ਰਿਹਾ ਜੀ ਸਾਰੇ। ਮੈਂ ਤਾਂ ਆਪ ਇਸ ਤਰ੍ਹਾਂ ਹੀ ਦਿੱਤਾ ਹੋਇਆ, ਮੈਂ 15ਵੇਂ ਹਿੱਸੇ ਤੇ ਦਿਨਾ ਜੀ। ਜਿਵੇਂ 15 ਜਿਵੇਂ ਜੇ ਲੱਖ ਦੀ ਹੋਈ ਜਿਹੜੀ, ਉਹਦੇ ਚੋਂ 15,000 ਉਹਦਾ ਜੀ, ਜਿੰਨੀ ਫਸਲ ਹੋਈ। ਤੇ ਉਹਨਾਂ ਨੇ ਕਰਨਾ ਹੁੰਦਾ ਜਿਵੇਂ ਬੀਜ ਸਾਰਾ ਕੁਝ ਮੇਰਾ, ਜੋ ਖਾਦ ਦਵਾਈ ਸਵਾਈ ਮੇਰੀ ਹੋਊਗੀ, ਤੇ ਜੋ ਵੀ ਲੇਬਰ ਵਗੈਰਾ ਦਾ ਕੰਮ ਉਹ ਉਹਦਾ ਹੁੰਦਾ। ਘਰ ਦਾ ਕੰਮ ਵੀ ਕਰਦੇ ਆ, ਜਿਵੇਂ ਤੁਸੀਂ ਦੱਸਿਆ ਉਹਨਾਂ ਦੀਆਂ ਔਰਤਾਂ ਵੀ ਕਰਦੀਆਂ ਸਾਰਾ ਕੰਮ। ਇਹ ਹੁਣ ਵੀ ਉਹ ਚੱਲ ਰਿਹਾ ਜੀ ਉਸ ਤਰ੍ਹਾਂ। ਸਾਡੇ ਵਾਲੇ ਇੱਥੇ ਨਾ ਹੁਣ ਥੋੜਾ ਦਿੰਦੇ ਜੀ ਯਾਰ ਤੁਸੀਂ 15ਵਾਂ। ਹਾਂਜੀ, ਮੈਂ ਕਿਹਾ ਹਿੱਸਾ ਬਹੁਤ ਥੋੜਾ ਦਿੰਦੇ ਜੇ 15ਵਾਂ। ਉਹ ਤਾਂ ਨਸਰ ਢਿੱਲੋਂ ਸਾਹਿਬ, ਉਹ ਨਾ ਜੇ ਤਾਂ ਥੋੜੀ ਜ਼ਮੀਨ ਤੇ ਹੈਗਾ, ਫਿਰ ਉਹ ਚੱਲ ਪੈਂਦਾ 6-7ਵੇਂ ਹਿੱਸੇ ਤੋਂ। ਜੇ ਜਿਵੇਂ ਜਿਵੇਂ ਵੱਧਦੀ ਜਾਂਦੀ ਜ਼ਮੀਨ, ਫਿਰ ਉਹ 16ਵਾਂ 17ਵੇਂ ਤੇ ਵੀ ਚੱਲਦੇ ਆ, 20ਵੇਂ ਤਾਂ 19ਵੇਂ ਤੱਕ ਵੀ ਸਾਡੇ ਏਰੀਏ 'ਚ ਚੱਲਦਾ ਜੀ। ਏਰੀਆ ਕਿਹੜਾ ਤੁਹਾਡਾ? ਫਿਰੋਜ਼ਪੁਰ। ਠੀਕ ਠੀਕ। ਫਿਰੋਜ਼ਪੁਰ ਦਾ ਕਿਹੜਾ ਇਲਾਕਾ ਤੁਹਾਡਾ? ਸਾਡੇ ਇੱਕ ਫਿਰੋਜ਼ਪੁਰ ਦੇ ਮਮਦੋਟ ਪੈ ਜਾਂਦਾ ਜੀ, ਨਾਲ ਹੀ ਆ ਬਾਰਡਰ ਦੇ ਉੱਪਰ। ਇੱਧਰ ਵੈਸੇ ਤਾਂ ਮਮਦੋਟ ਕਰਦਾ ਘੱਟ ਰਹਿ ਜਾਂਦਾ, ਸਾਦਕ ਤੇ ਫਰੀਦਕੋਟ ਦਾ ਏਰੀਆ ਰਹਿ ਜਾਂਦਾ, ਉਹਦੇ ਨਾਲ ਆ ਜਾਂਦੇ ਅਸੀਂ। ਅੱਛਾ, ਸਹੀ। ਹਾਂਜੀ, ਉਹ ਜਿਵੇਂ ਜਿਵੇਂ ਫਿਰ ਖੁੱਲੀ ਜ਼ਮੀਨ ਹੁੰਦੀ ਆ ਉਹਦੇ ਨਾਲ, ਹਾਂਜੀ, ਜ਼ਮੀਨ ਦੇ ਹਿਸਾਬ ਨਾਲ ਹੋ ਜਾਂਦਾ ਜੀ ਵੱਧ ਘੱਟ। ਮਾਨ ਸਾਹਿਬ ਲਗਾਤਾਰ ਕੋਸ਼ਿਸ਼ ਕਰ ਰਹੇ ਆ, ਲੇਕਿਨ ਉਹਨਾਂ ਦੀ ਆਵਾਜ਼ ਨਹੀਂ ਸਾਡੇ ਤੱਕ ਆ ਰਹੀ। ਹਾਂਜੀ, ਹੁਣ ਆਈ ਆਵਾਜ਼, ਹੁਣ ਆਈ। ਨਹੀਂ ਆ ਰਹੀ ਜੀ ਆਵਾਜ਼? ਹੁਣ ਆਈ। ਹੈਲੋ, ਆ ਰਹੀ ਆਵਾਜ਼ ਆ ਰਹੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ। ਹਾਂ, ਮੇਰੇ ਪ੍ਰੋਫੈਸਰ ਸਾਹਿਬ ਮੇਰੇ ਪਿੰਡ ਦੇ ਨਾਲ ਦੇ ਆ। ਹਾਂਜੀ, ਇੰਦਗੜ੍ਹ ਤੋਂ। ਹਾਂਜੀ ਹਾਂਜੀ ਹਾਂਜੀ, ਹਾਂਜੀ, ਮੈਂ ਇੰਦਗੜ੍ਹ ਤੋਂ। ਹਾਂਜੀ, ਮੇਰਾ ਪਿੰਡ ਤੁਹਾਡੇ ਨਾਲ ਕਿਸ਼ਨਪੁਰਾ ਜੀ 2 ਕਿਲੋਮੀਟਰ ਤੇ। ਓਏ ਹੋਏ, ਕਿਸ਼ਨਪੁਰਾ ਤੇ ਬਿਲਕੁਲ ਹੀ ਨਾਲ ਹੈ। ਹਾਂ ਹਾਂਜੀ, ਬਿਲਕੁਲ 5 ਕਿਲੋਮੀਟਰ ਦਾ। ਚਲੋ ਜੀ, ਇਹ ਤਾਂ ਫਿਰ ਆਪਣੀ ਰਿਸ਼ਤੇਦਾਰੀ ਨਿਕਲਿਆ ਜੀ ਹੁਣ। ਹਾਂਜੀ ਹਾਂਜੀ ਹਾਂਜੀ। ਤੇ ਉਹ ਕਾਫੀ ਵੱਡਾ ਪਿੰਡ ਆ ਸਾਡਾ ਕਿਸ਼ਨਪੁਰਾ, ਤੇ ਨਾਲ ਹੀ ਆਪਣੀ ਹੱਦ ਲੱਗਦੀ ਦੋਨਾਂ ਪਿੰਡਾਂ ਦੀ। ਹਾਂਜੀ ਹਾਂਜੀ। ਹਾਂ, ਸਾਡਾ ਪਿੰਡ ਦਾ ਕਬਰਸਤਾਨ ਤੇ ਇੰਦਗੜ੍ਹ ਦਾ ਕਬਰਸਤਾਨ ਨਾਲ ਸਾਂਝੇ ਸੀ। ਬਿਲਕੁਲ। ਹਾਂਜੀ ਹਾਂਜੀ। ਹਾਂ, ਉਧਰ ਇੰਦਗੜ੍ਹ ਦਾ ਝੀੜੀ ਸ਼ਰੀਫ ਆ ਜਾਂਦਾ ਸੀ, ਤੇ ਸਾਡੇ ਪਿੰਡ ਦਾ ਲਾਸਟ ਚ ਕਬਰਸਤਾਨ ਆਉਂਦਾ ਸੀਗਾ ਜੀ। ਬਿਲਕੁਲ ਬਿਲਕੁਲ ਐਵੇਂ, ਬਿਲਕੁਲ ਐਵੇਂ। ਬਹੁਤ ਵੱਡਾ ਉਹ ਕਬਰਸਤਾਨ ਹੈ ਝੀੜੀ ਸ਼ਰੀਫ ਜਿਹੜਾ। ਹਾਂਜੀ ਹਾਂਜੀ, ਤੁਹਾਡਾ ਝੀੜੀ ਦੇ ਵਿੱਚ ਆ ਜੀ। ਹੋਰ ਠੀਕ ਠਾਕ ਹੈ ਜੀ ਸਾਰੇ? ਹਾਂ, ਬਿਲਕੁਲ ਠੀਕ ਠਾਕ ਜੀ। ਤੁਸੀਂ ਸੁਣਾਓ, ਕੋਈ ਅੱਜ ਦੇ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਕੋਈ ਵਿਚਾਰ ਸਾਂਝੇ ਕਰੋ ਤੁਸੀਂ ਵੀ। ਮੈਂ ਪਹਿਲੀ ਵਾਰ ਤੁਹਾਡੇ ਨਾਲ ਅੱਜ ਹੋਇਆ ਸ਼ਾਮਲ, ਤੇ ਕੋਈ ਨਹੀਂ, ਹੁੰਦਾ ਰਹੂਗਾ, ਮਿਲਦੇ ਰਹਾਂਗੇ। ਨਹੀਂ, ਕੋਈ ਦੱਸੋ ਨਾ, ਕੋਈ ਜ਼ਿਮੀਦਾਰੇ ਦੇ ਬਾਰੇ ਦੇ ਵਿੱਚ ਤੁਹਾਡਾ ਕੀ ਤਜਰਬਾ ਰਿਹਾ ਵਾ?
ਕੋਈ ਤਜਰਬਾ ਆਪਣਾ ਦੱਸੋ। ਅਸਲ ਉਹ ਤਜਰਬੇ ਦੀ ਆਉਂ ਆ ਜੀ, ਮੈਂ 10-12 ਸਾਲ ਹੋ ਗਏ ਮੈਂ ਕੈਨੇਡਾ ਰਹਿ ਰਿਹਾ ਹੁਣ। ਅੱਛਾ। ਹਾਂਜੀ, ਪਹਿਲਾਂ ਪਿੰਡ ਖੇਤੀ ਜ਼ਰੂਰ ਕਰਦੇ ਰਹੇ, ਉਹ ਮੇਰਾ ਛੋਟਾ ਬ੍ਰਦਰ ਕਰਦਾ ਹੁੰਦੇ, ਪਹਿਲਾਂ 10 ਸਾਲ ਮੈਂ ਵੀ ਕੀਤੀ ਹੈ, ਸੰਨ 77 ਤੋਂ ਲੈ ਕੇ 85-86 ਤੱਕ। ਮੁੜ ਕੇ ਫਿਰ ਮੈਂ ਇੱਥੇ ਪੋਲੀਟੀਕਲ ਗਤੀਵਿਧੀਆਂ 'ਚ ਪਿੰਡ ਦੀ ਪੰਚਾਇਤ 'ਚ ਹਿੱਸਾ ਲੈਣ ਲੱਗ ਗਿਆ। ਫਿਰ ਮੈਂ ਖੇਤੀ ਦਾ ਛੱਡਤਾ ਸੀ, ਮੇਰਾ ਬ੍ਰਦਰ ਛੋਟਾ ਕਰਦਾ ਹੁੰਦਾ ਸੀ, ਮੈਂ ਉਹਨੂੰ ਬਾਹਰੋਂ ਸਮਾਨ ਸਮੂਨ ਲਿਆ ਕੇ ਦੇਣ ਵਾਲਾ, ਜਿਵੇਂ ਬਾਹਰ ਨੰਬਰਦਾਰੀ। ਮਾਈਕ ਥੋੜਾ ਜਿਹਾ ਨਾ ਨਜ਼ਦੀਕ ਕਰ ਲਓ, ਮਾਈਕ ਮੂੰਹ ਦੇ ਨਜ਼ਦੀਕ ਕਰ ਲਓ ਜ਼ਰਾ। ਓਕੇ, ਜਿਵੇਂ ਬੰਦਾ ਨੰਬਰਦਾਰੀ ਤੇ ਹੁੰਦਾ ਇਸ ਤਰ੍ਹਾਂ ਸੀ ਜੀ। ਫਿਰ ਹੁਣ ਮੈਨੂੰ 10 ਸਾਲ ਹੋ ਗਏ ਕੈਨੇਡਾ ਗਏ ਨੂੰ ਜੀ, ਵੈਨਕੂਵਰ ਹੈ ਮੈਂ ਜੀ। ਅੱਛਾ। ਹਾਂਜੀ ਸਹੀ, ਚਲੋ ਜੀ, ਬਹੁਤ ਜੀ ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ, ਤੁਹਾਡੇ ਨਾਲ ਜਿਹੜੀ ਗੱਲਬਾਤ ਹੁੰਦੀ ਰਹੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਪ੍ਰੋਫੈਸਰ ਸਾਹਿਬ, ਤੁਸੀਂ ਕਹਿ ਰਹੇ ਸੀ ਨਾ ਹੁਣ ਤਾਂ ਮਸ਼ੀਨਾਂ ਵੀ ਆ ਗਈਆਂ ਸਾਡੇ ਚੜ੍ਹਦੇ ਪੰਜਾਬ 'ਚ, ਜਿਵੇਂ ਹੁਣ ਡਾਇਰੈਕਟ ਸੀਡ ਵਾਲਾ ਵੀ ਹੈਗਾ ਸਿਸਟਮ ਸਾਡੇ, ਜਿਹੜਾ ਝੋਨਾ ਮਸ਼ੀਨ ਨਾਲ ਹੀ ਕੇਰਦੇ ਆ, ਜਿਹੜੀ DRS ਆਈ ਹੁਣ ਡਾਇਰੈਕਟ ਸੀਡਿੰਗ ਵਾਲੀ। ਅੱਛਾ, ਕਿਹੜੀ ਚੀਜ਼ ਕੇਰਾ ਕਰਦੇ ਹਰ ਫਸਲ ਦਾ? ਉਹਦੇ ਨਾਲ ਕਣਕ ਵਾਲੀ ਨਾਲ ਹੀ ਕਈਆਂ ਨੇ ਤਾਂ ਬਣਵਾ ਲੀਆਂ ਜੀ, ਜਿਹੜੀਆਂ ਕਣਕ ਵਾਲੀਆਂ ਹੁੰਦੀਆਂ ਨਾ ਡਰਿੱਲ, ਉਹ ਕਈਆਂ ਨੇ ਤਾਂ ਉਹੀ ਬਣਵਾ ਲੀਆਂ। ਕਈ ਵੈਸੇ ਵੀ ਆਈ ਆ DRS ਮਸ਼ੀਨ ਜਿਹੜੀ ਹੈਗੀ ਆ, ਉਹ ਡਾਇਰੈਕਟ ਸੀਡਿੰਗ, ਤੇ ਉਹ ਜਿਵੇਂ ਕਣਕ ਬੀਜਦੇ ਆ ਉਸ ਤਰ੍ਹਾਂ ਹੀ ਬੀਜ ਕੇ ਝੋਨਾ ਉਹਦੇ ਵਿੱਚ 7-8 ਕਿਲੋ ਬੀਜ 1 ਕਿੱਲੇ ਦਾ ਪੈਂਦਾ, ਤੇ ਉੱਪਰ ਤੋਂ ਉਹਨੂੰ ਕਰ ਦਿੰਦੇ ਆ ਸਪਰੇ, ਆਪਣੇ ਗੰਦ ਵਾਲੀ ਜਿਹੜੀ ਪੈਸਟੀਸਾਈਡ ਜਿਹੜੀ ਹੁੰਦੀ ਆ, ਉਹਦੇ ਨਾਲ ਫਿਰ ਉਹਦੀ ਵਜ੍ਹਾ ਨਾਲ ਇਹ ਗੰਦ ਨਹੀਂ ਹੁੰਦਾ, ਤੇ ਉਹ ਡਾਇਰੈਕਟ ਸੀਡ ਵਧੀਆ ਹੋ ਜਾਂਦਾ ਝੋਨਾ। ਸਾਡੇ ਏਰੀਏ 'ਚ ਐਤਕੀ ਬਹੁਤ ਜ਼ਿਆਦਾ ਇਸ ਤਰ੍ਹਾਂ ਹੀ ਹੋਇਆ। ਕੱਦੂ ਕਰਨਾ ਕਾਫੀ ਲੇਬਰ ਦੀ ਘਾਟ ਆ ਜਾਂਦੀ ਸੀ ਜ਼ਿਮੀਂਦਾਰਾਂ ਕੋਲੇ, ਤੇ ਇਹ ਵੀ ਕਾਫੀ ਪ੍ਰਣਾਲੀ ਹੁਣ ਪ੍ਰਸਿੱਧ ਹੋ ਰਹੀ ਹੈ। ਸਹੀ। ਤੇ ਤੁਸੀਂ ਮਤਲਬ ਕਿੰਨੀ ਕੁ ਦੇਰ ਦਾ ਕਰ ਰਹੇ ਹੋ ਜ਼ਿਮੀਂਦਾਰਾ? ਸਾਡਾ ਤਾਂ ਜੀ ਜੱਦੀ ਪੁਸ਼ਤੀ ਹੈ ਜ਼ਿਮੀਂਦਾਰਾਂ ਤਾਂ ਜੀ। ਅੱਛਾ, ਮੈਂ ਕੰਮ ਹੀ ਹੈ। ਹਾਂਜੀ, ਜ਼ਿਮੀਂਦਾਰ ਤੇ ਕਿਵੇਂ ਹੁਣ ਮਤਲਬ ਟਾਈਮ ਜਿਵੇਂ ਲੰਘ ਰਿਹਾ, ਕੋਈ ਫਾਇਦਾ ਹੋ ਰਿਹਾ? ਸਾਡੇ ਤੇ ਇੱਥੇ ਜ਼ਿਮੀਂਦਾਰ ਕਈ ਰੋਂਦੇ ਨੇ, ਕਹਿੰਦੇ ਨੇ ਜੀ ਪੂਰੀ ਨਹੀਂ ਪੈਂਦੀ ਸਾਡੀ। ਤੁਹਾਡੇ ਵੱਲ ਕੀ ਸੂਰਤ ਹੈ? ਪੂਰੀ ਤਾਂ ਵੇਖੋ ਜੀ, ਬੰਦੇ ਤੇ ਡਿਪੈਂਡ ਕਰਦਾ, ਆਪਦੇ ਤੇ ਚਾਦਰ ਵੇਖ ਕੇ ਜਿਵੇਂ ਕਹਿੰਦੇ ਪੈਰ ਪਸਾਰੋ। ਜੇ ਮੈਂ ਗਵਾਂਢੀ ਵੱਲ ਵੇਖ ਕੇ ਜੇ ਮੈਂ 10 ਕਿੱਲੇ ਆ ਤੇ ਮੈਂ 50 ਕਿੱਲੇ ਵਾਲੇ ਦੀ ਰੀਸ ਕਰੂੰਗਾ, ਤੇ ਉਹ ਤਾਂ ਫਿਰ ਔਖਾ ਹੋ ਜਾਣਾ ਜੀ ਹਰ ਵਾਸਤੇ। ਤੇ ਬਾਕੀ ਜੇ ਇਹਦੇ ਤੇ ਕਰਜ਼ਾ ਨਹੀਂ ਹੈਗਾ, 10 ਕਿੱਲੇ ਵਾਲਾ ਵੀ ਸੌਖਾ ਹੈਗੇ ਨੇ ਜ਼ਿਮੀਂਦਾਰ, 5-5 ਕਿੱਲੇ ਵਾਲੇ ਵੀ ਸਾਡੇ ਪਿੰਡ 'ਚ ਵਧੀਆ ਜ਼ਿਮੀਂਦਾਰ ਸੌਖੇ ਹੈਗੇ ਆ। ਤੇ ਬਾਕੀ ਜੇ ਕਰਜ਼ੇ ਵੱਲ ਵੇਖੀਏ, ਉਹਦਾ ਨਹੀਂ ਪੂਰਾ ਆਉਂਦਾ, ਉੱਥੇ ਤਾਂ 200 ਕਿੱਲੇ 400 ਨਾਲ ਵੀ ਨਹੀਂ ਆਉਂਦਾ ਕਿਸੇ ਦਾ ਪੂਰਾ ਜੀ। ਫਿਰ ਅੱਛਾ, ਤੁਹਾਡੇ ਵੱਲ ਕਪਾਹ ਜਿਹੜੀ ਆ, ਕਪਾਹ ਵੀ ਬੀਜੀ ਜਾਂਦੀ ਹੈ? ਕਪਾਹ ਨਹੀਂ, ਸਾਡੇ ਏਰੀਏ 'ਚ ਬਹੁਤ ਘੱਟ ਹੁੰਦੀ। ਮੁਕਤਸਰ ਮਲੋਟ ਏਰੀਏ 'ਚ ਹੁੰਦੀ ਸੀ ਕਾਫੀ, ਹੁਣ ਤਾਂ ਉੱਥੇ ਵੀ ਜ਼ਿਆਦਾ ਝੋਨਾ ਹੀ ਲਾਉਣ ਲੱਗ ਗਏ ਜੀ। ਕੱਸੀਆਂ ਨਿਕਲ ਗਈਆਂ ਜੀ, ਕੁਛ ਬੋਰ ਡੂੰਘੇ ਹੋ ਗਏ, ਪਾਣੀ ਥੱਲਿਓਂ ਚੰਗੇ ਆ ਗਏ, ਉਹਦੇ ਨਾਲ ਕਾਫੀ ਹੋ ਗਿਆ। ਨਹੀਂ ਤਾਂ ਇਹ ਸਾਰੀ ਜਿਵੇਂ ਮੁਕਤਸਰ ਮਲੋਟ ਹਬੋਰ ਦੀ ਬੈਲਟ ਸੀ, ਇਹ ਬਠਿੰਡਾ ਮਾਨਸਾ, ਇਹ ਕਪਾਹ ਦੀ ਬੈਲਟ ਸੀ ਪਹਿਲਾਂ। ਉਹਦੇ ਕਾਰਨ ਜਿਵੇਂ ਉਹ ਸਾਰਾ ਹੀ ਹੁਣ ਇਹ ਝੋਨਾ ਲੱਗਣ ਲੱਗ ਗਿਆ, ਜਿਹੜੀ ਸਾਰੀ ਇਹ ਉਹਦੇ ਕਰਕੇ ਥੋੜਾ ਜਿਹਾ ਖਰੀਦ ਦੀ ਵੀ ਪ੍ਰੋਬਲਮ ਤਾਂ ਹੀ ਆਉਣ ਲੱਗ ਗਈ ਨਾ ਜੀ। ਹੁਣ ਹੌਲੀ ਜ਼ਿਆਦਾ ਹੋਣ ਲੱਗ ਗਿਆ ਸਾਰਾ, ਜਿੰਨੀ ਜ਼ਰੂਰਤ ਤੋਂ ਜ਼ਿਆਦਾ ਹੁੰਦਾ ਜਿਹੜੇ ਸੂਬਿਆਂ 'ਚ ਜਿਵੇਂ। ਹਾਂਜੀ, ਬਾਕੀ ਜਿਸ ਸੂਬਿਆਂ ਦਾ ਬਾਹਲੀ ਲਾਗਤ ਸੀ, ਬਿਹਾਰ, ਕੇਰਲਾ, ਉੜੀਸਾ, ਜਿਹੜੇ ਇੱਧਰ ਵਰਗੇ ਜਿਹੜੀ ਚੌਲ ਦੀ ਲਾਗਤ ਵਾਲੇ ਸੀ, ਉਹ ਸੂਬੇ ਵੀ ਆਪਣੇ ਜੋਗੀ ਪ੍ਰੋਡਕਸ਼ਨ ਕਰਨ ਲੱਗ ਗਏ ਜੀ। ਇਸ ਕਰਕੇ ਥੋੜੀ ਜਿਹੀ ਚੌਲ ਦੀ ਬੇਕਦਰੀ ਹੋਈ ਹੈ। ਸਾਡੇ ਨਾਲ ਇੱਕ ਹੋਰ ਵੀਰ ਵੀ ਜੁੜੇ ਹੋਏ ਨੇ। ਹਾਂਜੀ, ਮੈਂ ਨਾਮ ਮੇਰੇ ਕੋਲ ਡਿਸਪਲੇ ਨਹੀਂ ਹੋ ਰਿਹਾ ਸਕਰੀਨ ਤੇ, ਤੁਹਾਡਾ ਨਾਂ ਅਗਰ ਆਪਣਾ ਤੁਸੀਂ ਦੱਸ ਦਿਓ। ਮੇਰਾ ਨਾਂ ਜੀ ਗਗਨਦੀਪ ਸਿੰਘ ਆ, ਮੈਂ ਤੋਂ ਦੁਆਬਾ ਰੀਜਨ ਤੋਂ ਆ ਜੀ। ਆਵਾਜ਼ ਘੱਟ ਆ ਰਹੀ ਤੁਹਾਡੀ, ਆਵਾਜ਼ ਘੱਟ ਆ ਰਹੀ, ਜ਼ਰਾ ਮਾਈਕ ਅਗਰ ਨਜ਼ਦੀਕ ਕਰ ਲਓ ਤੇ। ਮੇਰਾ ਨਾਂ ਗਗਨਦੀਪ ਸਿੰਘ ਆ ਜੀ। ਜੀ। ਹਾਂਜੀ, ਮੈਂ ਜੀ ਦੁਆਬਾ ਰੀਜਨ ਤੋਂ ਆ ਜੀ, ਪੰਜਾਬ ਵਿੱਚੋਂ, ਡਿਸਟ੍ਰਿਕਟ ਜਲੰਧਰ ਪੈਂਦੀ ਜੀ ਸਾਨੂੰ। ਅੱਛਾ, ਸੁਲਤਾਨਪੁਰ ਲੋਧੀ ਲੱਗੇ ਆ ਜੀ। ਸੁਲਤਾਨਪੁਰ ਲੋਧੀ ਇੱਥੇ ਪਹਿਲੇ ਪਾਤਸ਼ਾਹੀ ਆ ਸਾਡੇ ਗੁਰੂ ਨਾਨਕ ਦੇਵ ਜੀ, ਉਹਨਾਂ ਦਾ। ਤੁਹਾਡੀ ਆਵਾਜ਼ ਬਹੁਤ ਸਲੋ ਆ ਰਹੀ ਹੈ, ਬਹੁਤ ਸਲੋ ਆ ਰਹੀ ਹੈ। ਅਗਰ ਥੋੜਾ ਜਿਹਾ ਅਗਰ ਆਵਾਜ਼ ਥੋੜੀ ਜਿਹੀ ਉੱਚੀ ਅਗਰ ਕਰ ਲਓ, ਜਾਂ ਮੈਨੂੰ ਹੀ ਆ ਰਹੀ ਹੈ ਜਾਂ ਬਾਕੀ ਦੋਸਤਾਂ ਨੂੰ ਵੀ। ਨਹੀਂ, ਥੋੜੀ ਆਵਾਜ਼ ਲੇਕਿਨ ਗੁਜ਼ਾਰਾ ਹੋ ਜਾਂਦਾ ਜੀ। ਗਗਨਦੀਪ ਜੀ ਬੋਲੋ ਤੁਸੀਂ, ਗੁਜ਼ਾਰਾ ਹੋ ਜਾਂਦਾ। ਹਾਂਜੀ, ਮੈਂ ਜੀ ਇੱਥੇ ਸੁਲਤਾਨਪੁਰ ਲੋਧੀ ਤੋਂ ਨਸੀਰ ਭਾਜੀ।
ਹਾਂਜੀ 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 ਅਸੀਂ ਇਹਦੇ ਨਾ, ਮੈਨੂੰ ਚਲੋ ਪੁਰਾਣੀ ਖੇਤੀਬਾੜੀ ਦਾ ਤਾਂ ਨਹੀਂ ਪਤਾ ਹੈਗਾ, ਨਵੀਂ ਦਾ ਮੈਂ ਤੁਹਾਨੂੰ ਦੱਸ ਦਿੰਦਾ। ਸਾਡਾ ਜਿਹੜਾ ਏਰੀਆ ਵਾ ਭਾਜੀ ਹੈ ਨਾ, ਇੱਥੇ ਆਲੂ ਦੀ ਬੈਲਟ ਵਾ ਜੀ ਸਾਡੀ, ਜਿੱਦਾਂ ਆਲੂ ਜ਼ਿਆਦਾ ਹੁੰਦਾ ਜੀ ਇੱਥੇ ਦੁਆਬੇ ਦੇ ਵਿੱਚ। ਹਾਂਜੀ ਆਲੂ, ਮੱਕੀ, ਖਰਬੂਜਾ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਜੀ ਸਾਡਾ ਜਿਹੜਾ ਏਰੀਆ ਵਾ ਜੀ ਇਹ ਖਰਬੂਜੇ ਦਾ। ਅੱਛਾ, ਇਹ ਜ਼ਿਆਦਾ ਗਗਨਦੀਪ ਜੀ ਜਿਹੜਾ ਨਾ ਸਾਡੇ ਏਰੀਏ 'ਚ ਬਹੁਤ ਸੀ, ਲੇਕਿਨ ਹੁਣ ਜ਼ਿਆਦਾ ਚਲਿਓਟ, ਚੰਗ, ਲਈਆ, ਭੱਖਰ ਜੇ ਆਪਾਂ ਕਹਿ ਲਈਏ ਵੀ ਦਰਿਆ ਦਾ ਜਿਹੜਾ ਲਾਗਾ ਏਰੀਆ ਨਾ, ਜਿੱਥੇ ਜ਼ਮੀਨਾਂ ਥੋੜੀਆਂ ਭਾਰੀਆਂ ਨੇ, ਉੱਥੇ ਜ਼ਿਆਦਾ ਹੁੰਦਾ ਵਾ ਮੱਕੀ ਤੇ ਹੋ ਗਿਆ ਜਿਹੜੀਆਂ ਫਸਲਾਂ ਤੁਸੀਂ ਦੱਸੀਆਂ ਵਾ। ਤੇ ਆਲੂ ਦੀ ਜੇ ਆਪਾਂ ਗੱਲ ਕਰ ਲਈਏ ਤੇ ਕਿੰਨਾ ਕੁ ਆਊਟਪੁੱਟ ਕਿੰਨੀ ਆਲੂ ਦੀ? ਭਾਜੀ ਪਿਛਲੇ ਸਾਲ ਤਾਂ 1.5 ਲੱਖ ਵੀ ਰੁਪਈਆ ਬਣਿਆ ਭਾਜੀ। ਬੋਰੀਆਂ ਕਿੰਨੀਆਂ ਨਿਕਲਦੀਆਂ ਨੇ ਕਿੱਲੇ ਚੋਂ? ਭਾਜੀ ਇਦਾਂ ਆਪਣੇ ਇਹ ਨਾ ਬੋਰੀਆਂ ਇਦਾਂ ਹੈਗਾ ਵੀ ਵੱਖੋ ਵੱਖਰੀ ਕੁਆਲਿਟੀ ਆ ਜੀ। ਜੋਤੀ ਆ ਇੱਕ ਕੁਆਲਿਟੀ, ਇੱਕ ਪੁਸ਼ਕ ਆਪਣੇ ਪਖਰਾਜ ਵਾ ਜੀ, ਇੱਕ ਲੋਕਰ ਵਾ। ਪਖਰਾਜ ਤਾਂ 250 ਕੁਇੰਟਲ, ਆਪਣੇ 150 ਕੁਇੰਟਲ ਵੀ ਨਿਕਲ ਆਉਂਦਾ ਜੀ। ਤੇ ਜਿਹੜਾ ਜੋਤੀ ਆ ਉਹ 100 ਕੁਇੰਟਲ ਦੇ ਆਸ-ਪਾਸ ਆ ਜੀ। ਬਾਕੀ ਵੱਖੋ ਹਾਂਜੀ ਗਗਨ, ਤੇ ਕਈ ਵਾਰੀ ਭਾਜੀ ਇਹੋ ਜਿਹਾ ਵੀ ਸਮਾਂ ਆ ਜਾਂਦਾ ਵਾ ਜਦੋਂ ਆਲੂ ਨਾਲ ਬੋਰੀ ਮਹਿੰਗੀ ਹੁੰਦੀ ਆ। ਹਾਂਜੀ ਗਗਨ ਭਾਜੀ, ਇਸ ਤਰ੍ਹਾਂ ਹੀ ਕਹਿੰਦੇ ਨਾ ਜੀ, ਜਿਵੇਂ ਵੀ ਆਲੂ ਦੇ ਮਾਰੇ ਜੱਟ ਨੂੰ ਆਲੂ ਹੀ ਕੱਢਦਾ। ਬਸ ਬਸ ਬਸ, ਹਾਂਜੀ ਹਾਂਜੀ ਹਾਂਜੀ। ਐਰਕੀ ਕੱਢਤਾ ਭਾਜੀ, ਐਰਕੀ ਕੱਢਤਾ ਆਲੂ ਨੇ। ਹਾਂਜੀ, ਉਹ ਪ੍ਰੋਫੈਸਰ ਸਾਹਿਬ ਇਸ ਤਰ੍ਹਾਂ ਜੀ, ਕਦੇ ਤਾਂ 2 ਰੁਪਏ ਵੀ ਨਹੀਂ ਪੁੱਛਦਾ ਕੋਈ, ਤੇ ਕਦੇ ਪ੍ਰੋਫੈਸਰ ਸਾਹਿਬ 2 ਰੁਪਏ ਨਹੀਂ ਵਿਕਦੇ, ਤੇ ਕਈ ਵਾਰੀ ਫਿਰ ਵਾਰੇ ਨਿਆਰੇ ਹੋ ਜਾਂਦੇ ਆ ਜੀ। ਥੋੜਾ ਜਿਹਾ ਮੈਂ ਤੁਹਾਨੂੰ ਆਲੂ ਦੇ ਬਾਰੇ ਦੇ ਵਿੱਚ ਇਹਦੀ ਥੋੜੀ ਜਿਹੀ ਮੈਂ ਹਿਸਟਰੀ ਦੱਸਣਾ ਚਾਹਾਂਗਾ ਕਿ ਇਹ ਆਲੂ ਜਿਹੜਾ ਵਾ ਇਹ ਯੂਰਪ ਦੇ ਵਿੱਚ ਕੋਈ 15ਵੀਂ ਸਦੀ ਈਸਵੀ ਦੇ ਵਿੱਚ, ਯਾਨੀ 1500 ਦੇ ਵਿੱਚ ਆਇਆ ਸੀਗਾ। ਇਹ ਪਹਿਲੇ ਅਮਰੀਕਾ ਦੇ ਵਿੱਚ, ਅਮਰੀਕਾ ਤੋਂ ਬਾਅਦ ਫਿਰ ਇੱਥੇ ਯੂਰਪ ਵਾਲੀ ਸਾਈਡ ਤੇ ਜਿਹੜਾ ਆਇਆ, ਤੇ ਇਹਨੇ ਆ ਕੇ ਨਾ ਇੱਕ ਸਮਝ ਲਓ ਕਿ ਜਿਹੜੀ ਗ਼ਜ਼ਾਈ ਸਾਡੀਆਂ ਜ਼ਰੂਰਤਾਂ ਸੀ ਜਿਹੜੀਆਂ, ਅਗਰ ਇਹ ਆਲੂ ਨਾ ਹੁੰਦਾ ਤੇ ਬਹੁਤ ਸਾਰਾ ਇੱਕ ਜਿਹੜਾ ਖੁਰਾਕ ਦਾ ਜਿਹੜਾ ਬੁਹਰਾਨ ਜਿਹੜਾ ਉਹ ਪੈਦਾ ਹੋ ਸਕਦਾ ਸੀਗਾ। ਆਲੂ ਨੇ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਸਾਡੀਆਂ, ਔਰ ਸਾਡੇ ਬਰੇ ਸਗੀਰ ਦੇ ਵਿੱਚ ਵੀ ਜਿਹੜਾ ਅੰਗਰੇਜ਼ ਜਿਹੜੇ ਲੈ ਕੇ ਆਏ, ਔਰ ਇਹ ਸਮਝ ਲਓ ਕਿ ਇੰਨਾ ਪੁਰਾਣਾ ਨਹੀਂ ਸਾਡੇ, ਇਹ ਗਾਲਬਨ ਅਗਰ ਮੈਂ ਭੁੱਲ ਨਹੀਂ ਰਿਹਾ, ਮੈਂ ਕਿਤੇ ਪੜ੍ਹਿਆ ਸੀਗਾ 1927 ਦੇ ਵਿੱਚ ਇਹਦੇ ਲਗਭਗ ਜਿਹੜਾ ਨਾ ਆਲੂ ਕਾਸ਼ਤ ਹੋਣ ਲੱਗਾ ਸੀ ਸਾਡੇ ਬਰੇ ਸਗੀਰ ਦੇ ਵਿੱਚ। ਔਰ ਇਹ ਫਸਲ ਐਸੀ ਹੈ ਕਿ ਜਿਹੜੀ ਜ਼ਿਆਦਾ ਪ੍ਰੋਡਕਸ਼ਨ ਹੈ, ਜਿਹੜੀ 30 ਏਕੜ ਜਿਹੜੀ ਹੈ ਨਿਕਲਦੀ ਹੈ, ਉਸ ਤੋਂ ਇਲਾਵਾ ਇਹਨੂੰ ਲੰਬੇ ਅਰਸੇ ਤੱਕ ਮਹਿਫੂਜ਼ ਵੀ ਕੀਤਾ ਜਾ ਸਕਦਾ ਹੈ, ਪ੍ਰੀਜ਼ਰਵ ਵੀ ਕਰ ਲੈਂਦੇ ਨੇ। ਅੱਛਾ, ਫਿਰ ਕਿਤੇ ਤੁਸੀਂ ਸਫ਼ਰ ਕਰ ਰਹੇ ਹੋ, ਇਹ ਐਸੀ, ਇਹਨੂੰ ਅਨਾਜ ਤੇ ਨਹੀਂ, ਇੱਕ ਸਬਜ਼ੀ ਦੇ ਤੌਰ ਤੇ ਤੁਸੀਂ ਇਹਨੂੰ ਲਿਜਾ ਵੀ ਸਕਦੇ ਹੋ। ਫਿਰ ਬਹੁਤ ਸਾਰੀਆਂ ਚੀਜ਼ਾਂ ਵੀ ਇਹਦੇ ਨਾਲ ਜਿਹੜੀਆਂ ਬਣਦੀਆਂ ਵਾ। ਇਸ ਵਜ੍ਹਾ ਤੋਂ ਆਲੂ ਜਿਹੜਾ ਹੈ ਆਲਮੀ ਸਤ੍ਹਾ ਤੇ ਅਗਰ ਦੇਖਿਆ ਜਾਵੇ ਤੇ ਚਾਵਲ ਔਰ ਗੰਦਮ ਤੋਂ ਬਾਅਦ, ਕਣਕ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਇਸਤੇਮਾਲ ਹੋਣ ਵਾਲੀ ਚੀਜ਼ ਜਿਹੜੀ ਆ ਉਹ ਆਲੂ ਹੈ। ਔਰ ਸਾਡੇ ਹਾਂ ਇੱਥੇ ਆਪਣੇ ਪਾਕਿਸਤਾਨ ਦੇ ਵਿੱਚ ਅਮੂਮਨ ਜਿਹੜਾ ਹੈ ਇੱਕ ਹਾਲੈਂਡ ਦਾ ਬੀਜ ਜਿਹੜਾ ਉਹ ਜ਼ਿਆਦਾ, ਉੱਥੋਂ ਕ੍ਰੇਟ ਵਗੈਰਾ ਹੁੰਦੇ ਨੇ, ਉਹ ਪਹਿਲੇ ਉਹਦਾ ਬੀਜ ਜਿਹੜਾ ਲਾਇਆ ਜਾਂਦਾ, ਫਿਰ ਉਸ ਤੋਂ ਬਾਅਦ ਅੱਗੇ ਦੁਬਾਰਾ 1 ਏਕੜ ਦੇ ਵਿੱਚੋਂ ਫਿਰ ਅੱਗੇ ਉਹਨੂੰ ਕੱਟ ਕੇ ਅੱਗੇ ਮਜ਼ੀਦ ਜਿਹੜਾ ਲਾਇਆ ਜਾਂਦਾ। ਤੁਹਾਡੇ ਕੀ ਸੂਰਤ ਹੈ ਉੱਧਰ? ਹਾਂਜੀ ਇਦਾਂ ਹੀ ਲਾਉਂਦੇ ਆ, ਪਰ ਪ੍ਰੋਫੈਸਰ ਸਾਹਿਬ ਸਾਡੇ ਨਾ ਖਾਦਾਂ ਦਾ ਇਸਤੇਮਾਲ ਬਹੁਤ ਵੱਡੇ ਲੈਵਲ ਤੇ ਕਰਦੇ ਆ, ਜਿਆਦੀ ਪੈਦਾਵਾਰ ਲੈਣ ਕਰਕੇ। ਪਰ ਉਹ ਮਤਲਬ ਆਲੂ ਉਹ ਆਲੂ ਨਹੀਂਗਾ ਜਿਹੜੇ ਆਲੂ ਦੀ ਤੁਸੀਂ ਗੱਲ ਕਰ ਰਹੇ ਜੇ। ਖਾਦ ਸਾਡੇ ਮਤਲਬ ਜ਼ਮੀਨ ਨੂੰ ਚਿੱਟਾ ਕਰ ਦਿੰਦੇ ਆ ਜਦੋਂ ਆਲੂ ਬੀਜਦੇ ਨੇ, ਤੇ ਉਹ ਜ਼ਿਆਦਾ ਪੈਦਾਵਾਰ ਲੈਣ ਕਰਕੇ ਉਹ ਮਤਲਬ ਉਹਨਾਂ ਵਧੀਆ ਆਲੂ ਨਹੀਂ ਜਿਹੜਾ ਆਪਾਂ ਉਸ ਜਿਸ ਜ਼ਮਾਨੇ ਦੀ ਤੁਸੀਂ ਗੱਲ ਕਰ ਰਹੇ ਜੇ। ਅੱਜ ਕੱਲ ਤਾਂ ਸਿਰਫ ਪੈਦਾਵਾਰ ਕਰਕੇ ਮਤਲਬ ਬਹੁਤ ਜ਼ਿਆਦਾ ਖਾਦਾਂ ਦਵਾਈਆਂ ਪਾਈਆਂ ਜਾ ਰਹੀਆਂ। ਬਲਜਿੰਦਰ ਜੀ ਤੁਹਾਡੇ ਨਾਲ ਵੀ ਗੱਲ ਕਰਦੇ ਆ, ਤੁਸੀਂ ਵੀ ਨਾਲ ਸਾਡੇ ਨਾਲ ਨੇ ਐਡਵੋਕੇਟ ਸਾਹਿਬ ਸਰਬਜੀਤ ਜੀ। ਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ। ਮੈਂ ਸੁਣ ਰਿਹਾ ਜੀ ਤੁਹਾਡੀਆਂ ਹਜੇ, ਤੁਸੀਂ ਕਰੋ। ਤੁਸੀਂ ਸੁਣਾਓ ਵੀ ਨਾ ਨਾਲ ਸਭ, ਤੁਸੀਂ ਕੋਈ ਖੇਤੀ ਦਾ ਨਵਾਂ ਆਪਣਾ ਪੈਂਦ, ਹਾਂ ਆਪਣਾ ਪੈਂਦ ਦਾ ਵੀ ਦੱਸੋ। ਖੇਤੀ ਬਾਰੇ ਅਸੀਂ ਜ਼ਿਆਦਾ ਥੋੜਾ ਕਮਾਦ ਤੇ ਜ਼ੋਰ ਦਿੰਦੇ ਆ। ਅੱਛਾ ਅੱਛਾ, ਕਮਾਦ ਤੇ। ਕਮਾਦ ਦਾ ਕਮਾਦ ਕਿਹੜਾ ਏਰੀਆ, ਕਿਹੜਾ ਤੁਹਾਡਾ?
ਸਾਡਾ ਏਰੀਆ ਪੈਂਦਾ ਜੀ ਬਲਾਚੌਰ, ਨਵਾਂ ਸ਼ਹਿਰ ਜ਼ਿਲ੍ਹਾ ਕੀ ਚੜ੍ਹਦੇ ਪੰਜਾਬ ਚ। ਕੁਆਂਟੀਟੀ ਦੀ ਗੱਲ ਕਰੀਏ ਤਾਂ ਰੇਟ ਕੀ ਲੱਭਦਾ ਤੁਹਾਨੂੰ ਕਮਾਦ ਦਾ? ਅਸੀਂ ਮਿੱਲ 'ਚ ਨਹੀਂ ਸੁੱਟਦੇ, ਅਸੀਂ ਆਪਣਾ ਹੀ ਗੁੜ ਬਣਾ ਕੇ ਵੇਚਦੇ ਹਾਂ। ਅੱਛਾ, ਗੁੜ ਵਿਕ ਜਾਂਦਾ? ਸਾਡੇ ਤੇ ਘੱਟ ਇੱਥੇ ਯਾਰ ਗੁੜ ਵਾਲਾ ਕੰਮ। ਨਹੀਂ, ਪਿਛਲੀ ਵਾਰ ਮੈਂ ਆਰਗੈਨਿਕ ਦਾ ਕੰਮ ਕਰਦਾ ਜੀ। ਅੱਛਾ ਅੱਛਾ। ਤੇ ਪਿਛਲੀ ਵਾਰੀ 80 ਰੁਪਏ ਕਿਲੋ ਸ਼ੱਕਰ, ਯਾਨੀ ਕਿ ਇੱਕ ਬਲੈਕ ਵਾਂਗੂ ਵਿਕੀ ਹੈ। ਲੋਕੀ ਜਿਹੜਾ ਲੈ ਜਾਂਦਾ ਸੀ ਉਹ 5 ਗਾਹਕ ਹੋਰ ਭੇਜਦਾ ਸੀ। ਤੇ ਬਣੀ ਇੰਨੀ ਕੁ ਵਧੀਆ ਸੀ ਕਿ ਮਤਲਬ ਕੋਈ ਉਹਦਾ ਜਵਾਬ ਹੀ ਨਹੀਂ ਸੀ। ਅੱਛਾ ਅੱਛਾ। ਮੰਡੀ ਖੜਨ ਦੀ ਲੋੜ ਨਹੀਂ ਫਿਰ ਤੇ ਪੈਂਦੀ ਹੁਣ? ਪਿਛਲੀ ਵਾਰ ਤਾਂ ਮਤਲਬ ਕਿੱਲਾ ਹੀ ਸੀ, ਐਤਕੀ ਵਧਾਉਣਾ। ਅਸਲ 'ਚ ਪੀੜਨ ਦੀ ਬੜੀ ਔਖੀ ਹੈ, ਬੰਦੇ ਨਹੀਂ ਮਿਲਦੇ, ਕਾਰੀਗਰ। ਤੁਸੀਂ ਠੇਕਾ ਮਾਰ ਲਿਆ ਕਰੋ ਵਕੀਲ ਸਾਹਿਬ ਨਾ, ਛਿੱਲਣ ਵਾਲਿਆਂ ਨਾਲ। ਨਹੀਂ, ਛਿੱਲਣ ਵਾਲੇ ਤਾਂ ਬਹੁਤ ਨੇ, ਛਿੱਲਣ ਵਾਲੇ ਤਾਂ ਪੱਠਿਆਂ ਦੇ ਵੱਟੇ ਛਿੱਲ ਜਾਂਦੇ। 5 ਕੁ ਬੰਦੇ ਬਹੁਤ, ਤੁਹਾਨੂੰ 3 ਕੁ ਬੰਦੇ ਬਹੁਤ ਆ ਕੱਢਣ ਵਾਸਤੇ ਤਾਂ। ਉਹ ਕਾਰੀਗਰਾਂ ਵਾਲੀ ਗੱਲ ਜਿਹੜੀ ਨਾ, ਸਹੀ ਗੱਲ ਆ, ਨਾਲ ਹੀ ਕਾਰੀਗਰ ਵੀ ਟੱਕਰ ਜਾਂਦੇ ਨਾ। ਮੈਂ ਅੱਗੇ ਵੀ ਇੱਕ ਦਿਨ ਪ੍ਰੋਗਰਾਮ 'ਚ ਗੱਲ ਸੁਣਾਈ ਸੀ, ਉਹ ਸਾਡੇ ਪਿੰਡ ਦਾ ਨਾ ਜਲਾਇਆ, ਉਹ ਅਸੀਂ ਕਮਾਦ ਪੀੜਨ ਨੇ ਬਾਜੀ ਹੋਣੀ, ਤੇ ਉਹ ਆਂਦਾ ਵੀ ਮੈਂ ਵੀ ਇੱਕ ਪੱਤ ਕੱਢਣੀ ਆ। ਉਹਨੇ ਕਿਹਾ ਆ ਜਾ, ਤੇ ਉਹ ਆ ਗਿਆ, ਤੇ ਉਹਦਾ ਮਿੱਠਾ ਸੋਡਾ ਪਾਉਂਦੇ, ਰੰਗ ਕਾਰਡ ਪਾਉਂਦੇ ਹੁੰਦੇ ਆ ਕਿ ਮਿੱਠਾ ਸੋਡਾ ਹਲੇ ਉਹਨੂੰ ਕੀ ਕਹਿੰਦੇ, ਹਾਂਜੀ, ਮੈਂ ਲਾਉਣਾ ਉਹਨਾਂ ਮੁੱਕ ਗਿਆ, ਉਹ ਲੈ, ਉਹ ਜਾ ਕੇ ਨਾ ਉੱਥੋਂ ਸਰਫ ਲੈ ਆ ਤੇ ਲਿਆ ਕੇ ਵਿੱਚ ਪਾਤੀ। ਉਹ ਤੇਰਾ ਬੇੜਾ ਤਰ ਜੇ। ਨਾਲੀ ਵੀ ਟੱਕਰ ਜਾਂਦੇ। ਦੇਖੋ, ਅਸੀਂ ਜਿਹੜਾ ਸਾਡੇ ਬਜ਼ੁਰਗ ਯੂਜ਼ ਕਰਦੇ ਸੀ ਨਾ ਜੀ, ਉਹ ਸਿਰਫ 1 ਚਮਚਾ ਮਿੱਠਾ ਸੋਡਾ, ਉਸ ਤੋਂ ਇਲਾਵਾ ਕੁਝ ਨਹੀਂ ਸੀ ਪਾਉਂਦੇ। ਕਈ ਬੰਦੇ ਤਾਂ ਭਿੰਡੀਆਂ ਦਾ ਵੱਢ ਪਾਉਂਦੇ ਆ, ਤੇ ਕੋਈ ਰੰਗ ਕਾਰਡ ਪਾਉਂਦਾ ਹੈ। ਤੇ ਕਈ ਮਤਲਬ ਅੱਜ ਕੱਲ੍ਹ ਦੇਖਿਆ ਹੈ ਕਿ ਮਤਲਬ ਜਿਹੜੇ ਰੋਡਾਂ ਦੇ ਉੱਪਰ ਲੱਗੇ ਹੋਏ ਆ ਨਾ ਜੀ, ਉਹ ਮਤਲਬ ਵਿੱਚ ਖੰਡ ਪਾ ਦਿੰਦੇ ਆ ਮਿੱਠਾ ਵਧਾਉਣ ਵਾਸਤੇ, ਸਸਤੀ ਖੰਡ। ਵਜਨ ਵੀ ਵੱਧ ਜਾਂਦਾ। ਪ੍ਰੋਫੈਸਰ ਸਾਹਿਬ, ਏਰੀਆ ਦਾ ਵੀ ਫਰਕ ਪੈਂਦਾ ਕਿ ਜਦੋਂ ਗੁੜ ਖਾਸ ਤੌਰ ਤੇ ਬਣਾਉਣਾ ਹੋਵੇ ਨਾ, ਹੁਣ ਤੇ ਜੇ ਚੀਨੀ ਦੀ ਗੱਲ ਕਰੀਏ, ਉਹਦੇ ਤੇ ਸਾਰਾ ਕੁਝ ਇੱਕੋ, ਕੀ ਕਹਿੰਦੇ ਹੁੰਦੇ ਵੀ ਡੱਡੀ ਮੱਛੀ ਹਜ਼ਮ, ਉਹ ਸਾਰਾ ਕੁਝ ਚੀਨੀ ਤੇ ਬਣਾ ਹੀ ਦਿੰਦੀ ਹੈ। ਜਦੋਂ ਢਿੱਲੋਂ ਸਾਹਿਬ, ਮੈਂ ਤੁਹਾਨੂੰ ਦੱਸਣਾ, ਗੋਲੀਆਂ ਸ਼ੱਕਰ ਬਣਾਈਆਂ, ਉਹ ਰੰਗ ਦਾ ਫਰਕ ਏਰੀਏ ਦੇ ਹਿਸਾਬ ਨਾਲ ਹੁੰਦਾ ਸੀ ਵੀ ਇੱਥੇ ਪਾਣੀ ਕਿਹੜਾ ਲੱਗਦਾ, ਕਿਵੇਂ ਦਾ ਪਾਣੀ ਲੱਗਦਾ। ਪਾਣੀ ਦਾ ਥੋੜਾ ਜਿਹਾ ਫਰਕ ਹੋ ਸਕਦਾ, ਪਰ ਜਿਹੜੀ ਫੁੱਟ ਹਿਲਸ ਦੀ ਧਰਤੀ ਹੁੰਦੀ ਨਾ ਜੀ, ਪਹਾੜ ਦੇ ਥੱਲੇ ਵਾਲੀ ਧਰਤੀ, 5-7 ਕਿਲੋਮੀਟਰ ਵਾਲੀ, ਜਿਵੇਂ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ, ਨਵਾਂ ਸ਼ਹਿਰ, ਰੋਪੜ, ਦਸੂਹਾ, ਮਕੇਰੀਆਂ, ਜਿਹੜਾ ਇੱਥੋਂ ਦਾ ਗੁੜ ਖਾਓਗੇ ਨਾ ਜੀ ਤੁਸੀਂ, ਉਹ ਤੁਹਾਨੂੰ ਥੱਲੇ ਨਹੀਂ ਮਿਲੇਗਾ। ਉਹਦੇ 'ਚ ਬਜ਼ੁਰਗ ਕਹਿੰਦੇ ਇਹਦੇ 'ਚ ਕਾਣਾ ਹੈ। ਕਾਣਿਆਂ ਦੇ 'ਚ, ਹਾਂ, ਜਾਣੀ ਉਹ ਚਾਹ ਬਣਾ ਲਓ, ਉਹਦੀ ਫਟੇਗੀ ਨਹੀਂ, ਤੇ ਪਿਆ ਰਹੇਗਾ ਬੜੇ ਲੰਮੇ ਸਮੇਂ ਤੱਕ। ਰੰਗ ਤਾਂ ਤੁਹਾਡਾ ਮਤਲਬ ਮੈਲ ਨਿਖਾਰਨ ਦੇ ਉੱਪਰ ਹੈ, ਜਾਂ ਕਾਰੀਗਰ ਦੇ ਉੱਪਰ ਹੈ, ਜਾਂ ਥੋੜੇ ਗੰਨੇ ਵੀ ਕਈ ਵਾਰ ਚੂਹੇ ਦੇ ਖਾਧੇ ਹੁੰਦੇ ਆ, ਮਾੜੇ ਵੀ ਹੋ ਸਕਦੇ ਆ। ਕਈ ਗੱਲਾਂ ਦਾ ਫਰਕ ਪੈਂਦਾ, ਮਤਲਬ ਮੇਨ ਕਾਰੀਗਰ ਦੇ ਉੱਪਰ ਹੈ ਕਿ ਉਹਨੇ ਮੈਲ ਕਿੱਦਾਂ ਨਿਖਾਰੀ ਹੈ, ਤੇ ਉਹਨੇ ਕਿਹੜੀ ਵੱਤ ਤੇ ਕੱਢਿਆ। ਵੱਤ ਬੜੀ ਜ਼ਰੂਰੀ ਹੈ ਇਹਦੇ ਵਿੱਚ ਮੈਂ ਇਹ ਵੀ ਫੀਲ ਕਰਿਆ ਜੀ, ਇਹਦੇ ਵਿੱਚ ਕਈ ਵਾਰ ਨਾ ਮੈਨੂੰ ਹੁਣ ਮੈਂ ਬਲਦਾਂ ਵਾਲਾ ਵੀ ਸਾਡੇ ਕੋਲ ਵੇਲਣਾ ਹੈਗਾ ਤੇ ਘਰਾੜਾ ਵੀ ਹੈਗਾ, ਦੋਵੇਂ ਹੈਗੇ ਆ, ਅਸੀਂ ਕੰਟੀਨਿਊ ਕੱਢ ਰਹੇ ਹਾਂ। ਅਸੀਂ ਖੰਡ ਯੂਜ਼ ਨਹੀਂ ਕਰਦੇ, ਚਾਹ ਸਾਡੇ ਘਰੇ ਗੁੜ ਦੀ ਚੱਲਦੀ ਆ। ਪਰ ਮੈਂ ਵੇਖਿਆ ਹਰ ਪੱਤ, ਢਿੱਲੋਂ ਸਾਹਿਬ, ਪੱਤ ਦੂਜੀ ਪੱਤ ਨਾਲ ਰਲਦੀ ਨਹੀਂ। ਭਾਵੇਂ ਕੋਈ ਕਿੰਨਾ ਵੀ ਸਿਆਣਾ ਕਹੇ ਨਾ ਵੀ ਮੈਂ ਬੜਾ ਮਾਸਟਰ ਆ, ਮੈਨੂੰ ਇੱਕ ਪੱਤ ਦੂਜੀ ਪੱਤ ਨਾਲ ਰਲਾ ਕੇ ਦਿਖਾ ਦੇਵੇ ਤੇ ਮੈਂ ਉਹ ਮਤਲਬ ਸਾਲ ਇੱਕ ਉਹਦੇ ਨਾਲ ਲਾ ਦੂੰਗਾ। ਇਹ ਜਿੱਦਾਂ ਆਯੁਰਵੇਦ ਵਾਲੇ ਕਰਦੇ ਨਾ ਕਿ ਇੰਨੀਆਂ ਸੱਟਾਂ ਤੇ ਹੀ ਦਵਾਈ ਬਣਨੀ ਹੈ, ਕੁੰਡੇ 'ਚ ਕੁੱਟਦੇ ਆ, ਉਹ ਸੱਟ ਕਿਤੇ ਘੱਟ ਵੱਧ ਲੱਗ ਜਾਏ ਕਦੀ। ਸਿੱਧੂ ਸਾਹਿਬ, ਅਸੀਂ ਪੁਰਾਣੇ ਅਗਰ ਜ਼ਮਾਨੇ 'ਚ ਦੇਖੀਏ ਤੇ ਤੁਸੀਂ ਦੇਖੋਗੇ ਉਹ ਬੰਦੇ ਬੜੇ ਹੈ ਨਾ ਪ੍ਰੋਫੈਸ਼ਨਲ ਹੁੰਦੇ ਸੀਗੇ, ਟੈਕਨੀਕਲ ਹੁੰਦੇ ਸੀਗੇ, ਔਰ ਇਹ ਬੁਨਿਆਦੀ ਤੌਰ ਤੇ 2 ਬੰਦਿਆਂ ਦਾ ਕੰਮ ਹੁੰਦਾ ਸੀਗਾ। ਇੱਕ ਝੋਕਾ ਹੁੰਦਾ ਸੀ ਤਾਂ ਥੱਲੇ ਅੱਗ ਡਾਉਣ ਵਾਲਾ, ਉਹਨੂੰ ਝੋਕਾ ਕਿਹਾ ਜਾਂਦਾ ਸੀਗਾ। ਹਾਂ, ਉਹ ਤੁਸੀਂ ਦੇਖੋ, ਉਹ ਪੱਤ ਨੂੰ ਦੇਖ ਕੇ ਨਾ ਕਿ ਇਹਨੂੰ ਹੁਣ ਕਿੰਨੇ ਬਾਲਣ ਦੀ ਜ਼ਰੂਰਤ ਹੈ, ਉਸ ਹਿਸਾਬ ਨਾਲ ਉਹ ਝੋਕਾ ਜਿਹੜਾ ਲਾਉਂਦਾ ਹੁੰਦਾ ਸੀ। ਪੱਛੀ ਦਾ ਤੇ ਖੋਰੀ ਦਾ ਜ਼ਿਆਦਾ ਹੁੰਦਾ ਸੀ, ਜਿਹੜੀ ਖੋਰੀ ਉਤਰਦੀ ਸੀ। ਔਰ ਦੂਸਰਾ ਜਿਹੜਾ ਮੈਲ, ਜੀ, ਜਿਹੜਾ ਉੱਤੇ ਮੈਲ ਲਾਉਣ ਵਾਲਾ ਹੁੰਦਾ ਸੀਗਾ, ਮੈਲ ਜਿਹਨੇ ਲਾਉਣੀ ਹੁੰਦੀ ਸੀ, ਜਿਹੜਾ ਅਸਲ ਕਹਿ ਲਓ ਕਿ ਇੱਕ ਟੈਕਨੀਕਲ ਜਿਹੜਾ ਬੰਦਾ ਹੁੰਦਾ ਸੀਗਾ। ਔਰ ਸਭ ਤੋਂ ਬੁਨਿਆਦੀ ਜਿਹੜੀ ਚੀਜ਼ ਹੁੰਦੀ ਸੀ ਉਹ ਇਹੀ ਸੀ ਕਿ ਨਿਖਾਰ ਉਹਨੂੰ ਕਿਹਾ ਜਾਂਦਾ ਸੀਗਾ, ਜਿਹੜਾ ਸੋਡੇ ਦਾ ਪਾਇਆ ਜਾਂਦਾ ਸੀ, ਨਿਖਾਰ। ਅੱਛਾ, ਇੱਕ ਚੀਜ਼
ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਕਿ ਉਹ ਤੋਰੀ ਤਰ੍ਹਾਂ ਹੁੰਦੀ ਸੀ, ਉਹਨੂੰ ਸਿਖਲਾਈ ਕਹਿੰਦੇ ਸੀ। ਤੇ ਸਿਖਲਾਈ ਕਹਿੰਦੇ ਸੀ, ਉਹਦੀ ਇੱਕ ਪਿੰਨੀ ਜੀ ਉਹਦੀ ਬਣਾ ਕੇ ਉਹਦਾ ਤੇ ਉਹਨੂੰ ਵਿੱਚ ਸਿੱਟ ਦਿੱਤਾ ਜਾਂਦਾ ਸੀ। ਉਹ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਉਹ ਮੈਲ ਉਤਾਰਨ ਵਾਸਤੇ ਨਾ ਇੱਕ ਮੈਨੂਅਲ ਜਿਹੜਾ ਇੱਕ ਤਰੀਕਾ ਸੀਗਾ। ਫਿਰ ਇੱਕ ਚੀਜ਼ ਹੋਰ ਪਾਈ ਜਾਂਦੀ ਸੀ, ਰੰਗ ਕਾਟ। ਅੱਛਾ, ਰੰਗ ਕਾਟ ਇੱਕ ਐਸੀ ਚੀਜ਼ ਸੀ ਕਿ ਜਿਹੜਾ ਜ਼ਿਆਦਾ ਇਸਤੇਮਾਲ ਜਿਹੜਾ ਨੁਕਸਾਨਦੇਹ ਹੁੰਦਾ ਸੀ, ਤੇ ਉਹ ਸਿਰਫ ਔਰ ਸਿਰਫ ਰੰਗ ਬਣਾਉਣ ਵਾਸਤੇ ਉਹ ਪਾਇਆ ਜਾਂਦਾ ਸੀ, ਰੰਗ ਕਾਟ ਜਿਹੜਾ। ਔਰ ਫਿਰ ਆਖਰ ਦੇ ਉੱਤੇ ਪੱਤ ਜਿਹੜੀ ਹੈ, ਜ਼ਰੂਰਤ ਹੈ ਹੁਣ ਕਿ ਜ਼ਿਆਦਾ ਉਹਨੂੰ ਹੋਰ ਅੱਗ ਦਿੱਤੀ ਜਾਵੇ, ਲੇਕਿਨ ਖਤਰਾ ਹੁੰਦਾ ਸੀ ਕਿ ਥੱਲੇ ਵੀ ਲੱਗ ਸਕਦੀ ਹੈ। ਫਿਰ ਉਹਦੇ ਥੋੜਾ ਜਿਹਾ ਸਰੋਂ ਦਾ ਪਾਣੀ ਵੀ ਪਾਉਣਾ ਪੈਂਦਾ ਵਿੱਚ, ਸਰੋਂ ਦਾ ਤੇਲ ਪਾ ਦਿੰਦੇ ਸੀਗੇ ਹਾਂਜੀ, ਉਹ ਥੱਲੇ ਨਾ ਪਾਣੀ ਲੱਗੇ। ਪਾਉਣਾ ਪੈਂਦਾ, ਹਾਂਜੀ ਹਾਂ, ਸਰੋਂ ਦਾ ਤੇਲ ਤਾਂ ਜ਼ਰੂਰੀ ਹੈ ਜੀ। ਹਾਂ, ਸਰੋਂ ਦਾ ਤੇਲ ਉਹਦੇ ਵਿੱਚ ਪਾ ਦਿੱਤਾ ਜਾਂਦਾ ਸੀ, ਤੇ ਫਿਰ ਹਾਂ, ਫਿਰ ਉਹਨੂੰ ਮਤਲਬ ਵਿੱਚ ਉਹਦੇ ਕੜਾਹੇ ਦੇ ਉੱਤੇ ਜਿਹੜਾ ਉਹ ਰਗੜਿਆ ਜਾਂਦਾ ਸੀ। ਅੱਛਾ, ਫਿਰ 3 ਚੀਜ਼ਾਂ ਬਣਦੀਆਂ ਸੀਗੀਆਂ ਉਸ ਪੱਤ ਤੋਂ, ਇੱਕ ਗੁੜ, ਅੱਛਾ ਦੂਸਰੀ ਆਪਣੀ ਸ਼ੱਕਰ, ਔਰ ਤੀਸਰੀ ਦੇਸੀ ਖੰਡ। ਤਿੰਨਾਂ ਦੀ ਟੈਕਨੀਕ ਮੁਖਤਲਿਫ ਸੀ ਕਿ ਕਿਹਨੂੰ ਕਿੰਨਾ ਕੜਾਹੇ ਦੇ ਅੰਦਰ ਰੱਖਣਾ ਵਾ। ਪੱਤ ਨੂੰ ਥੋੜਾ ਸ਼ੱਕਰ ਵਾਲੀ ਨੂੰ ਥੋੜਾ ਜਿਹਾ ਚੜਾ ਕੇ ਜਿਹੜਾ ਲਾਇਆ ਜਾਂਦਾ ਸੀ, ਤਾਂ ਗੁੜ ਵਾਲਾ ਉਸ ਤੋਂ ਘੱਟ, ਔਰ ਜਿਹੜਾ ਸ਼ੱਕਰ ਨੂੰ ਖੰਡ ਵਾਲਾ ਹੁੰਦਾ ਸੀ, ਸ਼ੱਕਰ, ਹਾਂਜੀ ਸਜਾਦ ਸਾਹਿਬ, ਸ਼ੱਕਰ 2 ਕਿਲੋ ਘੱਟ ਵੀ ਜਾਂਦੀ ਹੈ ਗੁੜ ਨਾਲੋਂ। ਹਾਂਜੀ ਹਾਂਜੀ, ਬਿਲਕੁਲ ਐਵੇਂ। ਔਰ ਫਿਰ ਜਿਹੜਾ ਖੰਡ ਵਾਲਾ ਹੁੰਦਾ, ਜੀ ਜੀ, ਸਾਡੇ ਬਜ਼ੁਰਗ ਕੀ ਕਰਦੇ ਆ, ਗੋਲੀ ਤੇ ਕੱਢਦੇ ਆ। ਤਾਂ ਪਹਿਲੀ ਗੋਲੀ ਜਦੋਂ ਹੱਥ ਲਾ ਕੇ ਦੇਖ ਲੈਣੀ ਹੈ ਡੋਰੇ ਤੇ, ਕਿ ਪਹਿਲੀ ਗੋਲੀ ਤੇ ਗੁੜ ਕੱਢ ਲੈਣਾ, ਦੂਜੀ ਤੀਜੀ ਗੋਲੀ ਤੇ ਜਦੋਂ ਆ ਗਈ ਤੇ ਫਿਰ ਉਹਨੂੰ ਸ਼ੱਕਰ ਕਹਿੰਦੇ ਬਣ ਗਈ। ਸ਼ੱਕਰ ਤਾਂ ਵੈਸੇ ਹੀ ਦੱਸ ਦਿੰਦੀ ਹੈ ਰੰਗ ਆਪਣਾ ਕਿ ਮੈਂ ਸ਼ੱਕਰ ਬਣ ਗਈ। ਅੱਛਾ, ਇਹ ਦੱਸੋ, ਤੁਹਾਨੂੰ ਪਤਾ ਹੋਣਾ, ਉਹ ਸ਼ੱਕਰ ਨੂੰ ਜਦੋਂ ਗੰਢ ਦੇ ਵਿੱਚ ਪਾਇਆ ਜਾਂਦੀ ਹੈ ਪੱਤ, ਔਰ ਉਹਨੂੰ ਰੰਬੇ ਦੇ ਨਾਲ ਹਿਲਾ ਕੇ ਇੱਕ ਚੀਜ਼ ਦੇ ਨਾਲ ਉੱਤੋਂ ਉਹਨੂੰ ਰਗੜਿਆ ਜਾਂਦਾ, ਉਹਨੂੰ ਕੀ ਕਹਿੰਦੇ? ਸੁਹਾਗਾ ਕਹਿੰਦੇ। ਅੱਛਾ, ਸਾਡੇ ਵੱਲ ਇੱਥੇ ਘੋੜੀ ਕਹਿੰਦੇ ਸੀ ਉਹਨੂੰ, ਸਾਡੇ ਵੱਲ ਪੁਰਾਣੇ ਬਜ਼ੁਰਗ ਜਿਹੜੇ ਨਾ, ਸਾਡੇ ਸੁਹਾਗਾ ਰਗੜਦੇ ਆ। ਹਾਂ, ਉਹਨੂੰ ਘੋੜੀ ਕਹਿੰਦੇ ਸੀ। ਉਹ 2 ਹੱਥੀਆਂ ਉਹਨੂੰ ਲੱਗੀਆਂ। ਤੇ ਮਿੱਠਾ ਸੋਡਾ ਵੀ ਪਾਉਣਾ ਪੈਂਦਾ ਕੜਾਹੇ ਦੇ ਉਹਦੇ ਵਿੱਚ ਨਾ, ਜਿਹੜੀ ਤਵੀ ਹੁੰਦੀ, ਤਵੀ ਕਹਿੰਦੇ ਉਹਨੂੰ, ਗੰਢ ਵੀ ਕਹਿੰਦੇ, ਤਵੀ ਵੀ ਕਹਿੰਦੇ। ਕੜਾਇਆ ਕਹਿੰਦੇ ਸਾਡੇ ਇੱਧਰ ਮਾਝੇ ਚ, ਕੜਾਇਆ ਤੇ ਗੰਢ ਕਹਿੰਦੇ ਆ ਸਾਡੇ, ਜਿਹਦੇ ਚ ਤੱਤਾ ਕਰਦੇ ਉਹਨੂੰ ਕੜਾਇਆ ਕਹਿੰਦੇ ਆ ਜੀ, ਤੇ ਜਿਹਦੇ ਵਿੱਚ ਗੁੜ ਆਪਾਂ ਲਾਉਨੇ ਆ ਉਹਨੂੰ ਗੰਢ ਕਹਿੰਦੇ ਆ ਜੀ। ਗੰਢ ਕਹਿੰਦੇ ਹਾਂ ਜੀ। ਤੇ ਜਿਹੜਾ ਵਿੱਚ ਮਾਰੀ ਦਾ ਉਹਨੂੰ ਕਾਮਾ ਕਹਿੰਦੇ ਆ ਜੀ। ਕਾਮਾ, ਹਾਂ, ਕਾਮਾ ਆਖਰ ਦੇ ਉੱਤੇ ਮਾਰਿਆ ਜਾਂਦਾ। ਹਾਂਜੀ, ਜਦੋਂ ਗੁੜ ਆਪਾਂ ਜਿਹਦੇ ਨਾਲ ਪਕਾਉਣਾ, ਪੱਤ ਕੱਢੀ ਜਾਂਦੀ, ਉਹਨੂੰ ਡੋਰਾ ਕਹਿੰਦੇ ਨੇ। ਹਾਂਜੀ, ਪਕਾਉਣ ਵਾਲਾ ਡੋਰਾ ਕਹਿੰਦੇ। ਡੋਰਾ ਖੁਰਪੇ ਨਾਲ ਮਾਰ ਦੇਣਾ ਉਹਨੂੰ, ਚਾਂਡ ਕਹਿੰਦੇ ਸਾਡੇ, ਕਿ ਚਾਂਡ ਮਾਰੋ ਉਹਨੂੰ ਚੰਗੀ ਤਰ੍ਹਾਂ। ਸਿੱਧੂ ਸਾਹਿਬ ਪੁੱਛਦਾ ਵੀ ਤੁਹਾਡੇ ਵੱਲ ਤੇ ਐਡਵੋਕੇਟ ਸਾਹਿਬ ਤੁਹਾਡੇ ਵੱਲ ਗੁੜ ਤਾਂ ਵੀ ਬਹੁਤਾ ਕੱਢਦੇ ਹੋਣੇ ਵੀ ਸ਼ਰਾਬ ਦੇ ਕੰਮ ਹੀ ਵਾਵਾ ਹੁੰਦੀ ਹੈ। ਨਹੀਂ ਇਹ ਜਿਹੜਾ ਖਰਾਬ ਹੋ ਜਾਂਦਾ ਢਿੱਲੋਂ ਸਾਹਿਬ, ਉਹ ਇਸੇ ਕੰਮ ਹੀ ਆਉਣਾ। ਨਹੀਂ, ਸ਼ਰਾਬ ਬਣਦੀ ਵੀ ਬੜੀ ਵਧੀਆ ਨਾ ਢਿੱਲੋਂ ਸਾਹਿਬ, ਇਸ ਗੁੜ ਦੀ ਸ਼ਰਾਬ ਬਣਦੀ ਵੀ ਬਹੁਤ ਵਧੀਆ। ਭਾਰੂ ਪੁੱਛੋ ਤੇ ਤੂੰ ਭਾਰੂ ਸਾਹਿਬ ਚਾਨਣਾ। ਨਹੀਂ ਚਾਨਣਾ ਜੀ, ਪੀਂਦਾ ਵੀ ਰਿਹਾ ਮੈਂ, ਐਸੀ ਗੱਲ ਨਹੀਂ, ਹੁਣ ਤਾਂ ਸਾਲ ਦੇ ਤੋਂ ਨਹੀਂ ਪੀਤੀ, ਪਰ ਉਹ ਸਾਸੀ ਜਿਵੇਂ ਸਰਪੰਚ ਪਿਆਉਂਦੇ ਉਹ ਪਿਉਣੀ ਪੈਂਦੀ ਹੈ, ਪਰ ਉਹ ਫਿਰ ਕੱਢ ਕੇ ਰੱਖਣੀ ਵੀ ਪੈਂਦੀ ਹੈ। ਤੇ ਤੁਹਾਨੂੰ ਦੱਸਦਾ ਗੱਲ, ਇੱਕ ਸੋਸ਼ਲ ਮੀਡੀਆ ਦੀ ਗੱਲ ਕਰਨੀ ਵੀ ਨਹੀਂ ਚਾਹੀਦੀ ਅਸੀਂ। ਮੈਂ ਜਿਹੜੀ ਮੈਲ ਸੀ ਨਾ ਜੀ, ਜਿਹੜੀ ਮੈਲ ਨਿਕਲਦੀ ਹੈ, ਉਹ ਪਲਾਸਟਿਕ ਦੇ ਡਰਮ ਸੀ, ਉਹਦੇ ਚ ਮੈਂ ਪਾਣੀ ਸ਼ੁਰੂ ਕਰਤੀ। ਉਹ ਮੈਲ ਕਾਫੀ ਹੋ ਗਈ ਜੀ, 200 ਲੀਟਰ ਦੇ ਤਕਰੀਬਨ ਮੈਲ ਹੋ ਗਈ ਹੋਣੀ ਹੈ। 200 ਲੀਟਰ 2 ਡਰਮ ਸੀ ਭਰ ਗਏ ਜੀ। ਉਹ ਜਦੋਂ ਕੰਮ ਕੁਮ ਨਿਬੜ ਗਿਆ, ਮਾਰਚ ਤੋਂ ਬਾਅਦ ਗਰਮੀ ਹੋ ਗਈ, ਉਹ ਮੈਲ ਹੀ ਚੱਲ ਪਈ। ਹਾਂ, ਬਾਲਾ ਮਾਰ ਗਏ, ਉਬਾਲਾ ਮਾਰਨ ਲੱਗੀ। ਉਹ ਮੈਨੂੰ ਕਣਕ ਦੀ ਵਾਢੀ ਕਰਨ ਆਏ ਬੰਦੇ, ਉਹ ਕਹਿੰਦੇ ਸਾਨੂੰ ਦੇ ਦਿਓ, ਕਹਿੰਦੇ ਅਸੀਂ ਮਾਲ ਬਣਾ ਲੈਂਦੇ ਆ। ਸਾਡੇ ਬਾਪੂ ਜੀ ਇਹਨਾਂ ਗੱਲਾਂ ਦੇ ਥੋੜਾ ਵਿਰੁੱਧ ਹੈ। ਉਹ ਕਹਿੰਦੇ ਗੋਲੀ ਮਾਰ ਉਹਨੂੰ, ਡੋਲ, ਪੈਰ ਮਾਰ ਕੇ ਉਹਨਾਂ ਨੂੰ ਡੋਲ ਉੱਥੇ ਹੀ। ਅੱਛਾ, ਥੋੜਾ ਜਿਹਾ ਹੁਣ ਅਸੀਂ ਮੌਜੂ ਨੂੰ ਜਿਹੜਾ ਹੈ ਢਿੱਲੋਂ ਸਾਹਿਬ ਥੋੜਾ ਜਿਹਾ ਹੋਰ ਵਧਾਈਏ ਅੱਗੇ, ਥੋੜਾ ਜਿਹਾ ਇਹਨੂੰ ਅਸੀਂ ਥੋੜਾ ਜਿਹਾ ਬਦਲਾਅ। 7 ਰਹਿ ਗਏ, ਤੁਸੀਂ ਗੱਲ ਨੂੰ ਅੱਗੇ ਤੋਰ ਲਓ। 7 ਮਿੰਟ ਰਹਿ ਗਏ ਆਪਣੇ ਪ੍ਰੋਗਰਾਮ। ਅੱਜ ਤਾਂ ਪਤਾ ਹੀ ਨਹੀਂ ਲੱਗਾ। ਫਿਰ ਅੱਜ ਫਿਰ ਜ਼ਿਮੀਂਦਾਰ ਆਪਾਂ ਫਿਰ ਆਪਣੇ ਕਿੱਤੇ ਦੀ ਗੱਲ ਕਰ ਰਹੇ ਸੀ ਅੱਜ ਪ੍ਰੋਫੈਸਰ ਸਾਹਿਬ। ਮੈਂ ਤਾਂ ਜੁੜਿਆ ਹੀ ਪਹਿਲੀ ਵਾਰ ਤੁਹਾਡੇ ਨਾਲ। ਹਾਂਜੀ, ਮੋਸਟ ਵੈਲਕਮ ਜੀ, ਮੋਸਟ ਵੈਲਕਮ ਤੁਹਾਡਾ ਜੀ।
ਜੀ ਆਇਆਂ ਨੂੰ ਬੜੀ ਵਧੀਆ ਕੋਸ਼ਿਸ਼ ਕਰ ਰਹੇ ਜੀ ਇਹ ਸਰ। ਮਿਹਰਬਾਨੀ ਢਿੱਲੋਂ ਸਾਹਿਬ, ਮੈਂ ਤੁਹਾਡਾ ਧੰਨਵਾਦ ਕਰਨਾ ਹੈ। ਸਾਡੇ ਢਿੱਲੋਂ ਸਾਹਿਬ ਨੂੰ ਜਾਂਦਾ ਜੀ। ਢਿੱਲੋਂ ਸਾਹਿਬ, ਗੁਰਜੇ ਚਿੱਤਰਕਾਰ ਨਾਲ ਜਿਹੜੀ ਤੁਸੀਂ ਵੀਡੀਓ ਕੀਤੀ ਨਾ, ਹਾਂਜੀ ਹਾਂਜੀ, ਥੋੜੇ ਦਿਨ ਪਹਿਲਾਂ ਮੈਂ ਉਹ ਦੇਖੀ, ਉਹ ਜਦੋਂ ਕਹਿੰਦੇ ਪਾਕਿਸਤਾਨ ਗਏ ਸੀ ਇੱਕ ਮਾਤਾ ਨੂੰ ਲੈ ਕੇ, ਉਹ ਮੈਨੂੰ ਬੜੀ ਵਧੀਆ ਲੱਗੀ। ਉਹ ਉਹਨਾਂ ਨੇ ਸੁਣਾਈ ਵੀ ਬੜੇ ਤਰੀਕੇ ਨਾਲ, ਜਿੱਦਾਂ ਕੋਈ ਫਿਲਮ ਦੀ ਸਟੋਰੀ ਹੁੰਦੀ ਨਾ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਤਾਂ ਤੁਹਾਡਾ ਫੈਨ ਹੋ ਗਿਆ। ਮੈਂ ਕਿਹਾ ਵੀ ਬੜਾ ਚੰਗਾ ਕੰਮ ਕਰਦੇ ਸਰ। ਮਿਹਰਬਾਨੀ। ਇਹ ਆਪਣੇ ਵਕੀਲ ਸਾਹਿਬ ਇੱਥੋਂ ਦੇ ਨੇ, ਪੰਜਵੜ ਤੋਂ ਗਏ ਨੇ, ਸਾਡੇ ਤਰਨਤਾਰਨ ਜ਼ਿਲ੍ਹੇ ਤੋਂ ਢਿੱਲੋਂ ਸਾਹਿਬ। ਅੱਛਾ ਜੀ, ਅੱਛਾ। ਹਾਂਜੀ ਪ੍ਰੋਫੈਸਰ ਸਾਹਿਬ, ਸਾਨੂੰ ਕੋਈ ਹੋਰ ਕੋਈ ਫਾਇਦੇਮੰਦ ਦੱਸੋ, ਕੋਈ ਵਧੀਆ ਗੱਲ। ਵਧੀਆ ਗੱਲ ਤੇ ਕੀ ਦੱਸਣੀ, ਬਸ ਗੱਪਸ਼ਪ ਲਾ ਰਹੇ ਸੀ ਤੁਹਾਡੇ ਨਾਲ। ਅੱਗੇ ਤੋਰੋ ਗੱਲ ਨੂੰ, ਟਾਈਮ ਥੋੜਾ ਰਹਿ ਗਿਆ। ਹਾਂਜੀ, ਅੱਛਾ। ਇਹ ਉਹੀ ਜਿਹੜੀ ਅਸੀਂ ਇੱਕ ਮੱਕੀ ਦੀ ਗੱਲ ਕੀਤੀ ਸੀ, ਉਹਦਾ ਅਸੀਂ ਜਵਾਬ ਕੁਝ ਦੋਸਤਾਂ ਨੇ ਦਿੱਤਾ ਵੀ ਹੈ ਕਿ ਉਹਨੂੰ ਛੱਲੀਆਂ ਤਰ੍ਹਾਂ ਉਹਨੂੰ ਕੁੱਟਣ ਵਾਲਾ ਜਿਹੜਾ ਕੁਛ ਇਸ਼ਾਰੇ ਵੀ ਦਿੱਤੇ ਸੀਗੇ। ਉਹਦੇ ਚ ਇਹ ਸੀ ਕਿ ਛੱਲੀਆਂ ਜਿਸ ਵੇਲੇ ਕੱਢ ਕੇ ਘਰ ਲੈ ਆਉਂਦੀਆਂ ਸੀਗੀਆਂ, ਫਿਰ ਉਹਨੂੰ ਸੁਕਾ ਕੇ ਤੇ ਵਿਹੜੇ ਦੇ ਵਿੱਚ ਸੁਕਾਇਆ ਜਾਂਦਾ ਸੀ। ਸੁਕਾਉਣ ਤੋਂ ਬਾਅਦ ਫਿਰ ਬੰਦੇ ਜਿਹੜੇ ਇਕੱਠੇ ਕੀਤੇ ਜਾਂਦੇ ਸੀ, ਤੇ ਔਰ ਇੱਕ ਉਹ ਕੁੱਟਣ ਵਾਸਤੇ ਡੰਡੇ ਵੀ ਇਕੱਠੇ ਕੀਤੇ ਜਾਂਦੇ ਸੀਗੇ। ਜੀ ਜੀ, ਮੈਂ ਕੁੱਟੀਆਂ ਜੀ। 5-6 ਫੁੱਟ ਦੇ ਹੁੰਦੇ ਸੀ, ਔਰ ਦਾਣੇ ਜਿਹੜੇ ਬਾਹਰ ਨਾ ਜਾਣ ਸਾਈਡਾਂ ਦੇ ਉੱਤੇ ਮੰਜੇ ਲਾ ਦਿੱਤੇ ਜਾਂਦੇ ਸੀ। ਮੰਜੇ ਖੜੇ ਕਰੇ, ਪੱਲੀਆਂ ਲਾ ਕੇ ਮੰਜੇ ਖੜੇ ਕਰ ਦਿੱਤੇ ਜਾਂਦੇ ਸੀ। ਤੇ ਫਿਰ ਬੰਦਿਆਂ ਨੂੰ ਕਿਹਾ ਜਾਂਦਾ ਸੀ ਵੀ ਆਪਣੀ ਵਾਰੀ ਦੇ ਨਾਲ ਸੱਟ ਮਾਰਨੀ ਹੁੰਦੀ ਸੀ। 10 ਬੰਦੇ ਵੀ ਖੜੇ ਨਾ ਢਿੱਲੋਂ ਸਾਹਿਬ। ਹਾਂਜੀ, ਵਾਰੀ ਨਾਲ ਸੱਟ ਤੁਰੀ ਆਉਂਦੀ, ਵਾਰੀ ਦੇ ਨਾਲ ਹੋਣਾ, ਕਲੌਕ ਵਾਈਜ਼, ਜਿਵੇਂ ਘੜੀ ਚੱਲਦੀ ਹੈ, ਘੜੀ ਦੀ ਸੂਈ, ਇਸੇ ਤਰ੍ਹਾਂ ਹਰ ਬੰਦੇ ਨੇ। ਔਰ ਮੂੰਹ ਚੋਂ ਇੱਕ ਆਵਾਜ਼ ਕੱਢੀ ਜਾਂਦੀ ਸੀ, ਜਿਹੜਾ ਸਾਇਰਨ ਹੁੰਦਾ ਸੀ। ਆਵਾਜ਼ ਦਾ ਆਗਾਜ਼ ਹੈ ਕਿ ਮੈਂ ਡੰਡਾ ਮਾਰਨ ਲੱਗਾ, ਔਰ ਆਵਾਜ਼ ਦਾ ਇਖਤਤਾਮ ਇਹ ਹੁੰਦਾ ਸੀ ਕਿ ਮੈਂ ਆਪਣਾ ਖਤਮ ਕਰ ਲਿਆ ਮਾਰਨ ਵਾਲਾ ਕੰਮ, ਹੁਣ ਤੂੰ ਅਗਲੇ ਬੰਦੇ ਨੂੰ ਉਹ ਦਾਵਤ ਦਿੱਤੀ ਜਾਂਦੀ ਸੀ। ਅੱਛਾ, ਫਿਰ ਥੋੜੀ ਦੇਰ ਬਾਅਦ ਉਹਨੂੰ ਫੋਲ ਦਿੱਤੀ ਜਾਂਦੀ ਸੀ, ਗੋਲ ਅਲੱਗਾ ਕਰਕੇ। ਫਿਰ ਦੂਸਰਾ ਰਾਉਂਡ ਹੁੰਦਾ ਸੀਗਾ, ਆਖਰ ਤੇ ਆ ਕੇ ਗੁੱਲ ਭੋਰਨ ਦਾ ਰਹਿ ਜਾਂਦਾ ਹੁੰਦਾ ਸੀ। ਉਹ ਫਿਰ ਅਗਲੇ ਦਿਨ ਫਿਰ ਬੁੜੀਆਂ ਜਾਂ ਪੁਰਾਣੇ ਬਾਬੇ ਜਿਹੜੇ ਉੱਤੇ ਬਹਿ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਤੇ ਅੱਛਾ, ਜਿਹੜੀ ਅਸੀਂ ਮੰਗ ਪਾਉਂਦੇ ਹੁੰਦੇ ਸੀ ਤੇ ਕੋਈ ਕਣਕ ਦੀ, ਫਲਿਆਂ ਦੀ, ਉਹਦੇ ਵਿੱਚ ਰੋਟੀ ਹੁੰਦੀ ਸੀ, ਖਾਣਾ ਦੇਣਾ ਹੁੰਦਾ ਸੀ, ਚੌਲ ਹੁੰਦੇ ਸੀ, ਔਰ ਸਭ ਤੋਂ ਬੁਨਿਆਦੀ ਚੀਜ਼ ਜਿਹੜੀ ਹੈ ਮਿੱਠੇ ਜ਼ਰਦਾ। ਸਾਡੇ ਆਪਣੇ ਨੇ, ਵੈਸੇ ਤਾਂ ਮੇਰੇ ਸਸਰਾਲ ਵੀ ਛੀਨੇ ਨੇ ਸਾਡੇ ਪਿੰਡ ਦੇ ਨਾ, ਪਿੰਡ ਹੀ ਰਹਿੰਦੇ, ਤੇ ਉਹ ਆਂਦੇ ਹੁੰਦੇ ਵੀ ਉਹ ਮਿੱਠੇ ਦੇ ਬੜੇ, ਮਿੱਠੇ ਚੌਲਾਂ ਦੇ ਬਹੁਤ ਸ਼ੌਕੀਨ। ਤੇ ਉਹ ਖਤਮ ਹੁੰਦਾ ਨਾ ਵੀ ਜਿਵੇਂ 40ਵੇਂ ਦਾ ਜਾਂ 10ਵੇਂ ਦਾ ਉਹ ਖਤਮ ਸੀ, ਤੇ ਉਹ ਹੁਣ ਟ੍ਰੈਂਡ ਚੱਲ ਪਿਆ ਵੀ ਲੂਣੇ ਚੌਲਾਂ ਦਾ, ਲੂਣ ਵਾਲੇ ਚੌਲ ਪਕਾ ਦੇ, ਤੇ ਖਤਮ ਹੋਣ ਲੱਗ ਪਿਆ। ਉਹ ਨਾ ਉੱਥੇ ਬਾਬਾ ਲੜ ਪਿਆ, ਲੈ ਆਂਦਾ ਰੱਬ ਨਾਲ ਵੀ ਧੋਖੇ ਕਰਦੇ, ਆਂਦਾ ਲੂਣੇ ਚੌਲਾਂ ਤੇ ਕਾਹਦਾ ਖਤਮ ਵੀ ਰੱਬ ਨਾਲ ਧੋਖਾ ਕਰਦੇ ਆ। ਮੈਂ ਢਿੱਲੋਂ ਸਾਹਿਬ ਇਹ ਦੱਸ ਰਿਹਾ ਸੀਗਾ ਕਿ ਉਹ ਜਿਹੜੀਆਂ ਛੱਲੀਆਂ ਦੇ ਵਿੱਚ ਇਹ ਹੁੰਦਾ ਸੀ ਕਿ ਉਹ ਰਾਤ ਦਾ ਟਾਈਮ ਹੁੰਦਾ ਸੀ, ਰਾਤ ਨੂੰ ਉਹ ਛੱਲੀਆਂ ਫੁੱਟਣੀਆਂ ਹੁੰਦੀਆਂ ਸੀ, ਤੇ ਮੌਸਮ ਵੀ ਸਰਦੀਆਂ ਦਾ ਹੁੰਦਾ ਸੀ। ਕਿਉਂਕਿ ਹੁਣ ਤਾਂ ਸਾਡੇ ਇੱਥੇ ਪੰਜਾਬ ਦੇ ਵਿੱਚ 2 ਮੱਕੀਆਂ ਲੱਗਦੀਆਂ ਨਾ, ਇੱਕ ਫਰਵਰੀ ਵਾਲੀ ਲੱਗਦੀ ਹੈ ਜਦੋਂ ਜੂਨ ਦੇ ਵਿੱਚ ਕੱਢੀ ਦੀ ਹੈ, ਔਰ ਉਸ ਤੋਂ ਬਾਅਦ ਦੂਸਰੀ ਜਿਹੜੀ ਹੈ ਸਿਆਲਾਂ ਵਾਲੀ ਹੁੰਦੀ, ਉਦੋਂ ਸਿਰਫ ਸਿਆਲਾਂ ਵਾਲੀ ਹੁੰਦੀ ਸੀ ਮੱਕੀ। ਫਿਰ ਉਹਦੇ ਚ ਸਿਰਫ ਚਾਹ ਤੇ ਰਸ ਹੁੰਦੇ ਸੀ, ਚਾਹ ਤੇ ਰਸ ਦਿੱਤੇ ਜਾਂਦੇ ਸੀ ਰਾਤ ਨੂੰ, ਉਹਦੇ ਚ ਬਹਿ ਕੇ ਉਹਨਾਂ ਨੂੰ ਬੰਦਿਆਂ ਨੇ ਜਿਹੜਾ। ਤੇ ਇਹ ਚੀਜ਼ਾਂ ਸੀਗੀਆਂ, ਤੇ ਦੇਖੋ ਵੇਲਾ ਕਿਵੇਂ ਲੰਘ ਗਿਆ, ਚੀਜ਼ਾਂ ਕਿਵੇਂ ਮੁੱਕ ਗਈਆਂ। ਸਾਡੀ ਉਹ ਜਿਹੜੀ ਇੱਕ ਸਾਂਝੀ ਕੰਮ ਕਰਨ ਦੀ ਇੱਕ ਬਣੀਆਂ ਹੋਈਆਂ ਸੀ ਆਦਤਾਂ ਜਿਹੜੀਆਂ ਸੀਗੀਆਂ, ਉਹ ਖਤਮ ਹੋ ਗਈਆਂ। ਤੇ ਵੈਸੇ ਜਿੰਨੇ ਲੋਕ ਸੁਣਦੇ ਨੇ ਉਹਨਾਂ ਦੀ ਯਾਦਦਾਸ਼ਤ ਰਿਵਾਈਵ ਹੋ ਗਈ ਹੋਣੀ ਹੈ, ਸਾਰਾ ਕੁਝ ਯਾਦ ਆ ਗਿਆ ਹੋਣਾ ਵੀ। ਵੈਸੇ ਕਈ ਲੋਕ ਜਿਵੇਂ ਦੋਵਾਂ ਪਾਸੇ, ਜੇ ਆਪਾਂ ਗੱਲ ਕਰੀਏ ਵੀ ਪਾਕਿਸਤਾਨ ਵਾਲੇ ਬਈ ਦੁਨੀਆ ਦੇ ਬਾਹਰ ਰਹਿੰਦੇ ਨੇ, ਜਾਂ ਚੜ੍ਹਦੇ ਪੰਜਾਬ ਵਾਲੇ ਵੀ ਉਧਰ ਵੀ ਏਦਾਂ ਹੁੰਦਾ, ਉਹ ਕਈ ਸੋਚਦੇ ਉਧਰ ਵੀ ਏਦਾਂ ਹੁੰਦਾ ਵੀ ਸਾਡਾ ਪੰਜਾਬ ਦੀ ਜਿਹੜੀ ਉਹ ਖੇਤੀ ਜਾਂ ਵਾਹੀ ਸਾਰਾ ਕੁਝ ਇੱਕੋ ਜਿਹਾ ਹੀ ਹੈ, ਕੋਈ ਫਰਕ ਨਹੀਂ ਹੈਗਾ ਬਹੁਤਾ ਉਹਦੇ 'ਚ। ਤੇ ਮੈਂ ਇੱਕ ਕੁਐਸਚਨ ਉਹਨਾਂ ਵਾਸਤੇ ਆਇਆ ਵਾ, ਆਪਣੇ ਤਲਵੰਡੀ ਸਾਹਿਬ ਵਾਸਤੇ, ਆਂਦੇ ਵੀ ਜੇ ਡੋਡਿਆਂ ਦੀ ਵਾਹੀ ਕੀਤੀ ਜਾਵੇ ਤੇ ਉਹਦੇ 'ਚ ਮੁਨਾਫਾ ਕਿੰਨਾ ਕੁ ਵੱਟ ਸਕਦੇ ਤਲਵੰਡੀ ਸਾਹਿਬ? ਉਹਦੇ ਵਿੱਚ ਤਾਂ ਮੁਨਾਫਾ ਹੀ ਮੁਨਾਫਾ ਜੀ, ਉਹਦੇ ਵਿੱਚ ਤਾਂ ਮਤਲਬ ਉਹਦੇ 'ਚ ਨੁਕਸਾਨ ਹੀ ਹੋਣਾ।
ਉਹਦੇ 'ਚ ਇੱਕ ਨੁਕਸਾਨ ਇਹ ਆ ਵੀ ਜਿਹੜਾ ਜਿਵੇਂ ਰਾਜਸਥਾਨ ਦੇ ਵਿੱਚ ਤੋਤੇ ਡੋਡੇ ਖਾ ਕੇ ਡਿੱਗੇ ਰਹਿੰਦੇ ਆ, ਏਦਾਂ ਆਪਣੇ ਬੰਦੇ ਵੀ ਡਿੱਗਣ ਲੱਗ ਪਣਗੇ। ਪਰ ਉਹਦੇ ਵਿੱਚ ਇੱਕ ਹੈਗਾ ਜੀ, ਉਹਦੀ ਨਾ ਮੁਖਤਲਿਫ ਜਗ੍ਹਾਵਾਂ ਨੂੰ ਆਪਾਂ ਡਿਸਾਈਡ ਕਰ ਸਕਦੀ ਹੈ ਗਵਰਨਮੈਂਟ, ਉਹ ਅੰਡਰ ਗਵਰਨਮੈਂਟ ਹੋ ਸਕਦੀ ਹੈ ਜੀ ਖੇਤੀ, ਉਹਦੇ 'ਚ ਕੋਈ ਨੁਕਸਾਨ ਨਹੀਂ ਗਾ। ਤੇ ਅੰਡਰ ਗਵਰਨਮੈਂਟ ਜਿਵੇਂ ਰਾਜਸਥਾਨ ਦੇ ਵਿੱਚ ਉਹਨਾਂ ਨੇ ਅਲਾਟ ਕਰੇ ਹੁੰਦੇ ਵੀ ਆਹ 10 ਕਿੱਲਿਆਂ 'ਚ ਖੇਤੀ ਹੋਣੀ ਆ, ਇਸ ਪਿੰਡ 'ਚ 20 ਕਿੱਲਿਆਂ 'ਚ ਹੋਣੀ ਆ, ਉਸ ਤਰੀਕੇ ਨਾਲ ਉਹ ਖੇਤੀ ਹੋ ਸਕਦੀ ਹੈ ਜੀ। ਤੇ ਉਹਦੇ ਨਾਲ ਇਹ ਫਾਇਦਾ ਹੋ ਸਕਦਾ ਜਿਹੜਾ ਆ ਜਿਵੇਂ ਹੁਣ ਆ ਤੁਸੀਂ ਵੇਖਿਆ ਵਾ, ਬੜੀ ਮੰਦਭਾਗੀ ਘਟਨਾ ਹੋਈ ਆ ਸਾਡੇ ਕੱਲ ਪਰਸੋਂ, 90 ਤੋਂ 100 ਲੋਕ ਨਸ਼ੀਲੀ ਦਾਰੂ ਪੀ ਕੇ ਮਰ ਗਏ ਆ। ਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ, ਉਹ ਜੇ ਇਹ ਖੇਤੀ ਹੋਣ ਲੱਗ ਪਏ ਤੇ ਸ਼ਾਇਦ ਮੈਨੂੰ ਲੱਗਦਾ, ਮੇਰਾ ਅਨੁਮਾਨ ਹੈ ਕਿ ਘਟ ਸਕਦੀਆਂ ਨੇ। ਬਾਕੀ ਢਿੱਲੋਂ ਸਾਹਿਬ ਮੁਨਾਫੇ ਦੀ ਗੱਲ ਕਰਦਾ ਨਾ ਜੀ, ਮੁਨਾਫਾ ਉਦੋਂ ਹੁੰਦਾ ਜਦੋਂ ਕੋਈ ਚੀਜ਼ ਘੱਟ ਹੁੰਦੀ ਹੈ ਜੀ। ਜਿਵੇਂ ਹੁਣ ਮੈਂ ਤੁਹਾਨੂੰ ਦੱਸੀ ਸੀ ਗੁੜ ਸ਼ੱਕਰ ਦੀ ਗੱਲ, ਕਿ ਹੁਣ ਬਹੁਤ ਘਟ ਗਿਆ ਇਹਦਾ ਟ੍ਰੈਂਡ, ਤੇ ਹੁਣ ਮਹਿੰਗਾ ਵਿਕਦਾ ਹੈ। ਪੁਰਾਣੇ ਸਮੇਂ 'ਚ ਆਮ ਹੀ ਗੁੜ ਨਿਕਲਦਾ ਸੀ, ਕੋਈ ਪੁੱਛਦਾ ਹੀ ਨਹੀਂ ਸੀ। ਜਦੋਂ ਆਮ ਹੀ ਉਦੋਂ ਵਕੀਲ ਸਾਹਿਬ, ਉਦੋਂ ਵੀ ਇਹ ਚੀਜ਼ਾਂ ਨਾ ਮਤਲਬ ਸੀਗੇ, ਅਸੀਂ ਮਤਲਬ ਤੁਹਾਨੂੰ ਦੱਸਿਆ ਵੀ ਅਸੀਂ ਬਲਦਾਂ ਦੇ ਲਾ ਕੇ ਹੁਣ ਤੱਕ ਲਗਾਤਾਰ ਹੀ ਚੱਲ ਰਿਹਾ ਸਾਡੇ। ਪਰ ਇਹ ਆ ਵੀ ਉਦੋਂ ਜਿਵੇਂ ਹੁਣ ਡੰਗਰਾਂ ਨੂੰ ਵੀ ਤੁਸੀਂ ਗੁੜ ਦਿੰਦੇ ਸੀ, ਜਿਵੇਂ ਤੁਹਾਡੇ ਘਰੇ ਕੋਈ ਕੁੜੀ ਜਵਾਕ ਨੂੰ ਲੈ ਕੇ ਆ ਗਈ, ਉਹਨੂੰ ਤੁਸੀਂ ਪੈਸਿਆਂ ਦੀ ਜਗ੍ਹਾ ਵੀ ਗੁੜ ਦੇ ਦਿੰਦੇ ਸੀ, ਉਹ ਘਰੇ ਜਾ ਕੇ ਆਪਣਾ ਚਾਹ ਪਾਣੀ ਬਣਾ ਲੈਂਦੀ ਸੀ। ਮਤਲਬ ਉਹਨਾਂ ਚੀਜ਼ਾਂ ਦੇ ਜਿਹੜੇ ਅੱਜ ਤੋਂ 30 ਸਾਲ ਪੁਰਾਣਾ ਜਿਹੜਾ ਮਾਹੌਲ ਸੀ, ਉਹਦੇ ਨਾਲ ਲੋਕ ਸੌਖੇ ਸੀਗੇ, ਔਖੇ ਨਹੀਂ ਸੀ। ਮੈਂ ਹੁਣ 20 ਸਾਲ ਤੋਂ ਚੰਡੀਗੜ੍ਹ ਰਹਿ ਰਿਹਾ, ਮੈਂ ਲੋਕਾਂ ਦਾ ਮਾਹੌਲ ਦੇਖਦਾ, ਲੋਕ ਔਖੇ ਨੇ, ਨਥਿੰਗ ਕੀ ਸੌਖੇ ਨੇ। ਤੇ ਅਸੀਂ ਪਿੰਡਾਂ ਵਾਲੇ ਸੌਖੇ ਨਾ, ਫਿਰ ਵੀ ਮੈਂ ਪਿੰਡ ਆ ਕੇ ਜ਼ਿੰਦਗੀ ਬਤੀਤ ਕਰਦਾ ਨਾ ਜਦੋਂ, ਤੇ ਮੈਂ ਵਿਹਲਾ ਹੀ ਲੱਗਦਾ। ਤੇ ਉੱਥੇ ਮਰਨ ਦੀ, ਜਿਵੇਂ ਤੁਸੀਂ ਕਿਹਾ ਸੀ ਕਿ ਕਰੋਨਾ ਦੇ ਚੱਕਰ 'ਚ ਜ਼ਿਮੀਂਦਾਰ ਆਦੀ ਕੇ ਰੋਟੀ ਖਾਂਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਜਿਹੜਾ ਆਮ ਬੰਦਾ ਹੈ ਜਾਂ ਜਿਹੜਾ ਹੈਂਡ ਟੂ ਮਾਊਥ ਸੀ ਜਾਂ ਦਿਹਾੜੀਦਾਰ ਹੈ, ਉਹ ਵਿਚਾਰਾ ਔਖਾ ਹੈ। ਮੁਲਾਜ਼ਮਾਂ ਨੂੰ ਤਾਂ ਚਲੋ ਤਨਖਾਹ ਮਿਲ ਹੀ ਰਹੀ ਹੈ, ਪਰ ਫਿਰ ਵੀ ਜ਼ਿਮੀਂਦਾਰ ਸੌਖਾ ਹੈ। ਮਤਲਬ ਜ਼ਿਮੀਂਦਾਰ ਇੱਕ ਐਸਾ, ਸੌਰੀ ਹਾਂਜੀ ਤਲਵੰਡੀ ਸਾਹਿਬ, ਟਾਈਮ ਆਪਣਾ ਜ਼ਿਮੀਂਦਾਰ ਹਾਂਜੀ ਖਤਮ ਹੋਣ ਵਾਲਾ, ਟਾਈਮ ਖਤਮ ਹੋ ਗਿਆ। ਤੇ ਤਲਵੰਡੀ ਤੇਜ ਸਾਹਿਬ ਕਹਿੰਦੇ ਆ ਵੀ ਸਾਰੀ ਜੇ ਡੋਡੇ ਵਾਲੀ ਫਸਲ ਹੋਈ ਤੇ ਕੀ ਕਹਿੰਦੇ ਆ ਵੀ ਸਾਰੀ ਤਲਵੰਡੀ ਸਾਹਿਬ ਆਪੇ ਖਾ ਜਾਣੀ ਹੈ। ਕੋਈ ਗੱਲ ਨਹੀਂ, ਉਹਨੂੰ ਮੈਂ ਦੱਸਿਆ ਜੀ ਵੀ ਤਲਵੰਡੀ ਸਾਹਿਬ ਸਿਰਫ ਦਾਲ ਫੁਲਕਾ ਹੀ ਖਾਂਦਾ, ਉਹ ਤਾਂ ਕਰਕੇ ਭਰਾ ਜੂ ਆਪਣਾ ਜੀ। ਤੇ ਬਾਕੀ ਹਾਂਜੀ ਭਾਜੀ, ਹਾਂਜੀ ਪ੍ਰੋਫੈਸਰ ਸਾਹਿਬ ਔਰ ਜੋ ਢਿੱਲੋਂ ਸਾਹਿਬ ਆ, ਤੁਹਾਡਾ ਫਿਰ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਚੜ੍ਹਦੇ ਪੰਜਾਬ, ਸਾਰੇ ਪੰਜਾਬ ਵੱਲੋਂ ਤੁਹਾਡਾ ਸ਼ੁਕਰਾਨਾ ਕਰਦਾ, ਕਿ ਜਿਹੜਾ ਤੁਸੀਂ ਸਾਨੂੰ ਦੋਵਾਂ ਪੰਜਾਬਾਂ ਨੂੰ, ਦੋਵਾਂ ਭਰਾਵਾਂ ਨੂੰ ਇੱਕ ਦੂਜੇ ਨਾਲ ਮਿਲਾਇਆ। ਇਸ ਕਰਕੇ ਇਸ ਚੀਜ਼ ਦਾ ਜਿਹੜਾ ਅਸੀਂ ਤੁਹਾਡੇ ਸਾਰੀ ਉਮਰ ਹੀ ਨਹੀਂ ਰਵਾਂਗੇ। ਬਹੁਤ ਸ਼ੁਕਰੀਆ ਤੁਹਾਡਾ ਸਰਬਜੀਤ ਭਾਈ, ਤੁਹਾਡਾ ਵੀ ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਜੁੜੇ ਨੇ ਹੁਣ ਤੱਕ ਸਾਰਿਆਂ ਦਾ ਧੰਨਵਾਦ, ਉਹਦਾ ਸ਼ੁਕਰੀਆ ਅਦਾ ਕਰਦੇ। ਜੋ ਕੋਈ ਗਲਤੀ ਕੁਤਾਹੀ ਤੇ ਉਹਦੀ ਮਾਜ਼ਰਤ ਚਾਹੁੰਦੇ ਆ। ਤੇ ਜਿਵੇਂ ਕਮੈਂਟ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਨੇ, ਇੱਕ ਦੋ ਗਰੁੱਪ ਵੀ ਸਾਡੇ ਸਾਂਝੀ ਸਾਥ ਨੂੰ ਲੈ ਕੇ ਬਣੇ ਨੇ। ਜ਼ਰੂਰ ਇੱਕ ਦੂਜੇ ਨਾਲ ਰਾਬਤੇ ਬਣਾਓ, ਰਿਸ਼ਤੇ ਬਣਾਓਗੇ, ਰਾਬਤੇ ਬਣਾਓਗੇ ਤੇ ਫਿਰ ਹੀ ਆਪਾਂ ਇੱਕ ਦੂਜੇ ਦੇ ਲਾਗੇ ਲੱਗ ਸਕਾਂਗੇ। ਇੱਕ ਦੂਜੇ ਨੂੰ ਜਾਣਾਂਗੇ ਨਹੀਂ ਤਾਂ ਲਾਗੇ ਕਿਵੇਂ ਲੱਗਾਂਗੇ? ਜੇ ਲਾਗੇ ਨਹੀਂ ਲੱਗਾਂਗੇ ਤੇ ਦੂਰੀਆਂ ਕਿਵੇਂ ਮੁੱਕਣਗੀਆਂ, ਇਹ ਲੜਾਈਆਂ ਕਿਵੇਂ ਮੁੱਕਣਗੀਆਂ, ਝਗੜੇ ਕਿਵੇਂ ਮੁੱਕਣਗੇ? ਸੋ ਇਹਦਾ ਬਹੁਤ ਵਧੀਆ ਹੱਲ ਹੈ ਸਾਡੇ ਕੋਲ ਸੋਸ਼ਲ ਮੀਡੀਆ, ਇੱਕ ਦੂਜੇ ਦੇ ਨਾਲ ਜੁੜ ਕੇ ਰਹਿਣਾ, ਗੱਲਾਂ ਬਾਤਾਂ ਸ਼ੇਅਰ ਕਰਨੀਆਂ। ਇੱਧਰ ਕੀ ਹੁੰਦਾ, ਉੱਧਰ ਕੀ ਹੁੰਦੀ ਆ, ਉਹਨੂੰ ਵਾਈ ਬੀਜੀ ਨੂੰ ਲੈ ਲਓ, ਕਿਸੇ ਵੀ ਪ੍ਰੋਫੈਸ਼ਨ 'ਚ। ਜੇ ਤੁਸੀਂ ਸਪੋਜ਼ ਮੈਂ ਜੇ ਕੰਮ ਕਰਦਾ ਵਾਂ, ਰੀਅਲ ਸਟੇਟ ਦਾ ਕਰਦਾ ਵਾਂ, ਪ੍ਰੋਫੈਸਰ ਸਾਹਿਬ ਪੜ੍ਹਾਉਂਦੇ ਨੇ, ਆਪਣੇ ਸ਼ੋਬੇ ਨੂੰ ਲੈ ਕੇ, ਆਪਣੀ ਫੀਲਡ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ ਦੂਜੇ ਨਾਲ ਜੁੜੇ ਰਹੋ, ਉਹਨਾਂ ਕੋਲ ਪੁੱਛਦੇ ਰਹੋ ਵੀ ਇੱਧਰ ਕੀ ਹੁੰਦਾ, ਇੱਧਰ ਕਿਵੇਂ ਹੁੰਦਾ। ਤੇ ਮੇਰਾ ਖਿਆਲ ਹੈ ਬਿਹਤਰੀ ਵਾਲਾ ਆਪਾਂ ਗਾਮਜ਼ਨ ਹੋਵਾਂਗੇ। ਸਜਾਦ ਸਾਹਿਬ ਬਹੁਤ ਸ਼ੁਕਰੀਆ ਸਾਰਿਆਂ ਦਾ। ਢਿੱਲੋਂ ਸਾਹਿਬ, ਮੇਰਾ ਖਿਆਲ ਹੈ ਕਿ ਸਾਨੂੰ ਇਸੇ ਟੌਪਿਕ ਤੇ ਇੱਕ ਪ੍ਰੋਗਰਾਮ ਹੋਰ ਕਰਨਾ ਪਏਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਜੇ ਵੀ ਡਿਸਕਸ ਕਰਨ ਵਾਲੀਆਂ ਰਹਿ ਗਈਆਂ। ਮਸਲਨ ਜਿਹੜੇ ਬਾਗ ਨੇ, ਫਰੂਟ ਨੇ ਜਿਹੜੇ, ਹਜੇ ਉਹਨਾਂ ਤੇ ਗੱਲ ਨਹੀਂ ਹੋ ਸਕੀ। ਅੱਛਾ, ਕਪਾਹ ਦੀ ਚੁਣਾਈ ਤੇ ਹਜੇ ਗੱਲ ਨਹੀਂ ਸਾਡੀ ਹੋ ਸਕੀ। ਇਸੇ ਤਰ੍ਹਾਂ ਕੁਛ ਹੋਰ ਚੀਜ਼ਾਂ ਸੀਗੀਆਂ ਕਿ ਜਿਨ੍ਹਾਂ ਤੇ ਹਜੇ ਗੱਲ ਨਹੀਂ ਹੋ ਸਕੀ। ਕੁਛ ਔਜ਼ਾਰ ਜਿਹੜੇ ਸਪੈਸ਼ਲ ਬਣਦੇ ਆ, ਅੱਛਾ ਨਵੇਂ ਔਜ਼ਾਰ ਕਿਹੜੇ ਕਿਹੜੇ ਇਸਤੇਮਾਲ ਹੋ ਰਹੇ ਨੇ ਦੋਨਾਂ ਪਾਸੇ, ਉਹਨਾਂ ਤੇ ਹਜੇ ਗੱਲ ਨਹੀਂ ਹੋ ਸਕੀ। ਫਿਰ ਸਾਨੂੰ ਕਿਤੇ ਕੋਈ ਟਾਈਮ ਮਿਲਿਆ, ਵੇਲਾ ਮਿਲਿਆ, ਤੇ ਮੇਰਾ ਖਿਆਲ ਹੈ ਕਿ ਕਿਤੇ ਕੋਈ ਥੋੜਾ ਜਿਹਾ ਵਕਫਾ ਪਾ ਕੇ ਅਸੀਂ ਫਿਰ ਇਸ ਮੌਜੂ ਤੇ ਜਿਹੜਾ ਗੱਲ ਕਰਾਂਗੇ। ਫਿਰ ਇਸ ਟੌਪਿਕ ਤੇ ਆਪਾਂ ਕਰ ਲਾਂਗੇ। ਇਸੇ ਤੇ ਆਉਣ ਵਾਲੇ 1-2 ਵੀਕ ਦੇ ਵਿੱਚ ਫਿਰ ਇੱਥੇ ਪ੍ਰੋਗਰਾਮ ਰੱਖ ਲਾਂਗੇ। ਇਸੇ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਸਾਰੇ ਦੋਸਤਾਂ ਕੋਲੋਂ। ਜਿਹੜਾ ਸਾਡਾ WhatsApp ਗਰੁੱਪ ਬਣਿਆ ਸਾਂਝੀ ਸਾਥ
ਜਾਂ ਸਾਂਝਾ ਪੰਜਾਬ ਉਹਨੂੰ ਜੁਆਇਨ ਕਰਨਾ ਹੋਵੇ ਤੁਸੀਂ ਭੇਜ ਸਕਦੇ ਹੋ ਮੈਸੇਜ, ਤੁਹਾਨੂੰ ਉੱਤੇ ਜੁਆਇਨ ਵੀ ਕਰ ਦਾਂਗੇ, ਐਡਵਾਂਸ ਤੁਹਾਨੂੰ ਪਤਾ ਲੱਗ ਜਾਏ ਕਿਹੜਾ ਪ੍ਰੋਗਰਾਮ ਚੱਲ ਰਿਹਾ, ਉਹਦਾ ਲਿੰਕ ਵੀ ਸ਼ੇਅਰ ਕਰ ਦਾਂਗੇ। ਮਿਲਦੇ ਹਾਂ ਅਗਲੇ ਹਫਤੇ ਸੈਚਰਡੇ ਸੰਡੇ, ਉਦੋਂ ਤੱਕ ਇਜਾਜ਼ਤ, ਰੱਬ ਰਾਖਾ।